चित आवे तां कैसी पीड़। प्रभ चित आवे तां कैसी पीड़। हर सेवक नाही जब पीड़। हर सेवक नाही जब पीड़। सर्ब दुख हर सिमरत नसे। सर्ब दुख हर सिमरत नसे। जाके संग सदा प्रभ बसे। जाके संग सदा प्रभ बसे। जाके संग सदा प्रभ बसे। करो बसो मन आए। दया करो। प्रभ का नाम मन तन आधार। प्रभ का नाम मन तन आधार। बिसरत नाम होवत तन छार। बिसरत नाम होवत तन छार। प्रभ चित आए पूरन सब का। प्रभ चित आए पूरन सब काज। हर बिसरत सब का मोह। हर बिसरत सब का मोह। हर बिसरत सब का मोहताज। हर बिसरत सब का मोहताज। करो बसो मन आए। दया करो बसो मन आए। दया करो। चरण कमल संग लागी प्रीत। चरण कमल संग लागी प्रीत। बिसर गई सब दुर्मतरी। बिसर गई सब दुर्मतरी।
बस ਉਹ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲੋ। ਹੁਣ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਬੇਨਤੀ ਆਉਂਦੀ ਹੈ ਮੋਹਿ ਨਿਰਗੁਣ ਲੀਜੈ ਲੜ ਲੋ, ਹੋ ਸਕਦਾ ਇੱਥੇ ਆਪਾਂ ਸਾਰੇ ਬੜੇ ਪ੍ਰੇਮ ਦੇ ਨਾਲ ਜੁੜ ਕੇ ਨੱਖਾ ਬੰਦ ਕਰਕੇ ਸ਼ਬਦ ਪੜ੍ਹ ਰਹੇ ਹੋਵਾਂਗੇ, ਮੋਹਿ ਨਿਰਗੁਣ ਲੀਜੈ ਲੜ ਲਾਇ। ਕਿ ਮਹਾਰਾਜ ਮੈਨੂੰ ਨਿਰਗੁਣਿਆਰੇ ਨੂੰ, ਕਿਉਂਕਿ ਗੁਣ ਕੋਈ ਨਹੀਂ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਪਹਿਲਾਂ ਤਾਂ ਸਭ ਤੋਂ ਵੱਡਾ ਔਗਣ ਕਿਹੜਾ ਸਾਡੇ ਅੰਦਰ ਵੀ ਅੰਮ੍ਰਿਤ ਮਾਹਿਰਾ ਦਾ ਨਾਮ ਹੈ, ਜਿਹੜਾ ਉਹਨੂੰ ਛੱਡ ਕੇ ਵਿਸ਼ਿਆਂ ਰੂਪੀ ਜ਼ਹਿਰ ਨੂੰ ਹੀ ਖਾ ਰਹੇ ਨੇ। ਮਹਾਰਾਜ ਦਾ ਨਾਮ ਉਹ ਕਹਿੰਦੇ ਨਾ ਜੀ, ਅੰਮ੍ਰਿਤ ਕੌੜਾ ਮਿਖਿਆ ਵਿਖਿਆ ਮੀਠੀ, ਸਾਕਤ ਕੀ ਵਿਦ ਨੈਣੋ ਡੀਠੀ। ਜਿਹੜੇ ਸਾਕਤ ਪੁਰਸ਼ ਹੁੰਦੇ ਹਨ, ਜਿਹੜੇ ਮਨਮੁਖ ਲੋਕ ਹੁੰਦੇ ਹਨ, ਮਹਾਰਾਜ ਕਹਿੰਦੇ ਕਿ ਉਹਨਾਂ ਦਾ ਸੁਭਾਅ ਹੈ, ਉਹਨਾਂ ਨੂੰ ਅੰਮ੍ਰਿਤ ਵਰਗਾ ਨਾਮ ਤਾਂ ਜ਼ਹਿਰ ਵਰਗਾ ਕੌੜਾ ਲੱਗਦਾ, ਤੇ ਜਿਹੜੇ ਵਿਸ਼ੇ ਹੈ ਉਹਨਾਂ ਨੂੰ ਅੰਮ੍ਰਿਤ ਵਰਗੇ ਮਿੱਠੇ ਲੱਗਦੇ। ਉਲਟ ਹੈ ਨਾ ਉਹਨਾਂ ਦਾ ਕੰਮ, ਬੁੱਧੀ ਉੱਠੀ ਹੁੰਦੀ ਹੈ, ਵਿਪਰੀਤ ਬੁੱਧ ਹੁੰਦੀ ਹੈ ਉਹਨਾਂ ਦੀ। ਜੋ ਮਹਾਰਾਜ, ਜੋ ਸ਼ਾਸਤਰ, ਜੋ ਕਰਮ ਨੂੰ ਕਰਨ ਦੀ ਪ੍ਰੌੜਤਾ ਕਰਦੇ ਆ, ਜਿਹੜਾ ਕਰਮ ਕਰਨ ਨੂੰ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਆਖਦੇ, ਉਹਦੇ ਉਲਟ ਕਰਨਾ ਹੀ ਇਹ ਸਾਖਤਾਂ ਦਾ ਕੰਮ ਹੁੰਦਾ। ਤੇ ਤੁਸੀਂ ਇਹ ਗੱਲ ਸੋਚੋ ਵੀ ਜਦੋਂ ਗੁਰੂ ਸਾਹਿਬ ਵੱਲੋਂ ਦੱਸੇ ਗਏ ਬਚਨਾਂ ਦੇ ਅਸੀਂ ਉਲਟ ਕੰਮ ਕਰਨਾ ਸ਼ੁਰੂ ਕਰਤਾ, ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਕੋਈ ਕੰਮ ਕਵੇ, ਉਹ ਕੰਮ ਕਰਨਾ ਤਾਂ ਨਾ ਇੱਕ ਥਾਵੇਂ ਆ, ਉਹਨੂੰ ਨਾ ਕਰਦੇ ਹੋ ਸਗੋਂ ਉਲਟਾ ਉਹਨੂੰ ਵਿਗਾੜ ਦੇਵੇ, ਕਿ ਪਿਓ ਦੀ ਉਹਦੇ ਤੇ ਖੁਸ਼ੀ ਹੋਊਗੀ, ਪ੍ਰਸੰਨਤਾ ਹੋਊਗੀ, ਕਦੇ ਨਹੀਂ ਹੋਊਗੀ। ਹੁਣ ਸਭ ਤੋਂ ਪਹਿਲਾਂ ਤਾਂ ਮਹਾਰਾਜ ਕਹਿਣ ਲੱਗੇ ਸਾਡਾ ਸੁਭਾਅ ਕੀ ਹੈ ਜੀ, ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ। ਗੁਣ ਇੱਕ ਵੀ ਹੈ ਨਹੀਂਗਾ, ਔਗੁਣਾਂ ਦੇ ਨਾਲ ਭਰੇ। ਫਿਰ ਕਿਹੜਾ ਜੀ ਔਗਣ ਸਾਡੇ ਅੰਦਰ, ਕਹਿੰਦੇ ਅੰਮ੍ਰਿਤ ਛਾੜ, ਅੰਮ੍ਰਿਤ ਨੂੰ ਛੱਡਤਾ। ਅੰਮ੍ਰਿਤ ਵਾਹਿਗੁਰੂ ਦਾ ਨਾਮ ਤੇ ਹੋਰ ਮਹਾਰਾਜ ਦਾ ਜਿਹੜਾ ਪ੍ਰਤੱਖ ਤੁਸੀਂ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਦੀ ਦਾਤ ਲੈਣੇ, ਉਹ ਛੱਡ ਕੇ ਸ਼ਰਾਬਾਂ ਕਬਾਬਾਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਜ਼ਹਿਰ ਨੇ, ਜਿਹੜੇ ਬੰਦੇ ਦੇ ਸਾਰੇ ਕੀਤੇ ਗਏ ਧਰਮ ਕਰਮਾਂ ਨੂੰ ਨਸ਼ਟ ਕਰ ਦਿੰਦੇ, ਖਤਮ ਕਰ ਦਿੰਦੇ, ਤੰਬਾਕੂ ਆਦਿਕ, ਇਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ, ਪੀਣਾ ਸ਼ੁਰੂ ਕਰ ਦਿੱਤਾ। ਇਹ ਸਾਨੂੰ ਮਿੱਠੇ ਲੱਗਣ ਲੱਗ ਪਏ। ਕਹਿੰਦੇ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ। ਮਾਇਆ ਦੇ ਮੋਹ ਵਿੱਚ ਪੈ ਕੇ ਭਰਮ ਕੇ ਭੁੱਲ ਗਏ। ਮਹਾਰਾਜ ਕਹਿਣ ਲੱਗੇ ਸੁਤ ਦਾਰਾਸਿਓ ਪ੍ਰੀਤ ਲਗਾਈ। ਜਿਹੜੀ ਪ੍ਰੀਤ ਮਹਾਰਾਜ ਦੇ ਨਾਲ ਹੋਣੀ ਚਾਹੀਦੀ ਸੀ ਨਾ ਸਾਡੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਨ। ਇੱਕ ਬੜਾ ਸੋਹਣਾ ਪ੍ਰਸੰਗ ਆਉਂਦਾ, ਮੈਂ ਜਦੋਂ ਆਮ ਤੌਰ ਦੇ ਉੱਤੇ ਬੜੀ ਵਾਰ ਸੁਣਾਉਂਦਾ, ਇੱਕ ਬੜਾ ਸੋਹਣਾ ਪ੍ਰਸੰਗ ਆਉਂਦਾ ਮੈਂ ਜਦੋਂ ਆਮ ਤੌਰ ਦੇ ਉੱਤੇ ਬੜੀ ਵਾਰ ਸੁਣਾਉਣਾ। ਜਦੋਂ ਭਗਤ ਨਾਮਦੇਵ ਸਾਹਿਬ ਮਹਾਰਾਜ ਜੀ ਦਾ ਘਰ ਜਦੋਂ ਪ੍ਰਮਾਤਮਾ ਨੇ ਬਣਾਇਆ, ਝੁੱਗੀ ਬਣਾਈ, ਉਹ ਝੁੱਗੀ ਬਣਾਈ ਇੰਨੀ ਸੋਹਣੀ ਦਿੱਤੀ ਕਿ ਜਿਹੜਾ ਵੀ ਲੰਘਦਾ ਵੜਦਾ ਦੇਖਦਾ ਸੀ ਹੈਰਾਨ ਹੋ ਜਾਂਦਾ ਸੀ ਵੀ ਇਹ ਮਾਤੜ ਜਿਹਾ ਬੰਦਾ, ਐਡਾ ਗਰੀਬ ਜਿਹਾ ਬੰਦਾ, ਵੀ ਇਹਦੇ ਕੋਲ ਇਹੋ ਜਿਹਾ ਕਿਹੜਾ ਕਾਰੀਗਰ ਇਹਨੂੰ ਟੱਕਰ ਗਿਆ ਵੀ ਜਿਹੜਾ ਐਡੀ ਸੋਹਣੀ ਇਹਦੀ ਝੁੱਗੀ ਬਣਾਤੀ, ਉਹਨੇ ਐਡਾ ਸੋਹਣਾ ਇਹਦਾ ਘਰ ਬਣਾਤਾ। ਹੁਣ ਫਿਰ ਤੁਹਾਨੂੰ ਪਤਾ ਵੀ ਹਰ ਇੱਕ ਬੰਦੇ ਦਾ, ਸਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ, ਸਾਡੀ ਆਦਤ ਹੈ ਵੀ ਜੇ ਅਗਲੇ ਨੇ 2 ਮੰਜ਼ਲੀ ਬਣਾਈ ਆਪਾਂ 3 ਮੰਜ਼ਲੀ ਬਣਾਉਣੀ ਹੈ, ਤੇ ਇਹਨਾਂ ਚੀਜ਼ਾਂ ਪਿੱਛੇ ਲੱਗ ਕੇ ਆਪਣਾ ਦਿਵਾਲਾ ਕੱਢ ਲਈਦਾ। ਉਹ ਹੁਣ ਉਹ ਜਿਹੜੀ ਗਵਾਂਢਣ ਸੀ ਉਹਨੇ ਇਹੀ ਗੱਲ ਸਮਝੀ, ਕਹਿਣ ਲੱਗੀ ਨੂੰ, ਉਹਨੂੰ ਪੁੱਛਿਆ ਨਾਮਦੇਵ ਸਾਹਿਬ ਨੂੰ, ਵੀ ਕਹਿਣ ਲੱਗੀ ਵੀ ਮੈਨੂੰ ਪਾੜ ਪੜੋਸਣ ਪੁੱਛ ਲੈ ਨਾਮਾ, ਕਾ ਪਹਿਚਾਨ ਸ਼ਵਾਈ ਹੋ, ਤੋ ਪੈ ਦੁੱਗਣੀ ਮਜੂਰੀ ਦੇ ਹੋ, ਮੋਕੋ ਬੇਟੀ ਦੇ ਹੋ ਬਤਾਈ ਹੋ। ਕਹਿਣ ਲੱਗੀ ਵੀ ਮੈਨੂੰ ਉਹ ਜਿਹੜਾ ਬਣਾਵਾ ਹੈ, ਉਹ ਜਿਹੜਾ ਮਿਸਤਰੀ ਹੈ, ਮੈਨੂੰ ਦੱਸ ਦੇ ਜਿਹਨੇ ਤੇਰੀ ਇਹ ਝੁੱਗੀ ਬਣਾਈ ਹੈ,
ਕਿਉਂਕਿ ਮੇਰੀ ਝੁੱਗੀ ਫਿੱਕੀ ਪੈ ਰਹੀ ਹੈ ਨਾ, ਮੇਰਾ ਘਰ ਤੇਰੇ ਘਰ ਅੱਗੇ ਬਹੁਤਾ ਸੋਹਣਾ ਨਹੀਂ ਲੱਗ ਰਿਹਾ, ਇਸ ਕਰਕੇ ਮੈਂ ਜੇ ਤੂੰ ਮੈਨੂੰ ਉਸ ਮਿਸਤਰੀ ਦਾ ਨਾਮ ਦੱਸ ਦੇ, ਪਤਾ ਦੱਸ ਦੇ, ਮੈਂ ਤੇਰੇ ਨਾਲ ਦੁੱਗਣੀ ਮਜ਼ਦੂਰੀ ਦਊਂਗੀ। ਜੇ ਤੂੰ 100 ਦਿੱਤਾ ਮੈਂ 200 ਦਿਹਾੜੀ ਦਊਂਗੀ ਉਹਨੂੰ, ਵੀ ਤੂੰ ਮੈਨੂੰ ਇੱਕ ਵਾਰ ਦੱਸੋ। ਤੇ ਮੈਂ ਉਹਨੂੰ ਲਿਆ ਕੇ ਆਪਣੀ ਝੁੱਗੀ ਬਣਾਉਣੀ ਚਾਹੁੰਦੀ ਆ, ਬਣਵਾਉਣੀ ਚਾਹੁੰਦੀ। ਉਹ ਜਦੋਂ ਪੁੱਛ ਰਹੀ ਆ, ਹੁਣ ਇਹ ਨਾਮਦੇਵ ਸਾਹਿਬ ਜਾਣਦੇ ਆ ਨਾ, ਉਹ ਵਿਚਾਰੀ ਉਹ ਗਵਾਂਢਣ ਥੋੜੇ ਜਾਣਦੀ ਹੈ ਵੀ ਖੇਡ ਵਰਤੀ ਕੀ ਹੈ। ਪੈਸਿਆਂ ਦਾ ਭੁੱਖਾ ਨਹੀਂ। ਜਿਹੜੇ ਮਿਸਤਰੀ ਨੇ ਮੇਰੀ ਝੁੱਗੀ ਬਣਾਈ ਹੈ ਨਾ, ਜਿਹਨੇ ਮੇਰਾ ਘਰ ਬਣਾਇਆ, ਉਹ ਕਹਿਣ ਲੱਗੇ ਵੀ ਉਹ ਪੈਸਿਆਂ ਦਾ ਭੁੱਖਾ ਨਹੀਂ, ਸੋਨੇ ਚਾਂਦੀ ਦਾ ਭੁੱਖਾ ਨਹੀਂ ਹੈਗਾ, ਉਹ ਤਾਂ ਪ੍ਰੇਮ ਦੀ ਮਜ਼ਦੂਰੀ ਮੰਗਦਾ। ਤੇਰੇ ਅੰਦਰ ਪ੍ਰੇਮ ਹੈ? ਪ੍ਰੇਮ ਕੈਸਾ? ਉਹ ਕਹਿਣ ਲੱਗੇ, ਨਾਮਦੇਵ ਸਾਹਿਬ ਨੇ ਉਹਨੂੰ ਕਿਹਾ, ਕਹਿਣ ਲੱਗੇ ਬੇਟੀ ਪ੍ਰੇਮ ਮਜ਼ਦੂਰੀ ਮੰਗੇ, ਜੋ ਪਊ ਛਾਨ ਛਵਾਵੇ ਹੋ, ਲੋਗ ਕੁਟੰਬ ਸਭੋਂ ਤੇ ਤੋਰੈ। ਕਹਿੰਦੇ ਫਿਰ ਕਿੰਨੀ ਕੁ ਪ੍ਰੀਤ ਮੰਗਦਾ ਉਹ, ਕਿੱਡੀ ਕੁ ਮਜ਼ਦੂਰੀ ਹੈ ਜਿਹੜੀ ਪ੍ਰੀਤ ਵਾਲੀ ਉਹਦੀ ਦੇਣੀ ਪੈਂਦੀ ਹੈ ਸਾਨੂੰ। ਇੱਥੇ ਗੱਲ ਸੁਣਨ ਵਾਲੀ ਹੈ, ਧਿਆਨ ਦੇ ਨਾਲ ਸੁਣਿਓ ਸਾਰੇ। ਪਹਿਲਾਂ ਪੁੱਛਿਆ, ਕਹਿਣ ਲੱਗੇ ਵੀ ਪ੍ਰੀਤ ਮਜ਼ਦੂਰੀ ਕਿਹੜੀ ਹੈ? ਕਹਿੰਦੇ ਉਹ ਮਜ਼ਦੂਰੀ ਉਹਦੀ ਪ੍ਰੇਮ ਦੀ ਹੈ। ਕਹਿੰਦੇ ਕੈਸਾ ਪ੍ਰੇਮ, ਕਿੱਡੀ ਕੁ ਮਜ਼ਦੂਰੀ ਪ੍ਰੇਮ ਦੀ ਚਾਹੀਦੀ ਹੈ ਉਹਨੂੰ ਜੇ ਅਸੀਂ ਬੁਲਾਉਣਾ ਹੋਵੇ? ਉਹ ਕਹਿੰਦੇ ਲੋਕ ਆ ਜਿਹੜੇ ਤੁਹਾਡੇ ਚੌਗਿਰਦੇ ਦੇਖਦੇ ਨਾ ਲੋਕ, ਤੇ ਕੁਟੰਬ ਕਹਿੰਦੇ ਨੇ ਆਪਣਾ ਪਰਿਵਾਰ ਹੈ ਜਿਹੜਾ ਆਪਣੇ ਗਾਹਾਂ ਆਪਣੀ ਕੁਲ ਦੀ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਜਿਹੜਾ, ਉਹਨੂੰ ਕੁਟੰਬ ਕਹਿ ਦਿੰਦੇ। ਕਹਿੰਦੇ ਲੋਕ ਕੁਟੰਬ ਸਭੋਂ ਤੇ ਤੋਰੈ, ਉਹਨਾਂ ਦੇ ਨਾਲੋਂ ਸਾਰਿਆਂ ਨਾਲੋਂ ਆਪਣੀ ਮੋਹ ਦੀ ਤੰਦ ਤੋੜਨੀ ਪੈਣੀ ਹੈ। ਹੁਣ ਦੇਖ ਲਓ ਪ੍ਰੀਤ ਕਿੱਡੀ ਚਾਹੁੰਦਾ ਵਾਹਿਗੁਰੂ, ਵੀ ਕਹਿੰਦਾ ਤੇਰੀ ਮੇਰੇ ਨਾਲ ਹੀ ਪ੍ਰੀਤ ਹੋਵੇ ਬਸ। ਲੋਕ ਕੁਟੰਬ ਸਭੋਂ ਤੇ ਤੋਰੈ ਤੋ ਆਪਨ ਬੇਟੀ ਆਵੈ ਹੋ। ਫਿਰ ਉਹਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ। ਜਦੋਂ ਤੁਹਾਡੇ ਅੰਦਰ ਇੰਨਾ ਪ੍ਰੇਮ ਪੈ ਜਾਂਦਾ ਹੈ, ਇੰਨੀ ਪ੍ਰੀਤ ਪੈ ਜਾਂਦੀ ਹੈ, ਬਾਕੀ ਸਾਰਿਆਂ ਨਾਲੋਂ ਟੁੱਟ ਜਾਂਦੀ ਹੈ ਤੁਹਾਡੀ, ਤੇ ਕੇਵਲ ਉਹਦੇ ਨਾਲ ਹੀ ਪਿਆਰ ਰਹਿ ਜਾਂਦਾ, ਕਿਸੇ ਲੋਕ ਨਾਲ, ਕਿਸੇ ਬੰਦੇ ਨਾਲ ਨਹੀਂ, ਕਿਸੇ ਪਰਿਵਾਰ ਦੇ ਤੇਜ ਚ ਨਹੀਂ ਰਹਿ ਗਿਆ। ਜਦੋਂ ਐਡੀ ਉਹਦੇ ਨਾਲ ਪ੍ਰੀਤ ਪੈ ਜਾਂਦੀ ਹੈ, ਫਿਰ ਤੁਹਾਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਆ ਜਾਂਦਾ। ਗੱਜ ਕੇ ਆਖੋ ਸਤਿਨਾਮ, ਉਹ ਆਪ ਹੀ ਆ ਜਾਂਦਾ, ਫਿਰ ਉਹਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ। ਜਦੋਂ ਆਪਾਂ ਗੱਲ ਕਰਦੇ ਆ ਨਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਆ ਜਿਹੜਾ ਤੁਸੀਂ ਬੈਠ ਕੇ ਹੁਣ ਸੰਗਤ ਕਰ ਰਹੇ ਹੋ, ਕੀਰਤਨ ਸੁਣ ਰਹੇ ਹੋ, ਬਾਣੀ ਸੁਣ ਰਹੇ ਹੋ, ਕਥਾ ਵਿਚਾਰ ਸੁਣ ਰਹੇ ਹੋ, ਇਹ ਉੱਤਮ ਰਾਹ ਹੈ ਵਾਹਿਗੁਰੂ ਨੂੰ ਮਿਲਣ ਦਾ। ਇਹ ਉੱਤਮ ਪੰਥ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਜਦੋਂ ਤੁਸੀਂ ਉਹਦੇ ਵਿੱਚ ਮਿਲ ਕੇ ਬੈਠਣ ਲੱਗ ਪੈਂਦੇ ਹੋ ਨਾ, ਕੀਰਤਨ ਸੁਣ ਲੱਗ ਪੈਂਦੇ ਹੋ, ਕਹਿੰਦੇ ਉਦੋਂ ਫਿਰ ਜਮਾਂ ਦਾ ਜਿਹੜਾ ਡਰ ਅੰਦਰੋਂ ਮੁੱਕ ਜਾਂਦਾ, ਖਤਮ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ। ਹੁਣ ਜਦੋਂ ਮੈਂ ਇਹ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ, ਮਹਾਰਾਜ ਬਚਨ ਕਰਦੇ ਆ, ਕਹਿੰਦੇ ਮੋਹੇ ਨਿਰਗੁਣ। ਹੁਣ ਸਾਰਿਆਂ ਨੇ ਪੜਿਆ ਬੜੇ ਪ੍ਰੇਮ ਦੇ ਨਾਲ, ਹੁਕਮਨਾਮਾ ਸਾਹਿਬ ਲੈਂਦੇ ਵੀ, ਇਹ ਭੱਟਾਂ ਦਾ ਸਵਈਆ ਵੀ, ਤੁਹਾਨੂੰ ਮੈਨੂੰ ਸਾਰਿਆਂ ਨੂੰ ਹੀ ਕੰਠ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਹਮ ਅਵਗੁਣ ਭਰੇ ਏਕ ਗੁਣ ਨਹੀਂ, ਮੋਹੇ ਨਿਰਗੁਣ ਲੀਜੈ ਲੜ ਲਾਏ। ਪਰ ਸਾਡੇ ਚ ਮੰਨਣ ਨੂੰ ਕੋਈ ਤਿਆਰ ਨਹੀਂ। ਗੱਜ ਕੇ ਆਖੋ ਸਤਿਨਾਮ। ਦੂਜਿਆਂ ਨੂੰ ਅਸੀਂ ਕਹਿ ਲੈਣੇ ਆਪਣੇ ਮੂੰਹੋਂ, ਮੇਰੇ ਅੰਦਰ ਯਾਰ ਬੜੀਆਂ ਘਾਟਾਂ ਨੇ, ਮੇਰੇ ਅੰਦਰ ਬੜੇ ਔਗਣ ਨੇ, ਪਰ ਜਿੱਦਣ ਤੁਹਾਡੇ ਮੂੰਹ ਤੇ ਤੁਹਾਡੀ ਘਾਟ ਕਿਸੇ ਨੇ ਦੱਸਤੀ ਨਾ, ਤੁਸੀਂ ਉਸੇ ਵਕਤ ਉਹਦੇ ਗਲ ਪੈ ਜਾਣਾ। ਤੂੰ ਕੌਣ ਹੁੰਦਾ ਸਾਡੀਆਂ ਘਾਟਾਂ ਦੱਸਣ ਵਾਲਾ? ਕਿਉਂਕਿ ਹਜੇ ਸਿਰਫ ਕਹਿਣ ਵਾਲੇ ਹੀ ਆ, ਅਸੀਂ ਮੰਨਿਆ ਨਹੀਂ। ਜਿੱਦਣ ਅੰਦਰੋਂ ਮੰਨ ਲਿਆ ਨਾ, ਉਦੋਂ ਤਾਂ ਨਿਮਰਤਾ ਆ ਜਾਣੀ ਹੈ। ਇਹ ਗੱਲ ਸਿਰਫ ਜਿਨ੍ਹਾਂ ਦੇ ਅੰਦਰ ਨਿਮਰਤਾ, ਉਹ ਮੰਨਦੇ ਵੀ ਮੇਰੇ ਅੰਦਰ ਔਗਣ ਭਰੇ ਹੋਏ ਹੈ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਇਹ ਜਦੋਂ ਮੰਨ ਲਿਆ ਨਾ ਅੰਦਰੋਂ ਵੀ ਮੇਰੇ ਅੰਦਰ ਹੈ ਹੀ ਔਗਣ ਨੇ, ਫਿਰ ਅੰਦਰੋਂ ਬੇਨਤੀ ਨਿਕਲਣੀ। ਫਿਰ ਜਿੱਦਣ ਤੁਸੀਂ ਕਹਿਤਾ ਵੀ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਆ, ਫਿਰ ਸਤਿਗੁਰੂ ਨੇ ਲੜ ਲਾਉਣਾ ਹੈ। ਫਿਰ ਮਹਾਰਾਜ ਦੇ ਅੰਦਰ ਤਰਸ ਪੈਦਾ ਹੋਊਗਾ ਤੁਹਾਡੇ ਪ੍ਰਤੀ। ਜਦੋਂ ਅਸੀਂ ਪਹਿਲਾਂ ਹੀ ਆਪਣੇ ਆਪ ਨੂੰ ਗੁਣਵਾਨ ਸਮਝੀ ਬੈਠੇ ਆ, ਲੋਕਾਂ ਨੂੰ ਕਹਿਣ ਨੂੰ ਹੀ ਹੈ ਵੀ ਮੇਰੇ ਅੰਦਰ ਤਾਂ ਜੀ ਔਗਣ ਹੀ ਬੜੇ, ਮੇਰੇ ਤਾਂ ਅੰਦਰ ਘਾਟਾਂ ਨੇ, ਪਰ ਜਦੋਂ ਸਾਡਾ ਕੋਈ ਔਗਣ ਘਾਟ ਦੱਸ ਦਿੰਦਾ, ਸਾਨੂੰ ਉਸੇ ਵਕਤ ਸਣੇ ਕੱਪੜੇ ਅੱਗ ਲੱਗ ਜਾਂਦੀ ਹੈ। ਅਸੀਂ ਉਹ ਸੁਣਨ ਜੋਗੇ ਇੰਨੀ ਸਾਡੇ ਅੰਦਰ ਜਰਨ ਸ਼ਕਤੀ ਨਹੀਂ ਹੈਗੀ, ਤੇ ਫਿਰ ਕਿਵੇਂ ਲੜ ਲੱਗਾਂਗੇ ਅਸੀਂ? ਕਿਵੇਂ ਵਾਹਿਗੁਰੂ ਸਾਨੂੰ ਤਰਸ ਕਰੇਗਾ ਸਾਡੇ ਤੇ? ਮਹਾਰਾਜ ਕਹਿੰਦੇ ਸੁਖ ਨਿਧਾਨ ਪ੍ਰੀਤਮ ਪ੍ਰਭ
मेरे अगनत गुण ठाकुर प्रभ तेरे मोहे अनाथ तुमरी सरनाई कर कृपा हर चरण ते आई प्रभ चित आवे तां कैसी भीड़। जिन्हां बंदिਆਂ ਨੂੰ ਰੱਬ ਚੇਤੇ ਆਉਣ ਲੱਗ ਪੈਂਦਾ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਭੀੜ ਨਹੀਂ ਪੈਂਦੀ। ਗੱਲ ਚੇਤੇ ਆਉਣ ਦੀ ਹੈ। ਪ੍ਰਭ ਚਿਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਦੁੱਖ ਚਲੇ ਗਏ। ਜਾ ਕੇ ਸੰਗ ਸਦਾ ਪ੍ਰਭ ਬਸੈ। ਅੱਗੇ ਮਹਾਰਾਜ ਇੱਕ ਬਚਨ ਪੜ੍ਹ ਕੇ ਫਿਰ ਆਪਾਂ ਪੜ੍ਹਦੇ ਹਾਂ ਅੱਗੇ। ਕਹਿੰਦੇ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੁਹਤਾਜ। ਬੰਦਾ ਮਥਾਜ ਹੀ ਝੋਲੀ ਚੱਕ ਕੇ ਉਦਣ ਬਣਦਾ ਜਿੱਦਣ ਰੱਬ ਨੂੰ ਭੁੱਲ ਜਾਂਦਾ। ਮੁਹਤਾਜ ਬਣ ਜਾਣਾ, ਕਿਸੇ ਦੇ ਆਸਰੇ ਰਹਿਣ ਵਾਲਾ ਹੋ ਜਾਣਾ ਵੀ ਮੇਰਾ ਤਾਂ ਯਾਰ ਇਹਦੇ ਤੋਂ ਬਿਨਾਂ ਸਰਦਾ ਹੀ ਨਹੀਂ, ਮੈਂ ਤਾਂ ਇਹਦਾ ਮੁਹਤਾਜ ਹਾਂ। ਜਿੱਦਣ ਬੰਦਾ ਰੱਬ ਨੂੰ ਭੁਲਾ ਦਿੰਦਾ ਨਾ, ਰੱਬ ਤੋਂ ਆਸ ਤਿਆਗ ਦਿੰਦਾ ਉਦਣ ਬੰਦਾ ਫਿਰ ਝੋਲੀ ਚੁੱਕ ਜਾ ਬਣ ਜਾਂਦਾ। ਕਦੇ ਕਿਸੇ ਦੇ ਅੱਗੇ ਤਰਲਾ ਮਾਰਦਾ ਫਿਰਦਾ, ਕਦੇ ਕਿਸੇ ਦੇ ਅੱਗੇ ਹਾੜੇ ਮਿਹਨਤ ਕੱਢਦਾ ਫਿਰਦਾ, ਕਦੇ ਕਿਸੇ ਦੇ ਅੱਗੇ। ਜਿਹੜਾ ਬੰਦਾ ਰੱਬ ਦਾ ਬਣ ਜਾਂਦਾ ਹੈ, ਜਿਹੜਾ ਪਰਮਾਤਮਾ ਦਾ ਬਣ ਜਾਂਦਾ, ਉਹਨੂੰ ਕਿਸੇ ਦੀ ਮੁਹਤਾਜਗੀ ਝੱਲਣ ਦੀ ਲੋੜ ਨਹੀਂ ਪੈਂਦੀ। ਉਹ ਮਹਾਰਾਜ ਦੀ ਕਿਰਪਾ ਦੇ ਨਾਲ ਉਦਾਂ ਹੀ ਬੇਅੰਤ ਉਹਦੇ ਤੇ ਮਹਾਰਾਜ ਕਿਰਪਾ ਕਰ ਦਿੰਦੇ ਉਹਨਾਂ ਦੇ ਉੱਤੇ ਜਿਹੜੇ ਮਹਾਰਾਜ ਦਾ ਨਾਮ ਜਪਣ ਵਾਲੇ ਹਨ, ਬੰਦਗੀ ਕਰਨ ਵਾਲੇ ਆ। ਮਹਾਰਾਜ ਕਿਰਪਾ ਕਰਦੇ ਹਨ। ਸਰਬ ਸੁਖ ਪਾਵੇ, ਸਰਬ ਸੁਖ ਪਾਵੇ, ਸਰਣੀ ਆਵੇ, ਸਰਣੀ ਆਵੇ, ਸਰਣੀ ਆਵੇ, ਸਰਣੀ ਆਵੇ, ਸਰਬ ਸੁਖ ਸੁਖ ਪਾਵੇ, ਜੋ ਸ਼ਰਣੀ ਆਵੇ, ਸਰਬ ਸੁਖ ਪਾਵੇ, ਜੋ ਸ਼ਰਣੀ ਆਵੇ।
ਸੁਖ ਪਾਵੈ ਜੋ ਸ਼ਰਨੀ ਆਵੈ। ਸੁਖ ਪਾਵੈ ਜੋ ਸ਼ਰਣੀ ਆਵੈ, ਸਰਬ ਸੁਖ ਪਾਵੈ ਜੋ ਸ਼ਰਣੀ ਆਵੈ, ਸ਼ਰਣੀ ਆਵੈ, ਸ਼ਰਣੀ ਆਵੈ, ਸ਼ਰਣੀ ਆਵੈ, ਸ਼ਰਣੀ ਆਵੈ,
ਸਰਬ ਸੁਖ ਪਾਵੈ ਜੋ ਸ਼ਰਣੀ ਆਵੈ ਸਰਬ ਸੁਖ ਪਾਵੈ ਜੋ ਸ਼ਰਣੀ ਆਵੈ ਸਰਬ ਸੁਖ ਪਾਵੈ ਜੋ ਸ਼ਰਣੀ ਆਵੈ। ਜੋ ਮਹਾਰਾਜ ਦੀ ਸ਼ਰਨ ਆ ਜਾਂਦਾ ਹੈ ਸਾਰੇ ਸੁੱਖ ਮਹਾਰਾਜ ਦੀ ਕਿਰਪਾ ਦੇ ਨਾਲ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਤਿਲ ਨਹੀਂ ਭੰਨੈ ਘਾਲਿਆ ਵਾਹਿਗੁਰੂ ਐਸਾ ਹੈ। ਬੰਦੇ ਦੀ ਤਿਲ ਜਿੰਨੀ ਵੀ ਘਾਲਣਾ ਵਿਅਰਥ ਨਹੀਂ ਜਾਣ ਦਿੰਦਾ। ਤਿਲ ਜਿੰਨੀ ਕਿੰਨੀ ਕੁ ਘਾਲਣਾ ਹੁੰਦੀ ਕਿਤੇ ਥੋੜੀ ਜੀ ਇੱਕ ਵਾਰ ਵਾਹਿਗੁਰੂ ਕਹਿੰਦੇ ਹੋ ਤੁਸੀਂ। ਕੋਈ ਗੁਰੂ ਘਰ ਦੇ ਵਿੱਚ ਕੋਈ ਚੀਜ਼ ਹੈ ਜਿਹੜੀ ਇੱਧਰ ਉੱਧਰ ਪਈ ਹੈ ਉਸ ਨੂੰ ਚੱਕ ਕੇ ਤੁਸੀਂ ਸਹੀ ਜਗ੍ਹਾ ਦੇ ਉੱਤੇ ਰੱਖ ਦਿੰਦੇ ਹੋ। ਤਿਲਕ ਜਿੰਨੀ ਵੀ ਘਾਲਣਾ ਵਾਹਿਗੁਰੂ ਕਿਸੇ ਦੀ ਵਿਅਰਥ ਨਹੀਂ ਜਾਣ ਦਿੰਦਾ। ਮਹਾਰਾਜ ਕਹਿੰਦੇ ਕਿ ਹਰ ਗੁਣ ਨਿਧ ਗਾਏ ਸਹਿਜ ਸੁਭਾਏ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਣਾਈ ਤੂੰ ਪੂਰਨ ਪੁਰਖ ਵਿਧਾਤਾ। ਮਹਾਰਾਜ ਕਹਿੰਦੇ ਕਿ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਜਿਸ ਦੇ ਅੰਦਰ ਗੁਣ ਹੀ ਗੁਣ ਹਨ। ਤੇ ਫਿਰ ਮਹਾਰਾਜ ਕਹਿਣ ਲੱਗੇ ਹਰ ਗੁਣ ਨਿਧ ਗਾਏ ਸਹਿਜ ਸੁਭਾਏ। ਫਿਰ ਜਿਹੜਾ ਬੰਦਾ ਉਹਦੇ ਗੁਣ ਗਾਉਣ ਲੱਗ ਪੈਂਦਾ ਉਹ ਵੀ ਉਹੇ ਜਿਹਾ ਗੁਣੀ ਹੋ ਜਾਂਦਾ ਜਿੱਦਾਂ ਦੇ ਉਹਦੇ ਅੰਦਰ ਗੁਣ ਨੇ ਨਾ। ਪਰਮਾਤਮਾ ਦੇ ਹਰ ਉਹ ਕਹਿੰਦੇ ਹਰ ਕਾ ਸੇਵਕ ਸੋ ਹਰ ਜਿਹਾ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਵਰਗਾ ਪਰਮਾਤਮਾ ਦਾ ਸੇਵਕ ਪਰਮਾਤਮਾ ਵਰਗਾ ਹੀ ਹੋ ਜਾਂਦਾ। ਹੁਣ ਉਹਦੇ ਵਰਗਾ ਹੋਣਾ ਕਿ ਉਹਦੇ ਗੁਣ ਆ ਜਾਣੇ ਬੰਦੇ ਦੇ ਅੰਦਰ। ਜਿਵੇਂ ਵਾਹਿਗੁਰੂ ਦੇ ਅੰਦਰ ਨਿਰਭਉ ਹੈ ਉਹਨੂੰ ਭੈ ਕਿਸੇ ਦਾ ਨਹੀਂ। ਉਹਦਾ ਸੇਵਕ ਹੈ ਜਿਹੜਾ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇੜ। ਤੇ ਇੱਥੋਂ ਤੱਕ ਸਾਨੂੰ ਬੰਦਿਆਂ ਦੀ ਗੱਲ ਦਾ ਛੱਡੋ। ਮਹਾਰਾਜ ਕਹਿੰਦੇ ਮਾਨੁਖ ਕੀ ਕਹੋ ਕੇਤਕ ਬਾਤ ਜਮ ਤੇ ਰੱਖੈ ਦੇਖ ਰਹਾ। ਆ ਬੰਦਿਆਂ ਦੀ ਤਾਂ ਗੱਲ ਹੀ ਛੱਡੋ। ਮਹਾਰਾਜ ਕਹਿੰਦਾ ਜਮਾਂ ਤੋਂ ਹੱਥ ਦੇ ਕੇ ਬਚਾ ਲੈਂਦਾ। ਉਹਨੂੰ ਭਉ ਨਹੀਂ ਰਹਿ ਜਾਂਦਾ ਕਿਸੇ ਦਾ। ਉਹ ਨਿਰਭਉ ਹੈ। ਕਹਿੰਦੇ ਕਿ ਜਦੋਂ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆ ਇੱਕ ਕਬੀਰ ਸਾਹਿਬ ਦਾ ਸ਼ਲੋਕ ਹੈ। ਟਾਈਮ ਵੀ ਬਹੁਤ ਹੋ ਗਿਆ ਆਪਣੇ ਕੋਲ। ਡਾਕਟਰ ਸਾਹਿਬ ਨੇ ਵੀ ਸਮਾਂ ਲਾਉਣਾ ਹੈ। ਮੈਂ 1-2 ਮਿੰਟ ਕਹਿ ਕੇ ਸਮਾਪਤੀ। ਉਦਾਂ ਤਾਂ ਆਪਣਾ 12:15 ਦਾ ਸੀ। ਚਲੋ ਫਿਰ ਵੀ ਮੈਂ 2-4 ਮਿੰਟ ਪਹਿਲਾਂ ਹੀ ਕਰ ਦੂੰਗਾ ਸਮਾਪਤੀ। ਤੇ ਜਦੋਂ ਤੁਸੀਂ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਪੜ੍ਹਦੇ ਹੋ ਗੁਰਬਾਣੀ ਦੇ, ਹੁਣ ਮਹਾਰਾਜ ਦਾ ਬਚਨ ਆਉਂਦਾ। ਉਹ ਕਹਿੰਦੇ ਭੈਰੋ ਭੂਤ ਸੀਤਲਾ ਧਾਵੇ ਖਰ ਬਾਹਨ ਉਹ ਛਾਰ ਉਡਾਵੇ। ਜਿਹੜਾ ਕੋਈ ਭੈਰੋ ਦੀ ਪੂਜਾ ਕਰਦਾ, ਜੇ ਭੈਰੋ ਉਹਦੇ ਤੇ ਬਹੁਤਾ ਖੁਸ਼ ਹੋ ਜੇ ਉਹਨੂੰ ਕੁੱਤਾ ਬਣਨਾ ਪੈ ਜਾਂਦਾ ਕਾਲੇ ਰੰਗ। ਉਹ ਭੈਰੋ ਦੀ ਸਵਾਰੀ ਮੰਨੀ ਜਾਂਦੀ ਨਾ। ਜੇ ਕੋਈ ਭੂਤਾਂ ਦੀ ਪੂਜਾ ਕਰਦਾ ਭੂਤਾਂ ਨੂੰ ਮਨਾਉਣ ਲੱਗ ਪੈਂਦਾ ਉਹ ਬਾਬਰੋਲੇ ਆ ਜਿਹੜੇ ਉਹ ਘੁੰਮਦੇ ਨਹੀਂ ਬਗੂਰੇ ਜਿਹਨਾਂ ਕੋਈ ਬਗੂਰਾ ਵੀ ਕਹਿੰਦੇ ਬਾਬਰੋਲਾ ਵੀ ਕਹਿੰਦੇ। ਉਹ ਬਾਬਰੋਲੇ ਬਣ ਜਾਂਦੇ ਬਗੂਰੇ ਬਣ ਜਾਂਦੇ ਆ। ਫਿਰ ਮਹਾਰਾਜ ਕਹਿਣ ਲੱਗੇ ਜੇ ਕੋਈ ਸ਼ੀਤਲਾ ਦੀ ਪੂਜਾ ਕਰਦਾ। ਸ਼ੀਤਲਾ ਨਾ ਇੱਕ ਦੇਵੀ ਹੈ ਉਹਦੀ ਪੂਜਾ ਕਰਦੇ ਆ ਲੋਕ ਸ਼ੀਤਲਾ ਦੀ। ਸ਼ੀਤਲਾ ਜਿਹੜੀ ਆ ਮੂੰਹ ਦੇ ਉੱਤੇ ਚੇਚਕ ਨਿਕਲ ਜਾਂਦੀ ਹੈ ਨਾ। ਮੂੰਹ ਤੇ ਛਾਲੇ ਜਿਹੇ ਹੋ ਜਾਂਦੇ ਆ ਨਾ ਜਿਹੜੇ। ਤੇ ਇਹਦੇ ਤੋਂ ਬਚਣ ਵਾਸਤੇ ਲੋਕ ਨਾ ਉੱਥੇ ਸ਼ੀਤਲਾ ਦੇ ਜਾ ਕੇ ਮੱਥਾ ਟੇਕਦੇ ਆ ਨਮਸਕਾਰ ਕਰਦੇ। ਉਹ ਕਹਿਣ ਲੱਗੇ ਵੀ ਜੇ ਕੋਈ ਸ਼ੀਤਲਾ ਦੀ ਪੂਜਾ ਕਰਦਾ ਤੇ ਉਹ ਕਹਿਣ ਲੱਗੇ ਗਧਾ ਬਣ ਜਾਂਦਾ। ਜੇ ਕੋਈ ਮਹਾਰਾਜ ਕਹਿਣ ਲੱਗੇ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਅਵਤਰੈ। ਜੇ ਕੋਈ ਦੇਵੀ ਦੀ ਪੂਜਾ ਕਰਦਾ ਹੈ ਦੁਰਗਾ ਆਦਿਕ ਦੀ ਹੋਰ ਕਿਸੇ ਦੀ, ਕਹਿੰਦੇ ਉਹ ਜੇ ਹੁਣ ਬੰਦੇ ਦੇ ਜਨਮ ਦੇ ਵਿੱਚ ਉਹਨੂੰ ਹੁਣ ਜੇ ਮਨੁੱਖਾ ਜਨਮ ਦੀ ਜੂਨ ਮਿਲੀ ਹੈ ਗਾਹਾਂ ਤੋਂ ਅਗਲੀ ਵਾਰੀ ਉਹਨੂੰ ਇਸਤਰੀ ਦੀ ਜੂਨ 'ਚ ਪੈਣਾ ਪੈ ਜਾਂਦਾ। ਜਿੱਦਾਂ ਦੀ ਕੋਈ ਪੂਜਾ ਕਰਦਾ ਉਦਾਂ ਦਾ ਹੀ ਉਹਨੂੰ ਬਣਨਾ ਪੈਂਦਾ ਗਾ। ਮਹਾਮਾਈ ਕੀ ਪੂਜਾ ਕਰੇ ਨਰ ਸੇ, ਨਰ ਕਹਿੰਦੇ ਨੇ ਬੰਦੇ ਨੂੰ, ਨਾਰ ਕਹਿੰਦੇ ਨੇ ਇਸਤਰੀ। ਕਹਿੰਦੇ ਨਰ ਸੇ ਨਾਰ ਹੋਏ ਅਵਤਰੈ। ਉਹ ਪੁਰਸ਼ਾਂ ਤੋਂ ਅਗਲੀ ਜੂਨ ਹੈ ਜਿਹੜੀ ਇਸਤਰੀ ਵਾਲੀ ਭੋਗ ਲੈਂਦਾ। ਮਤਲਬ ਜਿੱਦਾਂ ਦਾ ਜੇ ਕੋਈ ਪਰਮਾਤਮਾ ਦੀ ਭਗਤੀ ਕਰਦਾ ਹੈ, ਜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਦਾ ਹੈ, ਉਹਦਾ ਆਰਾਧਨ ਕਰਦਾ ਹੈ, ਉਹ ਫਿਰ ਉਲਟ ਕੇ ਇਹੋ ਮਨ ਉਲਟ ਸਨਾਤਨ ਹੁਆ। ਜਾਂ ਪੜਦੇ ਨਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮਾਹੇ। ਪਾਣੀ ਦੀ ਹੋਈ ਲਹਿਰ ਜਿਵੇਂ ਉੱਠੀ ਹੋਈ ਲਹਿਰ ਪਾਣੀ ਵਿੱਚ ਮਿਲ ਜਾਂਦੀ ਹੈ ਨਾ, ਉਹਨਾਂ ਚੋਂ ਅੰਤਰ ਨਹੀਂ ਰਹਿ ਜਾਂਦਾ ਕੋਈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੀ ਪੂਜਾ ਕਰਦੇ ਪਰਮਾਤਮਾ ਦਾ ਸਿਮਰਨ ਕਰਦੇ ਆ ਉਹ ਜਿਉਂਦੇ ਜੀ ਉਹਦੇ ਵਰਗਾ ਬਣ ਜਾਂਦੇ। ਇੱਕ ਤਾਂ ਹੁੰਦਾ ਨਾ ਉਲਟ ਕੇ ਮਰ ਕੇ ਉਹ ਹੋ ਜਾਣਾ, ਨਹੀਂ ਉਹ ਜੀਵਨ ਜਿਉਂਦੇ ਜੀ ਉਸ ਦਾ ਸਰੂਪ ਬਣ ਜਾਂਦੇ। ਉਹੀ ਗੁਣ ਉਹਨਾਂ ਦੇ ਅੰਦਰ ਆ ਜਾਂਦੇ ਆ। ਇੱਥੋਂ ਤੱਕ ਪੜ੍ਹਦੇ ਨਾ ਤੁਸੀਂ ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ
ਨਹੀਂ ਮਰਦਾ, ਉਹਦੀ ਅਵਸਥਾ ਐਡੀ ਉਹ ਬਣ ਜਾਂਦੀ, ਉਹ ਪਰਮਾਤਮਾ ਦਾ ਸਰੂਪ ਬਣ ਜਾਂਦੇ ਆ। ਇਸ ਤਰੀਕੇ ਨਾਲ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਨੇ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਸਰਵਣ ਕੀਤਾ। ਹੋਈਆਂ ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜੀ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਮਨਦੀਪ ਸਿੰਘ ਜੀ, ਜੋ ਮੁੱਖ ਦੇ ਸੇਵਾਦਾਰ ਹਨ ਬਰੈਡੇ ਗੁਰਦੁਆਰਾ ਸਾਹਿਬ ਦੇ। ਇਹਨਾਂ ਨੇ ਹੀ ਸਾਰਾ ਅਖੰਡ ਪਾਠ ਦਾ ਵੀ ਅਰੇਂਜ ਕੀਤਾ ਹੈ। ਸਾਰਾ ਅਸੀਂ ਇਹਨਾਂ ਦੇ ਪਰਿਵਾਰ ਵੱਲੋਂ ਤਹਿ ਦਿਲੋਂ ਰਿਣੀ ਹਾਂ। ਔਰ ਬਹੁਤ ਹੀ ਯੋਗ ਸਮੇਂ 'ਚ ਔਰ ਯੋਗ ਸ਼ਬਦਾਂ ਨਾਲ ਇਹਨਾਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਹੈ। ਤੇ ਹੁਣ ਇੱਕ ਸ਼ਬਦ ਲਈ, ਕਿਉਂਕਿ ਜਦੋਂ ਸਿੰਘਾਂ ਨੂੰ ਅਸੀਂ ਦੇਖਦੇ ਹਾਂ ਤਾਂ ਫਿਰ ਮਨ ਕਰਦਾ ਹੈ ਕਿ ਉਹ ਜ਼ਰੂਰ ਹੋਵੇ। ਸਾਡਾ ਨੌਜਵਾਨ ਜੀਵਨ ਸਿੰਘ, ਗੁਰਵਿੰਦਰ ਸਿੰਘ ਤੇ ਓਂਕਾਰ ਸਿੰਘ ਇੱਕ ਸ਼ਬਦ ਦੀ ਹਾਜ਼ਰੀ ਲਵਾਉਣਗੇ। ਦੋਨੋਂ ਹੀ ਵੀਰ ਜਿਹੜੇ ਨੇ ਇੱਕ ਇੱਕ ਸ਼ਬਦ ਦੀ ਹਾਜ਼ਰੀ ਲਵਾਉਣਗੇ। ਜੀ ਦਿਲ ਤਾਂ ਕਰਦਾ ਵੀ ਸੁਣੀ ਜਾਈਏ, ਪਰ ਸਮਾਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਆ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਇੱਕ ਸ਼ਬਦ ਦੀ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੂੰ ਸਮਰਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ, ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ, ਸਦਾ ਨਾਨਕ ਕੀ ਅਰਦਾਸ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਜੇ ਸਤਿਗੁਰ ਨਦਰ ਕਰੇ, 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 ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਨਿਮਖ ਏਕ
ਗਏ ਤਿਨ ਸਤਿਗੁਰ ਚਰਨ ਗਏ ਤਿਨ ਸਤਿਗੁਰ ਚਰਨ ਗਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਗਾਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਜਿਸ ਲਿਖਿਆ ਹੋਵੇ ਮਤ ਜਿਸ ਲਿਖਿਆ ਹੋਵੇ ਮਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ मेरे मन एक स्यो मेरे मन एक स्यो एक स्यो चेत लाए एक स्यो चेत लाए एक बिन सब तंद है एक बिन सब तंद है सब मिथ्या मोह माए सब मिथ्या मोह माए लख खुशियाँ पातशाहियाँ जे सतगुर नदर करे लख खुशियाँ पातशाहियाँ जे सतगुर नदर करे सफल मूरत सफला कड़ी सच्चे नाल प्यार सफल मूरत सफला कड़ी जित सच्चे नाल प्यार जित सच्चे नाल प्यार जित सच्चे नाल प्यार सफल मूरत सफला कड़ी
हर का नाम आधार, बहा पकड़ गुर काटिया, सोई उतरे अपार। थान सुहावा पवित्र है, जिथे संत सभा, तोई तिस हीरो मिले, जिन पूरा गुरु लभा। नानक बता कर कहाँ, जिथे मृत ना जन्म जरा, जिथे मृत ना जन्म जरा, जिथे मृत ना जन्म जरा। लख खुशियां पातशाहियां, जे सतगुर नदर करे। लख खुशियां पातशाहियां, जे सतगुर नदर करे। जे सतगुर नदर करे, 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 जे सतगुर नदर करे। लख खुशियां पातशाहियां, जे सतगुर नदर करे, जे सतगुर नदर करे, जे सतगुर नदर करे। नदर करे वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। घर बाहर तेरा परवासा, तू जन के है संग, कर कृपा प्रीतम प्रभ अपने, नाम जपो हर रंग। इस शरीर दे विच भी ਇਹ ਵੀ ਸਾਡਾ ਘਰ ਹੈ, ਤੇ ਜਿਹੜੇ ਘਰ ਦੇ ਵਿੱਚ ਅਸੀਂ ਮਹਾਰਾਜ ਦੇ ਪ੍ਰਤੱਖ ਦਰਸ਼ਨ ਕਰ ਰਹੇ ਹਾਂ ਉਹ ਵੀ ਸਾਡਾ ਘਰ ਹੈ। ਕਹਿੰਦੇ ਜਿਹੜਾ ਮਹਾਰਾਜ ਦਾ ਸਹਾਰਾ ਲੈ ਲੈਂਦਾ ਹੈ ਨਾ, ਆਧਾਰ ਬਣਾ ਲੈਂਦਾ, ਸੱਚਾ ਨਾਮ ਮੇਰਾ ਆਧਾਰ, ਫਿਰ ਉਹਨੂੰ ਘਰ ਵੀ ਬਾਹਰ ਵੀ ਆਗੇ ਵੀ ਹਾਲਤ 'ਚ ਵੀ ਪਲਤ 'ਚ ਵੀ ਸਭ ਜਗ੍ਹਾ ਮਹਾਰਾਜ ਉਹਨੂੰ ਸਹਾਰਾ ਦੇ ਕੇ ਬਚਾ ਲੈਂਦੇ ਨੇ। ਸੋ ਆਪਾਂ ਹੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਕਲਯੁਗੀ ਜੀਵ ਹਾਂ। ਕਈ ਵਾਰੀ ਗੁਰਦੁਆਰੇ ਨਹੀਂ ਜਾਣ ਹੁੰਦਾ, ਕਈ ਵਾਰੀ ਸਾਡੇ ਤੋਂ ਪਾਠ ਨਹੀਂ ਹੁੰਦਾ, ਕਈ ਵਾਰੀ ਸੰਗਤ ਨਹੀਂ ਹੁੰਦੀ, ਪਰ ਇੱਕ ਚੀਜ਼ ਜੇ ਆਪਾਂ ਆਪਣੇ ਮਨ ਦੇ ਵਿੱਚ ਦ੍ਰਿੜ ਕਰ ਲਈਏ ਕਿ ਜਦੋਂ ਉੱਠਣਾ ਉਦੋਂ ਵੀ ਸ਼ੁਕਰਾਨਾ, ਜਦੋਂ ਭੋਜਨ ਛਕਣਾ ਉਦੋਂ ਵੀ ਸ਼ੁਕਰਾਨਾ, ਜਦੋਂ ਗੱਡੀ 'ਚ ਬਹਿਣਾ ਉਦੋਂ ਵੀ ਸ਼ੁਕਰਾਨਾ, ਜਦੋਂ ਸੌਣ ਲੱਗਣਾ ਉਦੋਂ ਵੀ ਸ਼ੁਕਰਾਨਾ, ਤੇ ਅਰਦਾਸ ਕਰਨੀ ਹੈ ਮਹਾਰਾਜ ਸਾਨੂੰ ਨਹੀਂ ਪਤਾ ਕਿਵੇਂ ਭਗਤੀ ਹੁੰਦੀ ਤੇਰੀ, ਪਰ ਤੂੰ ਕਿਰਪਾ ਕਰ, ਬਖਸ਼ਿਸ਼ ਕਰ। ਜੇ ਤੂੰ ਬਖਸ਼ਿਸ਼ ਕਰੇਗਾ ਤੇ ਅਸੀਂ ਭਗਤੀ ਵੀ ਕਰ ਲਾਂਗੇ। ਸੋ ਆਓ ਸਾਰੇ ਇਸ ਸ਼ਬਦ ਨੂੰ, ਕਿਉਂਕਿ ਜੀਵਨ ਸਿੰਘ ਹਰੀ ਭਾਈ ਸਾਹਿਬ ਹਰੀ ਤੇ ਪ੍ਰੋਫੈਸ਼ਨਲ ਨੇ, ਆਪਾਂ ਤੇ ਨਿਮਾਣੇ ਜਿਹੇ ਆ, ਪਰ ਇਹ ਸ਼ਬਦ ਦੀ ਹਾਜ਼ਰੀ ਭਰਨਾ ਚਾਹੁੰਦਾ, ਮਨ ਦੇ ਵਿੱਚ ਇੱਛਾ ਸੀਗੀ। ਸੋ ਆਓ ਸਾਰਿਆਂ ਨੇ ਰਲ ਕੇ ਸ਼ਬਦ ਦੀ ਹਾਜ਼ਰੀ ਭਰੀਏ। ਆਪਣੇ ਕੋਲ 2-3 ਮਿੰਟ ਹੀ ਨੇ, 2-3 ਮਿੰਟ ਦੀ ਸਮਾਪਤੀ ਕਰਾਂਗੇ। ਆਓ ਜੀ ਸਾਰੇ। ਕਰ ਆਨੰਦ।
ਕਰ ਆਨੰਦ ਹਮਾਰੇ, ਕਰ ਆਨੰਦ ਹਮਾਰੇ, ਕਰ ਆਨੰਦ ਹਮਾਰੇ, ਕਰ ਆਨੰਦ ਹਮਾਰੇ। ਸਾਰੇ ਜਪੋ ਜੀ, ਕਰ ਆਨੰਦ ਹਮਾਰੇ, ਕਰ ਆਨੰਦ ਹਮਾਰੇ,
ਇਤਨੇ ਕਿ ਹਾਜ਼ਰੀ ਪ੍ਰਵਾਨ ਕਰਨੀ। ਸੰਗਤ ਜੀ ਆਓ ਫਤਿਹ ਵਿੱਚ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਜੀਵਨ ਸਿੰਘ ਜੀ ਤੇ ਗੁਰਵਿੰਦਰ ਸਿੰਘ ਜੀ। ਜੀਵਨ ਸਿੰਘ ਉਹ ਜਿਹਨਾਂ ਨੂੰ ਦਿਲ ਕਰਦਾ ਹੈ ਕਿ ਸੁਣੀ ਜਾਈਏ। ਸਤਿਗੁਰੂ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਤੇ ਜੋ ਕਿ ਸਾਡਾ ਫਿਊਚਰ ਹੈ ਉਹ ਸਾਡੇ ਵਿੱਚ ਹੁਣ ਨਵੇਂ 2 ਬੱਚੇ, ਸਾਡੀ ਦੋਤੀ ਪੋਤੀ ਕਿਰਪਾ ਕੌਰ। ਪਹਿਲਾਂ ਅਸੀਂ ਉਹਨਾਂ ਤੋਂ ਛੋਟਾ ਜਿਹਾ ਸ਼ਬਦ ਸਰਵਣ ਕਰਾਂਗੇ। ਉਪਰੰਤ ਸਾਡਾ ਯੋਧਾ ਮੈਰੀਲੈਂਡ ਤੋਂ ਚੱਲ ਕੇ ਜਿਹੜਾ ਹੈ ਉਹ ਚੇਚੇ ਤੌਰ ਤੇ ਸਾਡੇ ਕੋਲ ਪਹੁੰਚਿਆ ਹੈ, ਅਜੇ ਸਿੰਘ। ਉਸ ਤੋਂ ਬਾਅਦ ਇਹ ਪੰਥ ਦਾ ਬੱਚਾ ਹੈ ਗੁਰੂ ਦੀ ਕਿਰਪਾ ਨਾਲ। ਉਸ ਤੋਂ ਬਾਅਦ ਉਹਨਾਂ ਕੋਲ ਇੱਕ ਛੋਟਾ ਜਿਹਾ ਸ਼ਬਦ ਸਰਵਣ ਕਰਾਂਗੇ। ਸਾਧ ਸੰਗਤ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ 1:30 ਵਜੇ ਤੱਕ ਸਮਾਪਤੀ ਹੋ ਜਾਵੇ। ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀਓ, ਇਹ ਸਨ ਸਾਡੀ ਬੱਚੀ ਕਿਰਪਾ ਕੌਰ, ਜਿਨੇ ਸੰਗਤਾਂ ਨੂੰ ਸ਼ਬਦ ਨਾਲ ਨਿਹਾਲ ਕੀਤਾ ਹੈ। ਹੁਣ ਸਾਡਾ ਯੋਧਾ ਅਜੇਪਾਲ ਸਿੰਘ, ਜਿਹੜਾ ਉਚੇਚੇ ਤੌਰ ਤੇ ਅਸੀਂ ਮੈਰੀਲੈਂਡ ਤੋਂ ਸੱਦਿਆ ਹੈ,
ਆਪਣੀ ਛੋਟੀ ਭੈਣ ਰਾਜਦੀਪ ਗਿੱਲ ਉਹਨਾਂ ਨੂੰ ਬੇਨਤੀ ਕਰਕੇ ਕਿ ਲੈ ਕੇ ਆਓ ਜ਼ਰੂਰ। ਹੁਣ ਉਹ ਸ਼ਬਦ ਦੀ ਇੱਕ ਸ਼ਬਦ ਦੀ ਹਾਜ਼ਰੀ ਲਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank
ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਸਾਡਾ ਭਵਿੱਖ, ਜਿਨ੍ਹਾਂ ਨੂੰ ਦੁਸ਼ਮਣ ਸਾਡਾ ਜਿਹੜਾ ਹੈ ਉਹ ਖਤਮ ਕਰਨ ਲਈ ਤੁਲਿਆ ਹੋਇਆ ਹੈ। ਬੱਚੀ ਛੋਟੀ ਕਿਰਪਾ ਕੌਰ ਤੇ ਸਾਡੇ ਯੋਧੇ ਨੇ ਜਿਹੜਾ ਹੈ ਅਜੇ ਸਿੰਘ, ਭਾਈ ਅਜੇ ਸਿੰਘ ਨੇ ਉਹ ਦੱਸਿਆ ਹੈ ਕਿ ਅਸੀਂ ਕੌਣ ਹੈ, ਕਿਸ ਦੀ ਸਾਡੇ ਤੇ ਕਿਰਪਾ ਹੈ। ਤੇ ਹੁਣ ਜਿਨ੍ਹਾਂ ਨੂੰ ਅਸੀਂ ਉਡੀਕ ਕਰ ਰਹੇ ਹਾਂ, ਜਿਹੜੇ ਕਿ ਇਸ ਘਰ ਦੇ ਸਾਡੇ ਮੋਢੀ ਹਨ, ਔਰ ਕਰਮਵੀਰ ਜਿਹੜਾ ਹੈ ਉਹ ਇਹਨਾਂ ਦੇ ਹੱਥਾਂ 'ਚ ਹੀ ਜੰਮਿਆ ਹੈ। ਤੇ ਇਹਦੇ ਪਿਤਾ ਜੀ ਸਨ ਜਿਹੜੇ ਕਰਮਵੀਰ ਦੇ, ਉਹ ਹਾਸੇ ਨਾਲ ਕਿਆ ਕਰਦੇ ਸਨ ਕਿ ਡਾਕਟਰ ਸਾਹਿਬ ਇਹਨੂੰ ਵੱਡਾ ਕਰਕੇ ਤੇ ਤੁਹਾਨੂੰ ਸੇਵਾ ਲਈ ਦੇ ਦੇਣਾ। ਕਿ ਉਸੇ ਤਰੀਕੇ ਨਾਲ ਹੀ ਇਹ ਸਾਡੀ ਭੈਣ ਪਰਮਜੀਤ ਕੌਰ, ਇਹ ਸਾਰੇ ਜਿਹੜੇ ਹਨ, ਔਰ ਡਾਕਟਰ ਸਾਹਿਬ ਦੀ ਇਹਨਾਂ ਨੂੰ ਇਸ ਪਾਸੇ ਰੱਖਣ ਵਿੱਚ ਉਹ ਬਹੁਤ ਵੱਡੀ ਦੇਣ ਹੈ। ਔਰ ਸਾਡੇ ਵੱਲੋਂ ਜਿਹੜੇ ਮੈਂ ਸਮਝਦਾ ਕਿ ਸਾਡੇ ਪਰਿਵਾਰ ਦੇ ਨਹੀਂ, ਇਹ ਪੰਥ ਪਰਿਵਾਰ ਦੇ ਮੁਖੀ ਹਨ। ਤੇ ਆਓ ਉਹਨਾਂ ਕੋਲੋਂ ਅਸੀਂ ਜੋ ਵੀ ਸਤਿਗੁਰੂ ਬਖਸ਼ਿਸ਼ ਹੈ ਉਹਨਾਂ ਦੇ ਗੁਰੂ ਦੀ, ਕਿ ਕਹਿਣ ਲਈ ਨਹੀਂ, ਉਹ ਵਾਕਿਆ ਹੀ ਗੁਰੂ ਦੀ ਕਿਰਪਾ ਨਾਲ ਪੰਥ ਦੇ ਹਰ ਪੱਖ ਤੋਂ ਵਿਦਵਾਨ ਹਨ। ਤੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਉਹ ਬਾਕੀ ਸਾਂਝ ਪਾਉਣੀ ਹੈ ਉਹਦੇ ਲਈ, ਜੋ 17 ਅਗਸਤ ਨੂੰ ਰੈਫਰੈਂਡਮ ਹੋ ਰਿਹਾ ਹੈ, ਉਹਦੇ ਲਈ ਵੀ ਸੰਗਤਾਂ ਨੂੰ ਬੇਨਤੀ ਕਰਨ। ਆਓ ਹੁਣ ਡਾਕਟਰ ਸਾਹਿਬ ਦੇ ਪ੍ਰਵਚਨ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परमेश्वर दत्ता बन्ना, दुख रोग का डेरा पन्ना, आनंद करे नर नारी, हर हर प्रभ कृपा तारी। संतो सुख होआ सब थाई, पार ब्रह्म पूरन परमेश्वर, रब रहा सब नी जाई। तुर की बाणी आई, तिन सगली चिंत मिटाई। दयाल पुरख मेहरबाना, हर नानक साच वखाना। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ। कुछ मौके ऐसे हुंदे ने जिथे तुसी ना चाहुंदिया होया भी जज्बात दे वहण विच बह जांदे हो। और बहुत बार ਜਦੋਂ ਤੁਸੀਂ ਪਬਲਿਕ ਸਟੇजेस ਤੋਂ ਜਾਂ ਪੰਥਕ ਸਟੇजेस ਤੋਂ ਐਡਰੈਸ ਕਰਦੇ ਹੋ, ਕਿਸੇ ਇਸ਼ੂ ਦੇ ਉੱਤੇ ਫੋਕਸਡ ਗੱਲ ਹੁੰਦੀ ਹੈ, ਪਰ ਜਦੋਂ ਤੁਹਾਡੇ ਚਾਰ ਚਫੇਰੇ ਇੱਕ ਮੁਸ਼ਕਲਾਂ ਦਾ ਪਹਾੜ ਵੀ ਹੋਏ, ਫਿਰ ਤੁਹਾਡੇ ਸਾਹਮਣੇ ਉਹ ਯੋਧੇ ਹੋਣ ਜਿਨ੍ਹਾਂ ਨੇ ਉਹਨਾਂ ਮੁਸ਼ਕਲਾਂ ਦੇ ਪਹਾੜਾਂ ਨੂੰ ਟੱਪਿਆ, ਗੁਰੂ ਦੇ ਉੱਤੇ ਭਰੋਸਾ ਰੱਖਿਆ, ਸਿਦਕ ਰੱਖਿਆ, ਭਾਰੀ ਚੈਲੰਜਸ ਦੇ ਬਾਵਜੂਦ ਦੁਨਿਆਵੀ ਤੌਰ ਤੇ ਜਿਹਨੂੰ ਸਕਸੈਸ ਸਟੋਰੀ ਕਹਿੰਦੇ ਨੇ, ਮੀਡੀਆ ਦੀ ਦੁਨੀਆ 'ਚ ਇਹਨੂੰ ਹਿਊਮਨ ਇੰਟਰਸਟ ਸਟੋਰੀ ਵੀ ਕਹਿੰਦੇ ਨੇ। ਮੈਂ ਸਮਝਦਾ ਕਿ ਭਾਈ ਨਰਿੰਦਰ ਸਿੰਘ ਜੀ ਦਾ ਪਰਿਵਾਰ, ਭਾਈ ਸਤਵਿੰਦਰ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਫੂਲਾ ਸਿੰਘ ਕਹਿੰਦੇ ਸੀ, ਬੀਬੀ ਪਰਮਜੀਤ ਕੌਰ, ਉਹਨਾਂ ਦੇ ਸੁਪੁੱਤਰ ਕਰਮਵੀਰ ਸਿੰਘ, ਇਹਨਾਂ ਦੇ ਜੀਵਨ ਦੀ ਕਹਾਣੀ ਲਗਭਗ ਜੇ 1/4 ਸੈਂਚਰੀ ਬੈਕ ਮੈਂ ਜਾ ਕੇ ਦੇਖਾਂ ਤੇ ਇਹ ਸਿੱਖੀ ਸਿਦਕ ਦੀ ਕਹਾਣੀ ਵੀ ਹੈ, ਗੁਰੂ ਵੱਲੋਂ ਪਾਏ ਬੜੇ ਕਰੜੇ ਪਰਚਿਆਂ ਚੋਂ ਕੱਢਣ ਦੀ ਕਹਾਣੀ ਵੀ ਹੈ, ਤੇ ਜਿਹੜੀ ਸਿੱਖ ਸਪਿਰਿਟ ਹੈ, ਰੈਜ਼ਿਲੀਅੰਸ ਦੀ, ਹਾਰ ਨਾ ਮੰਨਣ ਦੀ, ਚੈਲੰਜ ਕਰਨ ਦੀ, ਡਿਫਾਇੰਸ ਦੀ, ਤੇ ਗੁਰੂ ਤੇ ਭਰੋਸਾ ਰੱਖ ਕੇ ਅੱਗੇ ਵਧਣ ਦੀ, ਇਹ ਉਸ ਦੀ ਕਹਾਣੀ ਵੀ ਹੈ। ਇਹ ਕੋਈ ਨਿੱਜੀ ਕਿਸੇ ਦੀ ਨਾ ਸੋਭਾ ਹੈ, ਨਾ ਕਿਸੇ ਦੀ ਪ੍ਰਸ਼ੰਸਾ ਹੈ। ਇਹ ਇਨਫੈਕਟ ਜਦੋਂ ਅਸੀਂ ਬੀਤੇ ਆਪਣੇ ਇਤਿਹਾਸ ਦੇ ਅੰਦਰ ਵੀ ਦੇਖਦੇ ਹਾਂ ਤੇ ਬਹੁਤ ਸਾਰਾ ਕੁਝ ਐਸਾ ਹੈ ਜਿਸ ਨੂੰ ਜਦੋਂ ਅਸੀਂ ਕਰੰਟ ਪਿਛਲੇ ਘੱਟੋ ਘੱਟ 4 ਦਹਾਕਿਆਂ ਦੇ ਸੰਘਰਸ਼ ਦੇਖਦੇ ਹਾਂ ਜੂਨ 84 ਤੋਂ ਬਾਅਦ, ਤੇ ਫਿਰ ਉਹ ਰਿਮਾਈਂਡਰ ਵੀ ਹੁੰਦਾ ਹੈ ਕਿ ਇੱਕ ਵਾਰਫੀਲਡ ਜੰਗ ਦਾ ਮੈਦਾਨ ਹੈ, ਜਿਸ ਬਾਰੇ ਜਦੋਂ ਬੇਟਾ ਅਜੈ ਸਿੰਘ ਉਸਨੇ ਗੁਰਬਾਣੀ ਦੇ ਔਰ 10ਵੇਂ ਪਾਤਸ਼ਾਹ ਦੀ ਬਾਣੀ ਦੇ ਸ਼ਬਦ ਪੜ੍ਹੇ, ਤੇ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ, ਸ਼ਲੋਕ 12 ਤੇ ਵਧੀਕ ਸ਼ਲੋਕ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ
ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬੜੇ ਸਾਫ਼ ਅਰਥ ਨੇ ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਗਲੀ ਵਿੱਚ ਜਿਸ ਨੇ ਵੀ ਪੈਰ ਪਾਇਆ ਉਸਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਤੇ ਇਹ ਗਲੀ ਇਸ਼ਕ ਮਿਜ਼ਾਜੀ ਦੀ ਗਲੀ ਨਹੀਂ ਹੈ, ਇਹ ਇਸ਼ਕ ਹਕੀਕੀ ਦੀ ਗਲੀ ਹੈ। ਉਸ ਰੱਬ ਦੇ ਦੁਆਰ ਦੀ ਗੱਲ ਹੈ। ਆਪਣਾ ਆਪਾ ਅਕਾਲ ਪੁਰਖ ਅੱਗੇ, ਗੁਰੂ ਅੱਗੇ ਸਮਰਪਣ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈ ਹੈ। ਇਹ ਕਹਾਣੀ ਹੈ। ਔਰ ਲਗਭਗ 557 ਵਰ੍ਹਿਆਂ ਤੋਂ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ, ਉਹ ਇਤਿਹਾਸ ਉਸ ਧਰਤੀ ਦੇ ਉੱਤੇ ਉਹਨਾਂ ਬਲਕਾਰ ਯੋਧਿਆਂ ਨੇ ਰਚਿਆ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਫਰਮਾਨ ਦੇ ਉੱਤੇ, ਔਰ ਪੁਰਾਣੇ ਪੀਰੀਅਡ 'ਚ ਹੁਣ ਤਾਂ ਪੋਇਟਰੀ ਡਿਫਰੈਂਟ ਹੋ ਗਈ, ਬੜੀ ਪ੍ਰੇਰਨਾ ਵਾਲੀਆਂ ਪੋਇਟਰੀਜ਼, ਖਾਸ ਤੌਰ ਤੇ ਗੁਰਪੁਰਬਾਂ ਦੇ ਮੌਕੇ ਇੱਕ ਦਿਨ ਪਹਿਲਾਂ ਕਵੀ ਦਰਬਾਰ, ਢਾਡੀ ਦਰਬਾਰ, ਸਾਡੀ ਟ੍ਰੇਨਿੰਗ ਉਹਨਾਂ ਦਿਨਾਂ ਦੀ ਹੋਈ ਹੈ। ਤਾਂ ਮੈਨੂੰ ਯਾਦ ਹੈ ਇੱਕ ਬੜੇ ਪ੍ਰੋਮੀਨੈਂਟ ਸ਼ਾਇਰ ਦੇ ਇਹ ਲਫ਼ਜ਼ ਅਕਸਰ ਦੁਹਰਾਏ ਜਾਂਦੇ ਸਨ ਕਿ ਸਿੰਘ ਪੜ੍ਹੇ ਨੇ ਜਿਸ ਸਕੂਲੇ, ਸੀਸ ਉਸ ਦੀਆਂ ਫੀਸਾਂ ਨੇ, ਜਿੱਥੋਂ ਜਰਨੀਆਂ ਸਿੱਖੀਆਂ ਇਹਨਾਂ, ਧਰਮ ਲਈ ਪੀੜਾ ਚੀਸਾਂ ਨੇ, ਪੈਰੀ ਪਈਆਂ ਹੋਣੀਆਂ ਨੂੰ ਇਹ ਦਿੰਦੇ ਆਪ ਅਸੀਸਾਂ ਨੇ, ਖੇਡ ਜਿਨ੍ਹਾਂ ਦੀ ਨਾਲ ਮੌਤ ਦੇ, ਉਹਨਾਂ ਦੀਆਂ ਕੀ ਰੀਸਾਂ ਨੇ, ਇਹੋ ਜਿਹੇ ਮਰ ਜੀਵੜਿਆਂ ਨੂੰ ਕੀ ਕਰਨਾ ਇਹਨਾਂ ਸਰਕਾਰਾਂ ਨੇ, ਜਿੱਦ ਧਰਮ ਦੇ ਲੇਖੇ ਲਾਉਣੀ ਸਿੱਖਿਆ ਇਹ ਸਰਦਾਰਾਂ ਨੇ। ਇਹ ਸਾਡਾ ਇਤਿਹਾਸ ਜੰਗ ਦੇ ਮੈਦਾਨ ਦੇ ਵਿੱਚ ਵੀ ਅਖੀਰਲੇ ਸਾਹ ਤੱਕ ਜੂਝਣ ਦੀ ਗੱਲ, ਜਿਹੜਾ ਕਬੀਰ ਸਾਹਿਬ ਦਾ ਫਰਮਾਨ ਗੁਰਬਾਣੀ ਦੇ ਰਾਹੀਂ ਸਾਨੂੰ ਦ੍ਰਿੜ ਗੁਰੂ ਨੇ ਕਰਵਾਇਆ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਇਹ ਜੇ ਸਾਡੀ ਰਹਿਤ ਮਰਿਆਦਾ ਰਿਮਾਈਂਡਰ ਹੈ ਕਿ ਹਰ ਗੁਰਦੁਆਰਾ ਸਾਹਿਬ 'ਚ ਨਗਾਰਾ ਹੋਣਾ ਚਾਹੀਦਾ ਹੈ, ਜਾਂ ਅਸੀਂ ਨਗਾਰੇ ਦੀ ਚੋਟ ਦੀ ਗੱਲ ਕਰਦੇ ਹਾਂ। ਇਹ ਨਗਾਰਾ ਸਾਡੇ ਅੰਦਰ ਵੀ ਉਸ ਪਿਆਰ ਦਾ, ਨਾਮ ਦਾ ਖੰਡਾ ਖੜਕਾਉਂਦਾ ਹੈ। ਇਹ ਨਗਾਰਾ ਸਾਨੂੰ ਜੰਗ ਦੇ ਮੈਦਾਨ ਵਿੱਚ ਜੂਝਣ ਦੇ ਲਈ ਵੀ ਤਿਆਰ ਕਰਦਾ ਹੈ ਕਿ ਉਸ ਨਗਾਰੇ ਦੇ ਉੱਤੇ ਚੋਟ ਲੱਗੀ ਤੇ ਸੂਰਮੇ ਜੰਗ ਦੇ ਮੈਦਾਨ ਵਿੱਚ ਉਤਰੇ ਤੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ, ਕਬੂ ਨਾ ਛਾੜੈ ਖੇਤ। ਪੁਰਜ਼ਾ ਪੁਰਜ਼ਾ, ਟੁਕੜਾ ਟੁਕੜਾ। ਔਰ ਇਹ ਕਹਾਣੀ ਜੰਗ ਦੇ ਮੈਦਾਨ 'ਚ ਵੀ, ਤੇ ਜਦੋਂ ਸਿੱਖੀ ਦੀ ਪਰਖ ਜਲਾਦ ਜਾਂ ਕਾਜ਼ੀ ਜਾਂ ਫਤਵਿਆਂ ਜਾਂ ਅੱਜ ਦੇ ਇੰਟਰੋਗੇਸ਼ਨ ਸੈਂਟਰਾਂ ਦੀ ਕਹਾਣੀ ਦੇ ਨਾਲ ਜੋੜ ਕੇ ਦੇਖੀਏ, ਤੇ ਫਿਰ ਜੇ ਜਲਾਦ ਗੁੱਟ ਫੜਦਾ ਤੇ ਭਾਈ ਸਾਹਿਬ ਉਸ ਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਮੈਂ ਆਪਣੇ ਮਾਲਕ ਦਾ ਹੁਕਮ ਬਜਾ ਰਿਹਾ, ਤੇਰੇ ਮਾਲਕ ਨੇ ਤੇਰੇ ਕਾਜ਼ੀ ਦਾ ਫਤਵਾ ਬੰਦ ਕੱਟਣ ਦਾ, ਪਹਿਲਾਂ ਮੇਰੇ ਪੋਟੇ ਕੱਟ। ਇਹ ਵੀ ਉਸ ਸਿੱਖੀ ਦੇ ਸਕੂਲ ਦੀ ਪਰਖ ਦੀ ਕਹਾਣੀ ਹੈ। ਤੇ ਫਿਰ ਜੀਵਨ ਸੰਘਰਸ਼। ਬਹੁਤ ਵਾਰ ਮੈਂ ਆਪਣੇ ਪਿਤਾ ਜੀ ਦੇ ਨਾਲ ਜਦੋਂ ਯੰਗਰ ਡੇਜ਼ ਦੇ ਵਿੱਚ ਰੂਹਾਨੀਅਤ ਦੀ ਜਾਂ ਦੁਨੀਆ 'ਚ ਗ੍ਰਸਤ ਔਰ ਉਦਾਸ ਹੋ ਕੇ ਗ੍ਰਸਤ ਤੋਂ ਰੂਹਾਨੀਅਤ ਦੀਆਂ ਉਚਾਈਆਂ ਛੂਹਣ ਦੀ ਗੱਲ ਕਰਦਾ ਸੀ, ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਵੀ ਨਹੀਂ, ਇਹ ਜਿਹੜਾ ਉਦਾਸੀ ਦਾ ਰਸਤਾ ਹੈ, ਦੁਨੀਆ ਤੋਂ ਭੱਜਣ ਦਾ ਰਸਤਾ ਹੈ, ਇਹ ਇੱਕ ਤਾਂ ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ, ਤੇ ਦੂਸਰਾ ਉਹਨਾਂ ਨੇ ਕਿਹਾ ਵੀ ਅਸਲੀ ਪਰਖ ਤਾਂ ਗ੍ਰਸਤ ਵਿੱਚ ਹੁੰਦੀ ਹੈ ਕਿ ਜਦੋਂ ਤੁਸੀਂ ਤੰਗਦਸਤੀ 'ਚੋਂ ਗੁਜ਼ਰਦੇ ਹੋ, ਜਦੋਂ ਤੁਸੀਂ ਸਿਹਤ ਦੇ ਪੱਖ ਤੋਂ ਕਮਜ਼ੋਰ ਹੁੰਦੇ ਹੋ, ਆਰਥਿਕ ਪੱਖ ਤੋਂ ਕਮਜ਼ੋਰ ਹੁੰਦੇ ਹੋ, ਬਹੁਤ ਪਿਆਰਿਆਂ ਦੇ ਨਾਲ ਵਿਛੋੜੇ ਹੁੰਦੇ ਨੇ, ਉਦੋਂ ਤੁਸੀਂ ਕਾਇਮ ਰਹਿ ਸਕਦੇ ਹੋ ਕਿ ਨਹੀਂ। ਇਹ ਅਸਲ ਦੇ ਵਿੱਚ ਰੂਹਾਨੀਅਤ ਦਾ ਟੈਸਟ ਗ੍ਰਸਤ ਦੇ ਵਿੱਚ ਹੈ। ਔਰ ਬਹੁਤ ਵਾਰ ਇਹ ਗੱਲ ਬਹੁਤ ਹਕੀਕਤ ਵਾਲੀ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚ ਟੈਸਟ ਹੁੰਦਾ ਹੈ, ਔਰ ਸ਼ਾਇਦ ਸੱਚ ਦੇ ਉੱਤੇ ਬਹੁਤ ਕੁਝ ਲਿਖਿਆ ਗਿਆ ਹੈ, 5-6 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਹੈ, ਤੁਸੀਂ ਸਾਰੇ ਮਜ਼ਹਬ, ਸਾਰੇ ਫਲਸਫੇ ਫੋਲ ਕੇ ਦੇਖੋ, 4 ਵੱਡੇ ਆਰਗੇਨਾਈਜ਼ਡ ਰਿਲੀਜਨ ਮਿਡਲ ਈਸਟ ਦੇ ਵਿੱਚ ਆਏ, ਜੂਡਾਇਜ਼ਮ, ਕ੍ਰਿਸਚੀਅਨਿਟੀ, ਜ਼ੋਰੈਸਟਰੀਅਨਿਜ਼ਮ, ਇਸਲਾਮ। ਸਾਡੇ ਖਿੱਤੇ ਦੇ ਵਿੱਚ ਵੱਡੇ ਧਰਮ ਬ੍ਰਾਹਮਣ ਧਰਮ ਜਿਹੜਾ ਰਿਗਵੇਦ ਤੋਂ ਸ਼ੁਰੂ ਹੋਇਆ, ਜਿਸ ਦੇ ਲਈ ਅੱਜ ਹਿੰਦੂਤਵਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਬੁੱਧ ਧਰਮ, ਜੈਨ ਧਰਮ, ਤੇ ਉਹਨਾਂ ਸਾਰਿਆਂ 'ਚ ਸਭ ਤੋਂ ਅਖੀਰ 557 ਵਰ੍ਹੇ ਪਹਿਲਾਂ
ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ। ਜਿਹੜਾ ਮੱਧ ਪੂਰਬ ਦੇ 4 ਮਜ਼ਹਬ ਨੇ, ਇਹਨਾਂ ਦੀਆਂ ਪਵਿੱਤਰ ਕਿਤਾਬਾਂ ਕਤੇਬ ਨੇ। ਉਹਨਾਂ ਦੇ ਵਿੱਚ ਜ਼ੋਰੇਬ ਹੈ, ਓਲਡ ਟੈਸਟਾਮੈਂਟ ਹੈ, ਨਿਊ ਟੈਸਟਾਮੈਂਟ ਹੈ ਜਿਹਨੂੰ ਬਾਈਬਲ ਕਹਿੰਦੇ ਨੇ, ਕੁਰਾਨ ਮਜੀਦ ਹੈ ਜਿਹਨੂੰ ਕੁਰਾਨ ਸ਼ਰੀਫ ਕਹਿੰਦੇ ਨੇ, ਜਿਸ ਬਾਰੇ ਬੁੱਲੇ ਸ਼ਾਹ ਨੇ ਕਿਹਾ ਭਾਵੇਂ ਫੋਲ ਕਿਤਾਬਾਂ ਚਾਰੇ। ਜਦੋਂ ਕਤੇਬ ਲਫ਼ਜ਼ ਦਾ ਹਵਾਲਾ ਆਉਂਦਾ ਹੈ ਉਹ ਗੁਰਬਾਣੀ 'ਚ ਹੋਏ, ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਹੋਏ, ਤੇ ਇਹ ਚਾਰੋਂ ਹੀ ਮਜ਼ਹਬ ਜਿਹੜੇ ਨੇ ਮਿਡਲ ਈਸਟ ਦੇ, ਇਹਨਾਂ ਵਾਲੀ ਰੈਫਰੈਂਸ ਹੁੰਦਾ। ਤੇ ਜਦੋਂ ਵੇਦ ਹੈ, ਬੇਸ਼ੱਕ ਰਿਗ ਸ਼ਾਮ ਯਜੁਰ ਅਥਰਵ ਹੈ, ਲੇਕਿਨ ਵੇਦ ਲਰਨਿੰਗ ਦੇ ਨਾਲ ਵੀ ਜੋੜ ਦਿੱਤਾ ਗਿਆ। ਜਦੋਂ ਅਸੀਂ ਪੜ੍ਹਦੇ ਹਾਂ ਕਿ ਜਤ ਪਹਾਰ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ, ਲਰਨਿੰਗ। ਹੁਣ ਜਦੋਂ ਤੁਸੀਂ ਇਹਨਾਂ ਦੋਨਾਂ ਦੇ ਵਿਚਾਲੇ ਦੇਖਦੇ ਹੋ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਆ ਚੁੱਕੇ ਸਨ। ਕਤੇਬ ਵੀ ਐਗਜ਼ਿਸਟ ਕਰਦੇ ਸੀ, ਵੇਦ ਵੀ ਐਗਜ਼ਿਸਟ ਕਰਦੇ ਸੀ। ਉਹਨਾਂ ਦੇ ਵਿੱਚ ਵੀ ਬੜੀ ਅਲਟੀਮੇਟ ਟਰੂਥ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜਾਂ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜੋ ਬੇਤਾਲਿਆ। ਉਸ ਦੇ ਪਰ ਫਰਕ ਕੀ ਹੈ? ਗੁਰਮਤ ਜੀਵਨ ਜਾਚ ਜਾਂ ਸਿੱਖ ਹੋਣ ਜਾਂ ਗ੍ਰਸਤੀ ਜੀਵਨ ਦੇ ਵਿੱਚ ਰਹਿੰਦੇ ਆ, ਸਿੱਖ ਦੀ ਪਰਖ ਕੀ ਹੈ? ਉਹ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਫਰਮਾਨ ਸਾਡੇ ਸਾਹਮਣੇ ਸਪਸ਼ਟ ਕਰਦਾ ਹੈ, ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ। ਕੁਐਸਟ ਹਿਊਮਨ ਬੀਇੰਗ ਸੀ। ਜਦੋਂ ਵੀ ਉਹਨੇ ਆਪਣੀ ਜ਼ਿੰਦਗੀ ਗੁਫਾਫਾਂ ਤੋਂ ਨਿਕਲ ਕੇ ਸ਼ੁਰੂ ਕੀਤੀ, ਉਹ ਡਾਰਵਿਨਿਜ਼ਮ ਰਾਹੀਂ ਆਇਆ ਕਿ ਲਮਾਰਕਿਜ਼ਮ ਰਾਹੀਂ ਆਇਆ ਕਿ ਬਾਈਬਲ ਰਾਹੀਂ ਰੱਬ ਨੇ 7 ਦਿਨਾਂ 'ਚ ਕਿਹਨੂੰ ਕੀ ਬਣਾਇਆ ਸੀ, ਉਸ ਬਹਿਸ 'ਚ ਨਾ ਵੀ ਜਾਈਏ। ਪਰ ਇੱਕ ਗੱਲ ਜਿਹੜੀ ਗੁਰਬਾਣੀ ਨੇ ਅਲਟੀਮੇਟਲੀ ਸਾਨੂੰ ਸਮਝਾਈ ਕਿ ਇਹ ਜਿਹੜਾ ਇਨਸਾਨੀ ਜੀਵਨ ਹੈ, ਇਹ ਬੈਸਟ ਆਫ ਆਲ ਦਾ ਸਪੀਸ਼ੀਜ਼ ਹੈ। ਜੂਨਾ 84 ਲੱਖ ਨੇ, ਵੱਧ ਨੇ, ਘੱਟ ਨੇ, ਇਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਟੈਂਡਰਡ ਹੁੰਦਾ ਹੈ। ਮਤਲਬ ਇਹ ਹੈ ਕਿ ਜੋ ਅਸੀਂ ਬਣੇ ਹੈ, ਅਸੀਂ ਫਾਈਨੈਸਟ ਸਪੀਸ਼ੀਜ਼ ਹੈ ਇਸ ਪਲੈਨਟ ਦੇ ਉੱਤੇ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਕਿ ਸਾਰੀ ਜਿੰਨੀ ਫਾਰਮ ਆਫ ਲਾਈਫ ਹੈ ਤੇਰਾ ਪਾਣੀ ਭਰਦੀ ਹੈ, ਤੇਰੀ ਸਰਦਾਰੀ ਹੈ। ਫਿਰ ਇਹ ਵੀ ਯਾਦ ਦਹਾਨੀ ਦੇ ਜਿਹੜੇ ਹੈ ਸੱਦੇ ਤੇ ਕਿਵੇਂ ਪਹੁੰਚਣਾ, ਉਹ ਇਹ ਇਨਸਾਨ ਦੀ ਜੂਨ 'ਚ ਆਣਾ ਲੋਚਦੇ ਨੇ। ਜਿਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਪਜ ਹਰ ਕੀ ਸੇਵ। ਦੇਵ, ਐਂਜਲਸ, ਫਰਿਸ਼ਤੇ, ਇਹ ਤੁਹਾਨੂੰ ਸਾਰੀਆਂ ਕਹਾਣੀਆਂ ਬਾਈਬਲ ਦੇ ਵਿੱਚ ਕੁਰਾਨ ਮਜੀਦ 'ਚ ਮਿਲਣਗੀਆਂ ਕਿ ਕਿਹੜਾ ਫਰਿਸ਼ਤਾ ਜਾਂ ਕਿਹੜਾ ਜਿੰਨ। ਜਦੋਂ ਜਿੰਨ ਕਿਹਾ ਜਾਂਦਾ, ਸਾਰੇ ਜਿੰਨ ਮਾੜੇ ਨਹੀਂ ਹੁੰਦੇ, ਜਿੰਨਾਤ ਦੇ ਵਿੱਚ ਚੰਗੇ ਜਿੰਨ ਨੇ ਜਿਹੜੇ ਬੈਕ ਐਂਡ ਕਾਲ ਦੇ ਉੱਤੇ ਹੁੰਦੇ ਨੇ, ਤੁਹਾਡੀ ਡਿਵਿਨਿਟੀ ਦੇ ਉੱਤੇ ਤੁਹਾਡੇ ਕੋਲ ਆਉਂਦੇ ਨੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਈਵਨ ਜਿਹੜੇ ਐਂਜਲਸ ਨੇ, ਫਰਿਸ਼ਤੇ ਨੇ, ਉਹ ਵੀ ਉਹਨਾਂ ਦੀ ਕੁਐਸਟ ਹੈ, ਉਹਨਾਂ ਦੀ ਡਿਜ਼ਾਇਰ ਹੈ ਕਿ ਅਸੀਂ ਇਨਸਾਨ ਬਣ ਜਾਈਏ, ਮਨੁੱਖ ਬਣ ਜਾਈਏ। ਇਨਸਾਨੀ ਜੀਵਨ 'ਚ ਸਾਡੇ ਕੋਲ ਅਹਿਸਾਸ ਹੈ, ਸਾਡੇ ਕੋਲ ਪਿਆਰ ਹੈ, ਸਾਡੇ ਕੋਲ ਇੰਨਾ ਕੁਛ ਹੈ, ਇੰਨਾ ਜਿਸ ਨੂੰ ਗੁਰਬਾਣੀ ਨੇ ਤਾਂ ਇਹ ਕਿਹਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਜਦੋਂ ਅਸੀਂ ਬ੍ਰਹਮੰਡ ਕਹਿੰਦੇ ਹਾਂ, ਸਾਡੀ ਇੱਕ ਧਰਤੀ ਹੈ, ਸੋਲਰ ਸਿਸਟਮ ਦਾ ਹਿੱਸਾ ਹੈ, ਉਹ ਅੱਗੋਂ ਗੈਲੈਕਸੀਜ਼ ਬਣਾਉਂਦੀਆਂ ਨੇ। ਗੈਲੈਕਸੀਜ਼ ਚੋਂ ਅੱਗੇ ਕਿੰਨੀਆਂ ਗੈਲੈਕਸੀਜ਼, ਬਿਲੀਅਨਸ ਆਫ ਗੈਲੈਕਸੀਜ਼ ਕਾਸਮੋਸ ਬਣਾਉਂਦੀਆਂ। ਕਾਸਮੋਸ ਬ੍ਰਹਮੰਡ ਹੈ। ਗੁਰੂ ਸਾਹਿਬ ਨੇ ਕਿਹਾ ਵੀ ਇਸ ਸਾਰੇ ਬਿਲੀਅਨਸ ਆਫ ਗੈਲੈਕਸੀਜ਼, ਬਿਲੀਅਨਸ ਆਫ ਸੋਲਰ ਸਿਸਟਮ, ਬਿਲੀਅਨਸ ਆਫ ਪਲੈਨਟਸ, ਉਸ ਦੀ ਉਹਦਾ ਜੋ ਕੁਝ ਵੀ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਉਹੀ ਬਾਡੀ ਦੇ ਵਿੱਚ ਹੈ, ਉਹੀ ਸਰੀਰ ਦੇ ਵਿੱਚ ਹੈ। ਜੋ ਖੋਜੇ ਸੋ ਪਾਏ, ਇਹ ਵੱਖਰੀ ਕਹਾਣੀ ਹੈ। ਔਰ ਇਹ ਅੱਜ ਦੇ ਸਾਡੇ ਰਿਸਰਚਰ ਵੀ ਦੱਸਣਗੇ ਕਿ ਜਿਹੜੇ ਬੈਸਟ ਮਾਈਂਡ ਹਿਊਮਨ ਇੰਟੈਲੀਜੈਂਸ ਨੇ ਪੈਦਾ ਕੀਤੇ, ਕੋਈ ਆਇਨਸਟਾਈਨ ਦਾ ਨਾਮ ਲਏਗਾ, ਕੋਈ ਨਿਊਟਨ ਦਾ ਨਾਮ ਲਏਗਾ, ਕੋਈ ਹੋਰ, ਉਹਨਾਂ ਨੇ ਵੀ ਜਿਹੜਾ ਐਗਜ਼ਿਸਟਿੰਗ ਬ੍ਰੇਨ ਹੈ ਉਹਦਾ ਮੈਕਸਿਮਮ 8% ਯੂਟਿਲਾਈਜ਼ ਕੀਤਾ ਹੈ। ਸਿਰਫ 8%, 92% ਈਵਨ ਉਹਨਾਂ ਦਾ ਵੀ ਅਨਐਕਸਪਲੋਰਡ ਹੈ। ਤੇ ਅਸੀਂ ਤਾਂ ਬਹੁਤ ਸਾਰੇ ਐਸੇ ਹੈ ਜਿਨ੍ਹਾਂ ਨੇ ਕਿਸੇ ਵੀ ਸ਼ੋਬੇ ਦੇ ਵਿੱਚ ਕੁਝ ਵੀ ਹਾਸਲ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਯਾਦ ਦਹਾਨੀ ਕਰਵਾਉਂਦਾ, ਜਦੋਂ ਅਸੀਂ ਫਾਈਨ ਆਰਟ, ਲਿਟਰੇਚਰ ਜਾਂ ਨੌਲੇਜ ਦੀ ਗੱਲ ਕਰਦੇ ਹਾਂ, ਔਰ ਇਹ ਯਾਦ ਦਹਾਨੀ ਹੈ ਕਿ ਇੱਕ ਨਾ ਨਾਦ ਨਾ ਵੇਦ ਨਾ ਗੀਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਰਹੰਤ, ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਨਾਦ ਵੇਦ ਗੀਹ ਰਸ, ਨਾਦ ਲਫ਼ਜ਼ ਹੈ, ਸ਼ਬਦ ਹੈ। ਅਸੀਂ ਸੰਗੀਤ ਸੁਣਿਆ, ਸੰਗੀਤ ਗੁਰਬਾਣੀ ਨੂੰ ਉਸ ਰਾਗ ਦੇ ਵਿੱਚ ਗਾਣ,
ਔਰ ਵੇਦ ਲਰਨਿੰਗ ਹੈ, ਗਿਹਰਸ, ਦੁਨਿਆਵੀ ਪੋਇਟਰੀ। ਹੁਣ ਇਹ ਸਾਰੇ ਟੈਲੈਂਟ ਨੇ, ਇਹ ਸਾਰੇ ਸ਼ੋਭੇ ਨੇ, ਇਹ ਸਾਰੇ ਫਨ ਨੇ। ਤੇ ਗੁਰੂ ਸਾਹਿਬ ਨੇ ਕਿਹਾ ਇੱਕ ਉਹ ਨੇ ਜਿਨ੍ਹਾਂ ਨੂੰ ਨਾ ਨਾਦ ਦੀ ਸਮਝ ਹੈ, ਨਾ ਵੇਦ ਦੀ ਸਮਝ ਹੈ, ਨਾ ਪੋਇਟਰੀ ਦੀ ਸਮਝ ਹੈ। ਰਸ ਤੇ ਕਸ ਦੇ ਵਿੱਚ ਫਰਕ ਵੀ ਨਹੀਂ ਹੈ। ਹੁਣ ਜੇ ਅਸੀਂ ਦੁਨਿਆਵੀ ਚੀਜ਼ਾਂ, ਟੀ ਹੈ, ਕਾਫੀ ਹੈ, ਸਾਨੂੰ ਪਤਾ ਹੈ ਐਸਪ੍ਰੈਸੋ ਦਾ ਡਿਫਰੈਂਟ ਟੇਸਟ ਹੈ, ਨੈਸਕੈਫੇ ਦਾ ਡਿਫਰੈਂਟ ਟੇਸਟ। ਇਹ ਰਸ ਕਸ ਜਿਹਦੇ 'ਚ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ, ਉਹ ਵੀ ਉਹਨਾਂ 'ਚ ਕਿਸੇ 'ਚ ਕੋਈ ਟੈਲੈਂਟ ਨਹੀਂ ਹੈ। ਇੱਕ ਨਾ ਸਿੱਧ, ਨਾ ਬੁੱਧ, ਨਾ ਅਕਲ ਸਰ। ਸਿੱਧ ਸਪਿਰਿਚੁਅਲ ਤੁਹਾਡੀਆਂ ਪ੍ਰਾਪਤੀਆਂ ਨੇ, ਬੁੱਧ ਤੁਹਾਡਾ ਫਾਈਨ ਇੰਟੈਲੈਕਟ ਹੈ, ਤਥੈ ਘੜੀਆ ਸੁਰਤ, ਮਤ, ਮਨ, ਬੁੱਧ ਤੁਹਾਡਾ ਇਨਰ ਵਜੂਦ ਹੈ। ਉਸ ਦੀਆਂ ਹੀ 4 ਫਾਰਮਸ ਨੇ। ਤੁਸੀਂ ਸੁਰਤ ਸਭ ਤੋਂ ਫਾਈਨੈਸਟ ਹੈ, ਜਿਹੜਾ ਤੁਹਾਡਾ ਦੁਨੀਆ ਤੋਂ ਬਿਯੋਂਡ ਲੈ ਜਾਂਦਾ ਹੈ। ਮਤ ਹੈ, ਮਨ ਹੈ, ਬੁੱਧ ਹੈ, ਜਿਹੜਾ ਠੀਕ ਤੇ ਗਲਤ ਦੀ ਤੁਹਾਨੂੰ ਪਰਖ ਸਿਖਾਉਂਦਾ ਹੈ। ਸੋ ਨਾ ਉਹਨਾਂ 'ਚ ਸਿੱਧ ਹੈ, ਨਾ ਬੁੱਧ ਹੈ, ਨਾ ਅਕਲ ਸਰ। ਅੱਖਰ ਕਾ ਪਿਓ ਨਾ ਲਹਨ। ਜਦੋਂ ਅਸੀਂ ਨੌਲੇਜ ਦੀ ਗੱਲ ਕਰਦੇ ਹਾਂ, ਲਿਟਰੇਚਰ ਦੀ ਗੱਲ ਕਰਦੇ ਹਾਂ, ਈਵਨ ਪੋਲੀਟੀਕਲ ਸਟੇਟਮੈਂਟਸ ਦੀ ਗੱਲ ਕਰਦੇ ਹਾਂ, ਇੱਕ ਹੁੰਦਾ ਵਾਟ ਇਜ਼ ਸੈਡ, ਇੱਕ ਹੁੰਦਾ ਵਾਟ ਇਜ਼ ਨਾਟ ਸੈਡ, ਵਾਟ ਇਜ਼ ਬਿਯੋਂਡ ਸੇਇੰਗ। ਇਹ ਸਾਰੀਆਂ ਜਿਹੜੇ ਲੋਕ ਅੱਜ ਐਕਸਪਰਟ ਨੇ, ਤੁਹਾਡਾ ਸਾਈਕੋ ਐਨਾਲਿਸਿਸ ਕਰਦੇ ਨੇ, ਕਿਸੇ ਸਟੇਟਮੈਂਟ, ਕਿਸੇ ਪੋਲੀਟੀਕਲ ਲੀਡਰ ਦੀ ਆਈ, ਉਸ ਦਾ ਐਨਾਲਿਸਿਸ ਹੁੰਦਾ ਹੈ ਵੀ ਇਹ ਨਹੀਂ ਹੈ ਵੀ ਕਿਆ ਕੀ ਹੈ, ਕੀ ਨਹੀਂ ਕਿਹਾ। ਇਹਨੂੰ ਗੁਰੂ ਸਾਹਿਬ ਨੇ ਕਿਹਾ ਅੱਖਰ ਕਾ ਪਿਓ ਨਾ ਲਹਨ। ਮਹਿਜ਼ ਅੱਖਰ ਗਿਣਤੀ 2 ਤੇ 2 4 ਵਾਲੀ ਨਹੀਂ ਹੈ। ਨਾਨਕ ਤੇ ਨਰ ਅਸਲ ਖਰ। ਗੁਰੂ ਸਾਹਿਬ ਨੇ ਕਿਹਾ ਵੀ ਅਸਲੀ ਖੋਤੇ ਉਹ ਨੇ ਕਿ ਇਹਨਾਂ 'ਚ ਕੋਈ ਇਹ ਟੈਲੈਂਟ ਨਹੀਂ ਹੈ, ਪਰ ਵਿਣ ਗੁਣ ਗਰਵ ਕਰਨ। ਇਹਨਾਂ 'ਚੋਂ ਕਿਸੇ ਟੈਲੈਂਟ ਦੇ ਨਾ ਹੋਣ ਦੇ ਬਾਵਜੂਦ ਵੀ ਉਹ ਪ੍ਰਾਈਡ ਦੇ ਵਿੱਚ ਨੇ, ਉਹ ਹੰਕਾਰ ਦੇ ਵਿੱਚ ਨੇ, ਉਹ ਮਨੁੱਖਾ ਜੀਵਨ ਨੂੰ ਇਹੀ ਸਮਝਦੇ ਨੇ ਕਿ ਜੀ ਖਾਣ ਪੀਣ ਇਹੀ ਦੁਨੀਆ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇਸ ਦੁਨੀਆ ਦੇ ਵਿੱਚ ਰਹਿੰਦੇ ਨੇ। ਹੁਣ ਸਿੱਖ ਫਲਸਫੇ ਨੇ ਇਸ ਸਾਰੇ 'ਚੋਂ ਕੱਢ ਕੇ ਪ੍ਰੈਕਟੀਕਲ ਉਸ ਫਾਰਮ ਆਫ ਲਾਈਫ 'ਚ ਲਿਆਂਦਾ ਜਿੱਥੇ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ। ਦੁਨੀਆ ਤੋਂ ਦੌੜ ਕੇ ਨਹੀਂ, ਮਰਨ ਤੋਂ ਬਾਅਦ ਦਾ ਪ੍ਰੋਮਿਸ ਵੀ ਨਹੀਂ। ਸਿੱਖੀ ਪ੍ਰੈਕਟੀਕਲ ਲਾਈਫ, ਡੇ ਟੂ ਡੇ ਲਾਈਫ। ਅਸੀਂ ਪਹਿਲਾਂ ਕੀ ਸੀ ਸਤਿਗੁਰੂ ਜਾਣਦੇ ਨੇ, ਅਸੀਂ ਇਸ ਡਿਬੇਟ 'ਚ ਨਹੀਂ ਜਾਣਾ, ਰਾਈਟ ਜਾਂ ਰੋਂਗ ਨਹੀਂ ਹੈ। ਮਰਨ ਤੋਂ ਬਾਅਦ ਕੀ ਹੁੰਦਾ ਹੈ? ਦੋਜ਼ਖ ਹੈ, ਜਹੰਨਮ ਹੈ, ਬਹਿਸ਼ਤ ਹੈ, ਸਵਰਗ ਹੈ, ਨਰਕ ਹੈ, ਸੱਚਖੰਡ ਹੈ। ਇਹਦੇ 'ਚ ਵੀ ਅਸੀਂ ਡਿਬੇਟ 'ਚ, ਇਹ ਵੀ ਅਕਾਲ ਪੁਰਖ ਦਾ ਕੰਮ ਹੈ। ਸਾਡੇ ਲਈ ਜਿਹੜੀ ਕਰਮ ਭੂਮੀ ਹੈ, ਸਾਡੇ ਲਈ ਜਿਹੜੀ ਬੈਟਲ ਗਰਾਊਂਡ ਹੈ, ਉਹ ਪ੍ਰੈਕਟੀਕਲ, ਇਹ ਜ਼ਿੰਦਗੀ ਹੈ, ਇਹ ਲਾਈਫ ਹੈ, ਇਹਦਾ ਇੱਕ ਇੱਕ ਪਲ ਹੈ। ਸਾਡੇ ਸਾਹਮਣੇ ਆਸ਼ੇ ਨੇ, ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨੇ, ਪਰਿਵਾਰਕ ਜ਼ਿੰਮੇਵਾਰੀਆਂ ਨੇ, ਸਮਾਜਿਕ ਜ਼ਿੰਮੇਵਾਰੀਆਂ ਨੇ, ਆਰਥਿਕ ਜ਼ਿੰਮੇਵਾਰੀਆਂ ਨੇ। ਪਰ ਇਸ ਸਭ ਦੇ ਕਰਦਿਆਂ ਵੀ ਸਾਡਾ ਅਲਟੀਮੇਟ ਸਫ਼ਰ ਰੂਹਾਨੀਅਤ ਦੇ, ਔਰ ਇਹੀ ਅਲਟੀਮੇਟ ਟਰੂਥ ਹੈ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਲਟੀਮੇਟ ਟਰੂਥ ਇਹ ਹੀ ਹੈ। ਔਰ ਇਹ ਕਿਤੇ ਭੱਜ ਕੇ, ਦੌੜ ਕੇ, ਜਾਂ ਅੱਜ ਜਿਹੜਾ ਇੱਕ ਤਬਕਾ ਖੜਾ ਹੋ ਗਿਆ ਕਿ ਜੀ ਨਾਮ ਜਪੋ, ਬਾਣੀ ਪੜੋ, ਆਪੇ ਖਾਲਿਸਤਾਨ ਬਣ ਜਾਏਗਾ, ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਹੈ। ਜਾਂ ਬਹੁਤ ਸਾਰੇ ਆਪਣੇ ਆਪ ਨੂੰ ਹੀ ਜਿਹੜਾ ਉਹ ਪਨਿਸ਼ ਕਰਦੇ ਨੇ ਕਹਿ ਕੇ ਕਿ ਜੀ ਇਹ ਅਸੀਂ ਇਸ ਲਈ ਸਾਨੂੰ ਮਾਰ ਪੈ ਰਹੀ ਹੈ ਜੀ, ਅਸੀਂ ਇਹ ਨਹੀਂ ਹੈ, ਅਸੀਂ ਉਹ ਨਹੀਂ ਹੈ। ਦੇਖੋ, ਦੋਨੋਂ ਜ਼ਿੰਦਗੀ ਦੇ ਸ਼ੋਭੇ, ਜਿਸ ਨੂੰ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਦੇਖਦੇ ਹਾਂ ਤਾਂ ਸ਼ਬਦ ਰਾਜ ਯੋਗ ਦੀ ਗੱਲ ਹੈ। ਫਿਰ ਅਸੀਂ ਮੀਰੀ ਪੀਰੀ ਦੇ ਕਨਸੈਪਟ, ਲਫ਼ਜ਼ਾਂ ਦੇ ਮਾਨੇ ਉਹੀ ਨੇ, ਲਫ਼ਜ਼ ਬਦਲੇ ਨੇ। ਜਾਂ ਭਗਤੀ ਸ਼ਕਤੀ, ਮੀਰੀ ਪੀਰੀ, 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਅਸੀਂ ਟਰਮੀਨੋਲੋਜੀ ਸੰਤ ਸਿਪਾਹੀ ਦੀ ਇਸਤੇਮਾਲ ਕਰਦੇ। ਪਰ ਮੈਨੂੰ ਯਾਦ ਹੈ ਡਾਕਟਰ ਸਿੰਥੀਆ ਵੱਡੇ ਸਕਾਲਰ ਸੀ, ਅਸਿਸਟੈਂਟ ਪ੍ਰੋਫੈਸਰ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ 'ਚ। 1993 ਦੇ ਵਿੱਚ ਉਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਬਰਕਲੀ ਯੂਨੀਵਰਸਿਟੀ 'ਚ ਹੋਈ, ਇੱਕ ਸੈਮੀਨਾਰ ਦੇ ਉੱਤੇ ਉਹ ਵੀ ਆਏ ਹੋਏ ਸੀ। ਤੇ ਮੈਂ ਉਹਨਾਂ ਨੂੰ ਦੱਸਿਆ ਪੰਜਾਬ 'ਚ 93 ਦਾ ਪੀਰੀਅਡ ਉਹ ਸੀ, ਸਭ ਤੋਂ ਜ਼ਿਆਦਾ ਜੈਨੋਸਾਈਡ ਹੋ ਰਿਹਾ ਸੀ 92 ਤੋਂ 94 95 ਤੱਕ। ਇੱਕ ਅੰਦਾਜ਼ੇ ਮੁਤਾਬਕ ਜਿਹੜਾ ਕੋਰਟ ਜਸਟਿਸ ਅਜੀਤ ਸਿੰਘ ਬੈਂਸ ਨੇ ਕੀਤਾ, ਜਿਹੜੇ ਫਾਦਰ ਸੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਮੂਵਮੈਂਟ ਦੇ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਮਾਰੇ ਗਏ। ਉਹਨਾਂ 'ਚੋਂ ਹੀ ਬਹੁਤੀਆਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ, ਜਿਸ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਦੁਨੀਆ ਦੇ ਸਾਹਮਣੇ ਲਿਆਂਦਾ, ਜਿਨ੍ਹਾਂ ਦਾ ਸ਼ਹੀਦੀ ਦਿਨ 6 ਸਤੰਬਰ ਵੀ ਆ ਰਿਹਾ। ਤੇ ਉਹਨਾਂ ਦਾ ਕਹਿਣਾ ਸੀ ਕਿ 50,000 ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਇਸ ਪੀਰੀਅਡ 'ਚ ਮਾਰੇ ਗਏ।
ਤੇ ਮੈਂ ਡਾਕਟਰ ਸਿੰਥੀਆ ਨੂੰ ਐਕਸਪਲੇਨ ਕੀਤਾ ਵੀ ਸਾਡੇ ਨਾਲ ਆਹ ਹੋ ਰਿਹਾ ਹੈ, ਤੁਸੀਂ ਸਕਾਲਰਲੀ ਦੁਨੀਆ ਦੇ ਵਿੱਚ ਸਾਡਾ ਕੋਈ ਜ਼ਿਕਰ ਨਹੀਂ ਹੈ ਸਾਡੇ ਸੰਘਰਸ਼ ਦਾ ਜਾਂ ਵਰਸਟ ਟਾਈਪ ਜੈਨੋਸਾਈਡ। ਤੇ ਜਦੋਂ ਮੈਂ ਉਹਨਾਂ ਨੂੰ ਐਕਸਪਲੇਨ ਕਰਨਾ ਸ਼ੁਰੂ ਕੀਤਾ ਹੈ ਕਿ ਵੀ ਸਿੱਖੀ ਸਾਡੀ ਸੰਤ ਸਿਪਾਹੀ ਦਾ ਕਨਸੈਪਟ ਹੈ, ਤੇ ਉਹ ਮੈਨੂੰ ਕਹਿੰਦੇ ਇਨ ਸਿੰਪਲ ਵਰਡਸ ਟੈਲ ਮੀ what is Saint Shodhrit। ਤੇ ਮੈਂ ਕਿਹਾ ਜੀ ਇਹ ਹੈ ਕਿ ਸਿੱਖ should have the wisdom of a saint and the courage of a soldier। ਕਿ ਸਿੱਖ ਦੇ ਵਿੱਚ ਉਸ ਸੰਤ ਵਾਲੇ ਸਾਰੇ ਗੁਣ, ਜਿਹੜੀ ਵਿਜ਼ਡਮ, ਜਿਹੜੀ ਲੋਕ ਕੱਲੇ ਕਦੇ ਕੋਈ ਰਿਸ਼ੀਆਂ ਮੁਨੀਆਂ ਨਾਲ ਜੋੜਦਾ ਹੈ, ਕੋਈ ਵਾਂਡਰਿੰਗ ਫਰਾਇਰਸ ਨਾਲ ਜੋੜਦਾ ਹੈ, ਕੋਈ ਸੇਂਟਹੁੱਡ ਨਾਲ ਜੋੜਦਾ ਹੈ, ਇੱਥੇ ਕੱਲਾ ਕੱਲਾ ਜਿਹੜਾ ਕਿਰਤਿਕ ਸਿੱਖ ਹੈ, ਲੰਗਰ में जो टोए जल देख जो वर्ताए जभी तभी तो वो सिख सतगुरु को प्यारा है। लंगर जल ਢੋਣ ਵਾਲਾ, ਦੇਖ ਵਰਤਾਉਣ ਵਾਲਾ, ਸੇਵਾ ਕਰਨ ਵਾਲਾ, ਉਹ ਵੀ ਸੰਤ ਹੈ। ਕੰਪਲੀਟ ਵਿਜ਼ਡਮ ਹੈ ਉਹਦੇ ਕੋਲ, ਉਹਨੇ ਸਾਰੇ ਅਗਿਆਨ ਨੂੰ ਕੱਟ ਦਿੱਤਾ ਹੈ। ਤੇ ਉਹਦੇ 'ਚ ਇੱਕ ਫੌਜੀ ਵਾਲਾ ਹੌਸਲਾ ਹੈ, ਉਹ ਜ਼ਿੰਦਗੀ ਦੇ ਪਿੜ ਤੋਂ ਵੀ ਭਗੌੜਾ ਨਹੀਂ ਹੁੰਦਾ, ਉਹ ਜੰਗ ਦੇ ਮੈਦਾਨ 'ਚ ਵੀ ਪੁਰਜ਼ਾ ਕੱਟ ਮਰੇਦਾ ਜਿਹੜਾ ਉਸ ਦੇ ਉੱਤੇ ਅਮਲ ਦਰਾਮਦ ਕਰਦਾ ਹੈ। ਔਰ ਗ੍ਰਸਤੀ ਜੀਵਨ ਜਿੰਨੇ ਅਸੀਂ 18ਵੀਂ ਸਦੀ ਦੇ ਯੋਧਿਆਂ ਦੀ ਗੱਲ ਅੱਜ ਦੇ ਪੀਰੀਅਡ 'ਚ ਵੀ ਬਹੁਤ ਵਾਰ ਸਾਡਾ ਇਤਿਹਾਸ, ਕਿਉਂਕਿ ਸਾਡਾ ਕਿਉਂ ਇਨਸਾਨੀਅਤ ਦੇ ਵਿੱਚ ਵੀ ਇੱਕ ਮੇਲ ਡੋਮੀਨੈਂਸ ਹੈ, ਕਿਤੇ ਨਾ ਕਿਤੇ ਮੇਲ ਸ਼ਾਵਨਿਜ਼ਮ ਵੀ ਹੈ, ਇਸ ਲਈ ਅਸੀਂ ਜਿਹੜਾ ਸਿੰਘਣੀਆਂ ਦਾ ਕਿਰਦਾਰ ਹੈ ਜਾਂ ਘਰਾਂ ਦੇ ਵਿੱਚ ਜਿਹੜਾ ਮਾਵਾਂ ਬੱਚੀਆਂ ਜਿਸ ਸਾਰੇ 'ਚੋਂ ਗੁਜ਼ਰਦੀਆਂ ਨੇ, ਉਹ ਜਦੋਂ ਇੱਕ ਯੋਧਾ ਇਸ ਫੀਲਡ ਦੇ ਵਿੱਚ ਉਤਰਦਾ ਹੈ, ਉਹਨਾਂ 'ਚ ਤਾਂ ਜਨੂਨ ਹੁੰਦਾ, ਪੈਸ਼ਨ ਹੁੰਦਾ, ਉਹਨਾਂ ਦੇ ਲਈ ਮੋਟੀਵੇਸ਼ਨ ਫੋਰਸ ਪੈਸ਼ਨ ਹੁੰਦਾ, ਜਿਹੜਾ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੁੰਦਾ। ਪਰ ਜਿਹੜਾ ਅਸਲ ਉਸ ਟੈਸਟ ਨੂੰ ਜਰਦੀਆਂ ਨੇ ਉਹ ਬੀਬੀਆਂ ਨੇ ਸਾਡੀਆਂ, ਉਹ ਸਿੰਘਣੀਆਂ ਨੇ, ਉਹ ਮਾਵਾਂ ਨੇ, ਉਹ ਭੈਣਾਂ ਨੇ, ਉਹ ਬੱਚੀਆਂ ਨੇ, ਜਿਹੜੇ ਉਹ ਸਾਰੇ ਕ੍ਰਾਈਸਿਸ ਨੂੰ ਦੇਖਦੀਆਂ ਨੇ, ਪਰ ਫਿਰ ਵੀ ਉਹ ਨਾਲ ਤੁਰੀਆਂ ਤੁਹਾਡੇ ਉਵੇਂ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਨਾਲ ਖਲੋਂਦੀਆਂ ਨੇ। ਉਹ ਕਿੰਨਾ ਸਾਡੇ ਅਜੋਕੇ ਇਤਿਹਾਸ 'ਚ ਵੀ ਬੀਬੀ ਸਤਵੰਤ ਕੌਰ, ਬੀਬੀ ਸੁਰਿੰਦਰ ਕੌਰ, ਜਿਨ੍ਹਾਂ ਨੂੰ ਅਸੀਂ ਅਲੋਕਾਰ ਸੁਹਾਗਣ ਕਹਿੰਦੇ ਆ, ਭਾਈ ਸਤਵੰਤ ਸਿੰਘ ਹੋਰਾਂ ਦੀ ਮੰਗੇਤਰ, ਜੇ ਅਸੀਂ ਈਵਨ ਇੰਨੀਆਂ ਕਹਾਣੀਆਂ ਨੇ ਜਦੋਂ ਸਾਡੇ ਕੋਲ ਗੁਰੂ ਨੇ ਸਾਨੂੰ ਮੁਲਕ ਬਖਸ਼ਿਆ, ਇਹ ਇੰਨਾ ਗਲੋਰੀਅਸ ਇਤਿਹਾਸ ਹੈ। ਜਿਹੜੀ ਹਕੂਮਤ ਸਾਨੂੰ ਕਾਲਾ ਦੌਰ ਕਹਿ ਕੇ ਭੁਲਾਉਣ ਲਈ ਕਹਿੰਦੀ ਹੈ, ਅਸਲ 'ਚ ਇਹ ਸਾਡਾ ਮੋਸਟ ਗਲੋਰੀਅਸ ਪੀਰੀਅਡ ਹੈ। ਜੋ ਕੁਝ 18ਵੀਂ ਸਦੀ 'ਚ 100 ਸਾਲ ਦੇ ਪੀਰੀਅਡ 'ਚ ਵਾਪਰਿਆ ਸੀ, ਅਸੀਂ ਇਹਨਾਂ 2-3 ਦਹਾਕਿਆਂ ਦੇ ਵਿੱਚ ਉਹ ਇਤਿਹਾਸ ਸਿਰਜਿਆ। ਸਾਨੂੰ ਸਦਾ ਫਖਰ ਹੋਣਾ ਚਾਹੀਦਾ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ ਦੇ ਉੱਤੇ, ਜਿਨ੍ਹਾਂ ਨੇ ਹੁਣ ਅਮਿਤ ਸ਼ਾਹ ਲੁਧਿਆਣੇ ਦੀ ਇੱਕ ਪਬਲਿਕ ਰੈਲੀ 'ਚ ਆਉਂਦਾ ਹੈ ਪਿਛਲੀਆਂ ਚੋਣਾਂ ਵੇਲੇ, ਕਹਿੰਦਾ ਮਾਫੀ ਕਹਿ ਰਹੇ, ਮੈਨੂੰ ਕੋ ਮਾਫ ਕਰ ਦੋ, ਮਾਫ ਕਰ ਦੋ। कैसे माफ कर दे, उन्होंने तो कभी माफी मांगी नहीं है। ਹੁਣ ਜਿਹੜੀ ਗੱਲ ਦੁਸ਼ਮਣ ਨੂੰ ਤਕਲੀਫ ਦਿੰਦੀ ਹੈ, ਜਿਹੜੀ ਮੈਂ ਡਿਫਾਈਂਸ ਦੀ ਗੱਲ ਕੀਤੀ, ਉਹ ਸਾਡੀ ਪੰਥਕ ਜੀਵਨ 'ਚ ਹੋਏ, ਨਿੱਜੀ ਜ਼ਿੰਦਗੀ 'ਚ ਹੋਏ ਕਿ 30-30 ਸਾਲ ਜਵਾਨੀਆਂ ਸਾਰੀਆਂ ਜੇਲ੍ਹਾਂ 'ਚ ਗਲ ਗਈਆਂ। ਉਹ ਚਾਹੁੰਦੇ ਨੇ ਇੱਕ ਵਾਰੀ ਗੋਡਾ ਟੇਕ ਦਿਓ, ਇੱਕ ਵਾਰੀ ਮਾਫੀ ਮੰਗ ਲਓ, ਉਹਨਾਂ ਨੂੰ ਬਹੁਤ ਇਸ ਦੇ ਨਾਲ ਤਸੱਲੀ ਹੋਏਗੀ। ਪਰ ਸਿੱਖੀ ਦੀ ਡਿਫਾਈਂਸ ਸਾਨੂੰ ਇਸ ਪਾਸੇ ਲਿਜਾਂਦੀ ਹੈ, ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਲੜਾਈ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਹੈ, ਨਾ ਹੀ 18ਵੀਂ ਸਦੀ ਸਾਡੀ ਲੜਾਈ ਇਸਲਾਮ ਦੇ ਖਿਲਾਫ ਸੀ, ਅਸੀਂ ਜ਼ੁਲਮ ਦੇ ਖਿਲਾਫ ਸੀ। ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਨਾਲ ਨਹੀਂ ਹੈ। ਆ ਜਿਹੜਾ ਵਰ੍ਹਾ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਹੈ, ਜਿਹਨੂੰ ਬੜੇ ਪੈਮਾਨੇ ਦੇ ਉੱਤੇ ਮਨਾਉਣ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਉਹ ਭੁੱਲ ਜਾਂਦੇ ਨੇ ਜਿਨ੍ਹਾਂ ਦੇ ਕੋਲ ਅੱਜ ਦਿੱਲੀ ਦਾ ਤਖਤ ਹੈ, ਜਿਹੜੇ ਇਸ ਦਿਨ ਨੂੰ ਮਨਾਉਣਾ ਚਾਹੁੰਦੇ ਨੇ। ਤਿਲਕ ਤੇ ਜੰਝੂ ਸਿੱਖੀ ਦੀ ਨਿਸ਼ਾਨੀ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਨੇ 10 ਸਾਲ ਦੀ ਉਮਰ 'ਚ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਕਿ ਭਾਈ ਇਹ ਜਨੇਊ ਜਬਰੀ ਨਹੀਂ ਪਾਉਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜ ਕੇ ਕਿਹਾ ਜਬਰੀ ਲਾਉਣ ਨਹੀਂ ਦੇਣਾ ਹੈ, ਤੈਨੂੰ ਕੋਈ ਹੱਕ ਨਹੀਂ, ਹਕੂਮਤਾਂ ਨੂੰ ਕੋਈ ਹੱਕ ਨਹੀਂ ਕਿ ਉਹ ਡਿਕਟੇਟ ਕਰੇ ਕਿ ਕਿਨੇ ਕਿਸ ਫਾਰਮ ਆਫ ਵਰਸ਼ਿਪ ਦੇ ਨਾਲ ਆਪਣੇ ਰੱਬ ਨੂੰ ਰਿਝਾਣਾ ਹੈ। ਔਰ ਇਹੀ ਕਾਰਨ ਸੀ ਕਿ 10ਵੇਂ ਪਾਤਸ਼ਾਹ ਨੇ ਜਦੋਂ ਇਹ ਫਰਮਾਇਆ ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਉਹਨਾਂ ਦਾ ਤਿਲਕ ਜੰਝੂ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ ਸੀ। ਇਹ ਵੱਖਰੀ ਕਹਾਣੀ ਹੈ ਕਿ ਅੱਜ ਇੱਕ ਨਵੀਂ ਕਲਾਸ ਸਨਾਤਨੀ ਕਿਸਮ ਦੇ ਲੋਕਾਂ ਦੀ ਖੜੀ ਕਰ ਦਿੱਤੀ ਹੈ ਹਕੂਮਤ ਨੇ। ਯੂਨੀਵਰਸਿਟੀਆਂ 'ਚ ਵੀ ਬੈਠੇ ਨੇ। ਆ 2-3 ਦਿਨ ਪਹਿਲਾਂ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਲ ਦਾ ਵੇ ਕੇਰਲਾ 'ਚ ਜਾ ਕੇ ਮੋਹਨ ਭਾਗਵਤ ਦੇ ਸਾਹਮਣੇ ਨਤਮਸਤਕ ਹੋ ਰਿਹਾ। ਉਹਨੂੰ ਕਹਿ ਰਿਹਾ ਜੀ ਅਸੀਂ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਇੱਕ ਚੇਅਰ ਸਥਾਪਿਤ ਕਰ ਰਹੇ ਹਾਂ ਜਿਹਦੇ 'ਚ ਵੇਦਾਂ ਤੋਂ ਗੁਰੂ ਨਾਨਕ ਸਾਹਿਬ ਤੱਕ ਦਾ ਜਿਹੜਾ ਸਨਾਤਨੀ ਮੈਸੇਜ ਹੈ ਉਹ ਅਸੀਂ ਜਿਹੜਾ ਅੱਗੇ ਤੋਰਾਂਗੇ। ਹੁਣ ਅੱਜ ਇਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ ਕਿ ਬੜੇ ਭਲੇ ਦਿਸਣ ਵਾਲੇ ਸਿੱਖੀ ਸਰੂਪ ਵਾਲੇ ਲੋਕ ਕਿਵੇਂ
ਉਹ ਹਕੂਮਤਾਂ ਦੀ ਖੁਸ਼ਾਮਦ ਔਰ ਉਹਨਾਂ ਤੋਂ ਜਿਹੜੇ ਨੇ ਤੋਹਫੇ ਲੈਣ ਦੇ ਲਈ ਆਪਣੇ ਸਿਧਾਂਤ ਦੀ ਤੋਂ ਜਿਹੜਾ ਉਹ ਕਿਨਾਰਾ ਕਰਦੇ ਨੇ। ਹੁਣ ਇਹਨਾਂ ਸਾਰੇ ਹਾਲਾਤਾਂ ਚੋਂ ਜਦੋਂ ਅਸੀਂ ਅੱਜ ਦੇ ਸਮਾਗਮ ਦੇ ਕੰਟੈਕਸਟ ਵਿੱਚ ਗੱਲ ਕਰਾਂ, ਕਰਮਵੀਰ ਸਿੰਘ ਲਗਭਗ ਸਾਲ 1.5 ਸਾਲ ਦੀ ਉਮਰ ਸੀ ਜਦੋਂ ਸਤਵਿੰਦਰ ਸਿੰਘ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਫੂਲਾ ਸਿੰਘ ਕਹਿੰਦੇ ਆ, ਉਹ ਉਹਨਾਂ ਦੀ ਇੱਕ ਬੜੇ ਟ੍ਰੈਜਿਕ ਅੰਦਾਜ਼ ਟੈਕਸੀ ਚਲਾਉਂਦੇ ਸਨ ਤੇ ਕਿਸੇ ਹਥਿਆਰੇ ਨੇ ਜਿਹੜਾ ਉਹ ਦਿਨ ਦੇ ਵੇਲੇ ਆਪਣੇ ਟਾਈਮ ਸਿਰ ਤਿਆਰ ਹੋ ਕੇ ਚਲੇ ਜਾਂਦੇ ਸੀ, ਉਹਨਾਂ ਨੂੰ ਜਿਹੜਾ ਉਹਨਾਂ ਦੀ ਜ਼ਿੰਦਗੀ ਨੂੰ ਦਾ ਅੰਤ ਕਰ ਦਿੱਤਾ। ਇੰਨਾ ਵੱਡਾ ਚੈਲੰਜ ਸੀ, ਇਹ ਛੋਟਾ ਚੈਲੰਜ ਨਹੀਂ ਸੀ। ਪਰਮਜੀਤ ਕੌਰ ਬੇਸ਼ੱਕ ਗ੍ਰੈਜੂਏਟ ਸਨ, ਆਏ ਨਾ ਡਰਾਈਵਿੰਗ ਕਰਦੇ ਸੀ, ਨਾ ਕੋਈ ਹੋਰ ਘਰੇਲੂ ਆਪਣਾ ਬੱਚਾ ਪਾਲਣ ਦੀ ਲਾਈਨ ਸੀ। ਭਾਈ ਨਰਿੰਦਰ ਸਿੰਘ ਟੈਕਸੀ ਚਲਾ ਕੇ ਹਾਰਡਸ਼ਿਪ ਔਰ ਆਪਣੀ ਜ਼ਿੰਦਗੀ, ਜੇ ਭਾਈ ਸਾਹਿਬ ਦੀ ਜ਼ਿੰਦਗੀ ਇਹਨਾਂ ਦਾ ਦੂਸਰਾ ਪਾਰਟ ਦੇਖੀਏ, ਵੱਡੇ ਵੱਡੇ ਚੈਲੰਜਸ। ਨੌਜਵਾਨ ਬੇਟਾ ਜਿਹੜਾ ਟਾਲ, ਪੂਰਾ ਬ੍ਰਿਲੀਅੰਟ, ਹਾਈ ਸਕੂਲ ਉਹਨੇ ਕੀਤਾ, ਪਹਿਲੇ ਅਟੈਂਪਟ ਦੇ ਵਿੱਚ ਪੋਸਟ ਆਫਿਸ ਦਾ ਐਗਜ਼ਾਮ ਪਾਸ ਕੀਤਾ। ਅਨਫੋਰਚੂਨੇਟਲੀ ਬਾਈਪੋਲਰ ਡਿਜ਼ੀਜ਼ ਦੇ ਨਾਲ ਜਿਹੜਾ ਉਸਨੇ ਵੀ ਅਲਵਿਦਾ ਕਿਹਾ ਇਸ ਸੰਸਾਰ। ਇਹ ਇੰਨੇ ਚੈਲੰਜਸ ਹੁੰਦੇ ਆ। ਬੜੇ ਬੜੇ ਲੋਕ ਜਿਹੜੇ ਗੱਲਾਂ ਮਾਰਨ ਵਾਲੇ ਹੁੰਦੇ ਨੇ, ਕਈ ਵਾਰ ਇੱਕ ਅੱਧੀ ਥਾਂ ਤੋਂ ਮੁੜ ਕੇ ਕਹਿੰਦੇ ਜੀ ਅਸੀਂ ਕੀ ਲੈਣਾ ਖਾਲਿਸਤਾਨ ਤੋਂ, ਅਸੀਂ ਕੀ ਲੈਣਾ ਪੰਥ ਤੋਂ, ਸਾਨੂੰ ਕੀ ਮਿਲਿਆ, ਇਧਰੋਂ ਕੀ ਮਿਲਿਆ, ਉਧਰੋਂ ਕੀ ਮਿਲਿਆ। ਇੰਨੇ ਚੈਲੰਜਸ। ਜਦੋਂ ਮੈਂ ਹਿਊਮਨ ਸਕਸੈਸ ਸਟੋਰੀ ਦੀ ਗੱਲ ਕਰਦਾ ਬੀਬੀ ਪਰਮਜੀਤ ਕੌਰ, ਔਰ ਇਹਦੇ ਕੋਈ ਸ਼ੱਕ ਨਹੀਂ ਕਿ ਸਾਂਝੇ ਪਰਿਵਾਰ, ਔਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਬੈਠੀਆਂ ਨੇ ਦੀਵਾਨ ਦੇ ਵਿੱਚ, ਅੱਜ ਇੱਕ ਅਮਰੀਕਨ ਸਿਸਟਮ 'ਚ ਬਹੁਤ ਖੂਬਸੂਰਤੀਆਂ ਨੇ, ਬਹੁਤ ਖੂਬਸੂਰਤ। ਤਾਂ ਹੀ ਅਸੀਂ ਇਹਨਾਂ ਮੁਲਕਾਂ 'ਚ ਆਏ ਹਾਂ, ਇਹਨਾਂ ਨੇ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੱਤਾ ਹੈ। ਸਕਸੈਸ ਸਟੋਰੀ ਹੈ। ਇੱਥੇ ਇੱਕ ਇਲੀਗਲ ਆਂਦਾ ਹੈ, ਉਹ ਇੱਕ ਵੇਟਰ ਦੇ ਤੌਰ ਤੇ ਕਰੀਅਰ ਸ਼ੁਰੂ ਕਰਦਾ, ਉਹ ਡ੍ਰੀਮ ਕਰ ਸਕਦਾ ਕਿ ਇੱਕ ਦਿਨ ਮੈਂ ਚੇਨ ਆਫ ਹੋਟਲਸ ਓਨ ਕਰਾਂਗਾ, ਉਹ ਕਰਦੇ। ਇੱਕ ਗੈਸ ਪੰਪ ਕਰਨੀ ਸ਼ੁਰੂ ਕਰਦਾ, ਉਹ ਗੈਸ ਸਟੇਸ਼ਨਾਂ ਦਾ ਮਾਲਕ ਬਣਦਾ। ਬਹੁਤ ਵਧੀਆ ਸਮਾਜ ਹੈ, ਸਾਫ਼ ਪਾਣੀ, ਸਾਫ਼ ਹਵਾ, ਸਭ ਕੁਝ। ਪਰ ਬਿਮਾਰੀਆਂ ਵੀ ਨੇ। ਜੇ ਤੁਸੀਂ ਕੈਪੀਟਲਿਜ਼ਮ ਨਾਲ ਜੁੜਿਆ ਹੋਇਆ, ਇੱਕ ਸਭ ਤੋਂ ਵਰਸਟ ਬਿਮਾਰੀ ਹੈ ਇੰਡੀਵਿਜੂਅਲਿਜ਼ਮ। ਮੈਂ, ਇਹ ਸਭ ਤੋਂ ਖਤਰਨਾਕ ਬਿਮਾਰੀ ਹੈ। ਅਸੀਂ ਜਿਸ ਸਮਾਜ ਚੋਂ ਆਏ ਹਾਂ, ਜਿਹੜੀ ਸਾਡੀ ਹਿਊਮਨ ਸੁਸਾਇਟੀ ਦਾ ਇੱਕ ਬੈਸਟ ਮਾਡਲ ਹੈ ਸਿੱਖੀ ਮਾਡਲ। ਕਦੇ ਤੁਸੀਂ ਇਹ ਸੋਚਿਆ ਕਿ ਇੰਡੀਵਿਜੂਅਲਿਜ਼ਮ ਜੰਮਣ ਤੋਂ ਪਹਿਲਾਂ ਬੱਚੇ ਬੱਚੀ ਦਾ ਨਾਂ ਰੱਖਿਆ ਹੁੰਦਾ ਹੈ? ਸਾਡੀ ਪ੍ਰੋਸੈਸ ਕੀ ਸੀ? ਬੱਚੇ ਬੱਚੀ ਦਾ ਜਨਮ ਹੋਇਆ, ਤੁਸੀਂ ਸੰਗਤ ਦੇ ਵਿੱਚ ਆਏ, ਗੁਰੂ ਦੇ ਅੱਗੇ ਅਰਦਾਸ ਕੀਤੀ, ਜਿਹੜਾ ਪਹਿਲਾ ਲਫ਼ਜ਼ ਨਿਕਲਦਾ ਫਿਰ ਸੰਗਤ ਨੂੰ ਪੁੱਛਿਆ ਜਾਂਦਾ ਸੀ ਜੀ ਕੀ ਰੱਖਿਆ ਜਾਏ ਨਾ। ਬੇਸ਼ੱਕ ਫਾਈਨਲ ਅਪਰੂਵਲ ਮਾਪਿਓ ਦੀ ਹੁੰਦੀ ਸੀ। ਮਕਸਦ ਮੈਸੇਜ ਇਹ ਸੀ ਕਿ ਬੱਚਾ ਬੱਚੀ ਸਿਰਫ ਮਾਪਿਓ ਦਾ ਨਹੀਂ ਹੈ, ਇਹ ਪੰਥ ਹੈ, ਇਹ ਸਮੂਹ ਸੰਗਤ ਹੈ। ਫਿਰ ਜੈਕਾਰਾ ਗਜਾਇਆ ਜਾਂਦਾ ਸੀ। ਸਾਂਝੇ ਪਰਿਵਾਰ, ਉਹਨਾਂ ਦੇ ਵਿੱਚ ਬੱਚੇ ਪੜ੍ਹ ਜਾਂਦੇ ਸੀ। ਇੱਕ ਭਰਾ ਮੋਰਚਿਆਂ ਦੇ ਵਿੱਚ ਗ੍ਰਿਫਤਾਰੀ ਦੇ ਰਿਹਾ, ਇੱਕ ਕਿਤੇ ਨੌਕਰੀ ਕਰ ਰਿਹਾ, ਬੱਚੇ ਸਭ ਦੇ ਸਾਂਝੇ ਤੌਰ ਤੇ। ਔਰ ਉਹਨਾਂ 'ਚ ਅੱਜ ਤੁਸੀਂ ਦੇਖੋ ਹਰ ਤੀਸਰਾ ਬੰਦਾ ਕਿਸੇ ਨੂੰ ਅਟੈਂਸ਼ਨ ਡੈਫੀਸ਼ੀਐਂਸੀ ਸਿੰਡਰੋਮ ਹੈ, ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ, ਕੋਈ ਕੁਛ ਚੱਲ ਰਿਹਾ ਹੈ, ਕੋਈ ਜਿਹੜਾ ਉਹ ਮੈਰਿਜ ਥੈਰੇਪੀ ਲੈ ਰਹੇ ਨੇ, ਕੋਈ ਦੂਜੇ। ਇਹ ਰੀਜ਼ਨ ਇੰਨੀ ਜ਼ਿਆਦਾ ਸਟ੍ਰੈਸ, ਇੰਨੀ ਜ਼ਿਆਦਾ ਨੈਗੇਟਿਵਿਟੀ ਇੰਨਾ ਜ਼ਿਆਦਾ ਕਿਉਂ ਹੈ? ਕਿਉਂਕਿ ਸਾਂਝੇ ਪਰਿਵਾਰਾਂ ਦੀ ਜਿਹੜੀ ਬਰਕਤ ਸੀ ਉਸ ਤੋਂ ਅਸੀਂ ਮਹਿਰੂਮ ਹੋਏ, ਉਸ ਨੂੰ ਅਸੀਂ ਛੱਡ ਰਹੇ ਹਾਂ। ਆਪਣੇ ਘਰਾਂ 'ਚ ਆਪਣੇ ਮਾਤਾ ਪਿਤਾ, ਆਪਣੇ ਦਾਦਾ ਦਾਦੀ, ਨਾਨਾ ਨਾਨੀ, ਜਿਹੜੇ ਵੀ ਸਰਕਮਸਟੈਂਸਿਸ ਤੁਹਾਡੇ ਕੋਲ ਨੇ, ਉਹ ਤੁਹਾਡੇ ਪਹਿਲੇ ਵੱਡੇ ਤੀਰਥ ਨੇ। ਜੇ ਤੁਸੀਂ ਸੱਚਮੁੱਚ ਕੋਈ ਤੀਰਥ ਯਾਤਰਾ ਕਰਨੀ ਹੈ, ਕੋਈ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੀ, ਜਿਨ੍ਹਾਂ ਘਰਾਂ ਦੇ ਵਿੱਚ ਮਾਪਿਓ ਦੀ ਇੱਜ਼ਤ ਹੈ, ਬਜ਼ੁਰਗਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਔਰ ਮੈਂ ਹਮੇਸ਼ਾ ਕਹਿੰਦਾ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਤੁਹਾਡੇ ਧਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਦੌੜ ਦੌੜ ਕੇ ਦੋ ਜੌਬ ਕਰਕੇ ਉਹਨਾਂ ਨੂੰ ਜੇ ਬੈਸਟ ਗਿਫਟ ਕੋਈ ਦੇ ਸਕਦੇ ਹੋ ਤੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ। ਮਾਪਿਓ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਹੁੰਦਾ, ਉਹ ਐਕਸਪੈਕਟ ਕਰਦੇ ਨੇ ਕਿ ਤੁਸੀਂ ਸਵੇਰੇ ਸ਼ਾਮ ਉਹਨਾਂ ਕੋਲ ਬੈਠ ਕੇ, ਗੱਲਾਂ ਕੁਝ ਵੀ ਨਹੀਂ ਹੁੰਦੀਆਂ, ਉਹੀ ਗੱਲਾਂ ਹੁੰਦੀਆਂ ਨੇ, ਪਰ ਉਹਨਾਂ ਨੂੰ ਇੱਕ ਅਟੈਂਸ਼ਨ, ਇਵੇਂ ਹੀ ਬੱਚੇ ਬੱਚੀਆਂ ਦੇ ਨਾਲ ਟਾਈਮ ਸਪੈਂਡ ਕਰਨਾ, ਇਹ ਮੋਸਟ ਇੰਪੋਰਟੈਂਟ ਕਰੈਕਟਰ ਹੈ। ਔਰ ਮੈਂ ਸਮਝਦਾ ਕਿ ਜਿਵੇਂ ਭਾਈ ਨਰਿੰਦਰ ਸਿੰਘ ਔਰ ਭੈਣ ਜੀ ਮਨਜਿੰਦਰ ਕੌਰ ਦਾਦੀ ਜੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ, ਭਾਈ ਸਤਵਿੰਦਰ ਸਿੰਘ ਹੋਰਾਂ ਦੇ ਮਾਤਾ ਜੀ, ਉਹਨਾਂ ਸਾਰਿਆਂ ਨੇ ਇੱਕ ਕੰਧ ਬਣ ਕੇ ਖਲੋਤੇ। ਬੀਬੀ ਪਰਮਜੀਤ ਕੌਰ ਨੇ ਵਰਲਡਲੀ ਸਟਰਗਲ ਸ਼ੁਰੂ ਕੀਤੀ। ਅੱਜ ਇੱਕ ਸਕਸੈਸ ਸਟੋਰੀ ਹੈ। ਅੱਜ ਜਿਸ ਖੂਬਸੂਰਤ ਘਰ ਦੇ ਵਿੱਚ ਅਸੀਂ ਬੈਠੇ ਹਾਂ, ਇਹ ਉਹਨਾਂ ਦੀ ਮਿਹਨਤ। ਔਰ ਬੱਚੇ ਨੂੰ ਕਰਮਵੀਰ ਸਿੰਘ ਜਿਹੜਾ ਸਾਲ 1.5 ਸਾਲ ਦਾ ਹੈ, ਅੱਜ ਉਹ ਗੱਭਰੂ 6 ਫੁੱਟ ਦਾ ਕੰਪਿਊਟਰ ਇੰਜੀਨੀਅਰ, ਸਿੱਖੀ ਸਰੂਪ 'ਚ ਔਰ ਪੂਰਾ ਸਿੱਖ ਵੈਲਿਊਜ਼ ਦੇ ਨਾਲ
ਲੈਸ ਇਹ ਹੈ ਸਕਸੈਸ ਸਟੋਰੀ। ਸਕਸੈਸ ਸਟੋਰੀ ਕੋਈ ਮਿਲੀਅਨ ਬਿਲੀਅਨਰ ਬਣਨ ਦੀ ਨਹੀਂ ਹੈ। ਜੇ ਤੁਸੀਂ ਬਾਹਰ ਕਮਾਈ ਕੀਤੀ ਵੀ ਹੈ ਤੇ ਘਰ ਤੁਹਾਡਾ ਨਹੀਂ ਹੈ, ਬੱਚੇ ਬੱਚੀਆਂ ਤੁਹਾਡੇ ਸਿੱਖੀ ਤੋਂ ਦੂਰ, ਤੁਹਾਡੀਆਂ ਆਪਣੀਆਂ ਕਲਚਰਲ ਵੈਲਿਊਜ਼ ਤੋਂ ਦੂਰ, ਤਾਂ ਫਿਰ ਇਹ ਸਮਝੋ ਵੀ ਤੁਸੀਂ ਇੱਥੇ ਆ ਕੇ ਵੀ ਕੁਝ ਨਹੀਂ ਖੱਟਿਆ ਹੈ। ਸਤਿਗੁਰੂ ਰਹਿਮਤ ਕਰਨ, ਇਸ ਖੂਬਸੂਰਤ ਘਰ ਬੱਚੇ ਦਾ ਜਨਮ ਦਿਨ ਵੀ ਹੈ ਔਰ ਗੁਰੂ ਸਾਹਿਬ ਨੇ ਸਾਨੂੰ ਚੰਗਾ ਜੀਵਨ ਜਿਉਣ ਦਾ, ਜਿਹੜੀ ਵੀ ਬੈਸਟ ਆਫ ਲਾਈਫ ਅਸੀਂ ਜੀ ਸਕਦੇ ਹਾਂ, ਉਸ ਦੀ ਪ੍ਰੇਰਣਾ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਘਰ ਮੋਤੀਆਂ ਦਾ ਬਣਾਓ, ਪਰਲਸ ਸਟੱਡੀਡ ਵਿਦ ਦ ਜੂਲਸ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਇਹ ਚਾਰੋਂ ਹੀ ਫ੍ਰੈਗਰੈਂਸਿਸ ਨੇ। ਇਹ ਜਿਹੜੇ ਅੱਜ ਦੇ ਬਹੁਤ ਸਾਰੇ ਸੈਂਟ ਨੇ, ਉਹਨਾਂ ਨਾਲੋਂ ਮੱਚ ਮੋਰ ਪਾਵਰਫੁਲ ਫ੍ਰੈਗਰੈਂਸਿਸ ਕਸਤੂਰੀ ਹੈ, ਕੇਸਰ, ਕੁੰਗੂ ਜਿਹੜਾ ਹੈ, ਔਰ ਚੰਦਨ ਅਗਰ, ਜਿਸ ਤੋਂ ਅਗਰਬੱਤੀ ਬਣਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਇੰਨਾ ਖੂਬਸੂਰਤ ਘਰ ਜਿਹੜਾ ਮੋਤੀਆਂ ਨਾਲ ਬਣਿਆ ਹੋਏ, ਸਟੱਡੀਡ ਵਿਦ ਦ ਜੂਲਸ ਹੋਏ, ਇਹ ਚਾਰੋਂ ਫ੍ਰੈਗਰੈਂਸਿਸ ਜਿਹੜੀਆਂ ਨੇ ਉਸ ਘਰ ਚੋਂ ਆ ਰਹੀਆਂ ਹੋਣ। ਪਰ ਇੱਕ ਗੱਲ ਉਸ ਘਰ 'ਚ ਬੈਠ ਕੇ ਵੀ ਯਾਦ ਰੱਖਿਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਜਿਸ ਦਿਨ ਉਸ ਘਰ 'ਚ ਬੈਠ ਕੇ ਰੱਬ ਭੁੱਲਣਾ ਸ਼ੁਰੂ ਹੋ ਜਾਏ, ਤੁਸੀਂ ਸਮਝੋ ਕਿ ਭਾਈ ਜਿਸ ਨੂੰ ਗੁਰੂ ਸਾਹਿਬ ਨੇ ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ, ਅਮਰ ਵਰਤਾਇਆ। ਅਮਰ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਹੁਕਮ, ਕਿ ਵੀ ਜੋ ਹੀ ਮਾਇਆ ਦਾ ਹੁਕਮ ਚੱਲਣਾ ਸ਼ੁਰੂ ਹੁੰਦਾ ਹੈ, ਉਹ ਰੱਬ ਤੋਂ ਤੁਹਾਨੂੰ ਭੁਲਾਣਾ ਸ਼ੁਰੂ ਕਰ ਦਿੰਦਾ ਹੈ। ਤੇ ਉਹ ਸਾਡੇ ਦੁੱਖ ਦਾ, ਦਰਦ ਦਾ, ਤਕਲੀਫ ਦਾ ਰੀਜ਼ਨ ਹੈ। ਭਾਈ ਨੰਦ ਲਾਲ ਜੀ ਦਾ ਇੱਕ ਖੂਬਸੂਰਤ ਕਲਾਮ ਹੈ, ਗਮ ਚੀ ਬਾਸ਼ਤ, ਕਿ ਗਮ ਕੀ ਹੈ, ਉਦਾਸੀ ਕੀ ਹੈ, ਗਮ ਚੀ ਬਾਸ਼ਤ। ਤੇ ਜਵਾਬ ਹੈ ਗਫਲਤ ਅਜ਼ ਯਾਦੇ ਖੁਦਾ। ਖੁਦਾ ਦੀ ਯਾਦ ਤੋਂ ਗਫਲਤ, ਰੱਬ ਨੂੰ ਭੁਲਾ ਦੇਣਾ, ਇਹ ਗਮ ਹੈ। ਤੇ ਸ਼ਾਦੀ ਜਿਹੜੀ ਖੁਸ਼ੀ ਦਾ ਲਫ਼ਜ਼ ਹੈ ਪਰਸ਼ੀਅਨ ਦੇ ਵਿੱਚ, ਇਹ ਉਹ ਹੈ ਜਿੱਦਨ ਰੱਬ ਯਾਦ ਆਉਂਦਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬਾਕੀ ਤਾਂ ਗੱਲ ਸਾਰੀ ਇਸ ਦੀ ਇੰਟਰਪ੍ਰੀਟੇਸ਼ਨ ਹੀ ਹੈ ਕਿ ਆਨੰਦ, ਸਟੇਟ ਆਫ ਬਲਿਸ, ਸਟੇਟ ਆਫ ਜॉय, ਸਟੇਟ ਆਫ ਐਕਸਟੈਸੀ, ਜਿੱਥੇ ਕੋਈ ਉਦਾਸੀ ਨਹੀਂ ਹੈ, ਜਿੱਥੇ ਨਾ ਜਰਾ ਹੈ, ਨਾ ਕੋਈ ਹੋਰ ਖੌਫ ਹੈ, ਨਾ ਬੁਢਾਪੇ ਦਾ ਡਰ ਹੈ, ਨਾ ਕੋਈ ਹੋਰ ਡਰ ਹੈ, ਉਹ ਉਸੇ ਹੀ ਦੁਨੀਆ 'ਚ ਹੈ ਜਿੱਥੇ ਸਤਿਗੁਰੂ ਮੈਂ ਪਾਇਆ। ਸਤਿਗੁਰੂ ਰਹਿਮਤ ਕਰਨ, ਇਹ ਘਰ ਸੁਹੰਡਣਾ ਵੀ ਹੋਏ ਔਰ ਇਵੇਂ ਹੀ ਪਰਿਵਾਰ ਦਾ ਆਪਸੀ ਪਿਆਰ ਆਪਸ ਦੇ ਵਿੱਚ ਬਣਿਆ ਰਹੇ। ਔਰ ਮੈਂ ਕਨਕਲੂਜਨ 'ਚ ਜਿਵੇਂ ਭਾਈ ਸਾਹਿਬ ਨੇ ਦੱਸਿਆ, ਤੁਸੀਂ ਸਾਰੇ ਜਾਣੂ ਹੋ, ਤੁਸੀਂ ਸਾਰੇ ਐਕਟਿਵਿਸਟ ਹੋ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ 17 ਅਗਸਤ ਨੂੰ ਨੇ, ਇਹ ਬੇਸ਼ੱਕ ਨਾਨ ਬਾਈਂਡਿੰਗ ਰੈਫਰੈਂਡਮ ਹੈ, ਪਰ ਇਹ ਸਾਡੀ ਵਿਲ ਸ਼ੋ ਕਰਦੇ ਕਿ ਭਾਈ ਬਾਹਰ ਬੈਠੇ ਸਿੱਖ ਜਿਹੜੇ ਨੇ, ਉਹ ਭਾਰਤੀ ਹਕੂਮਤ ਦੇ ਜ਼ੁਲਮਾਂ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਨੇ ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਖਾਲਿਸਤਾਨ ਕਿਸੇ ਦਾ ਹੱਕ ਮਾਰਨਾ ਨਹੀਂ ਹੈ, ਕਿਸੇ ਦਾ ਹੱਕ ਖੋਣਾ ਨਹੀਂ ਹੈ, ਕਿਸੇ ਨਾਲ ਨਫ਼ਰਤ ਦਾ ਨਾਂ ਨਹੀਂ ਹੈ। ਇਹ ਉਸ ਰਾਜ ਦੀ ਕਾਮਨਾ ਨਹੀਂ, ਉਸ ਰਾਜ ਦੇ ਲਈ ਕੰਮ ਕਰਨ ਦੀ ਗੱਲ ਹੈ ਜਿਸ ਦਾ ਨਕਸ਼ਾ ਜਦੋਂ ਭਗਤ ਰਵਿਦਾਸ ਜੀ ਨੇ ਫਰਮਾਇਆ ਸੀ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, खौफ न खता न तरस जवाल, अब मोहे खूब वतन गह पाई, उहाँ खैर सदा मेरे पाई, कायम दायम सदा पातशाही, दोम न सेम 100 आही। दोम हुंदा दो, तीन जिहड़ा सेम है तीन, कि जिथे कोई सैकंड क्लास थर्ड क्लास सिटीजन नहीं है, अव्वल है, सारे फर्स्ट क्लास सिटीजन ने। ते गुरु अर्जन साहब ने उस ब्रॉडर मिशन स्टेटमेंट सानू दित्ती हुई है। हुण हुक्म हुआ मेहरवान दा, पै कोई न किसे रिंझाण दा, सब सुखाली उठिया, ये हुआ हलीमी राज जियो। ये मेहरवान दी रजा है कि ऐसा राज भाग, ऐसा सिस्टम जिथे कोई किसी नू तंग ना करे, सारे सुखी वसन, कोई जाए जगाए बैठे सुते वाला हाल ना होए, जिथे सारे खुशी वसन। और यही साड़ी खालिस्तान दी डिक्लेरेशन दे मुढ़ले अल्फाज ने कि अज तो खालसे दा अपना घर खालिस्तान होवेगा, जिथे खालसे दियां चौंकियां झंडे बुंगे जुगो जुग अटल होणगे,
ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਖਾਲਿਸਤਾਨ ਉਸ ਮੁਲਕ ਦੀ ਕਾਮਨਾ ਹੈ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਸਿਟੀਜ਼ਨਸ ਪਰਸੂਟ ਆਫ ਹੈਪੀਨੈਸ ਕਰ ਸਕਣਗੇ। ਸੋ ਇਹ ਗੁਜ਼ਾਰਿਸ਼ ਹੈ ਕਿ ਵੱਧ ਤੋਂ ਵੱਧ ਗਿਣਤੀ 'ਚ ਐਤਵਾਰ ਦਾ ਦਿਨ ਹੋਣਾ ਹੈ 17 ਅਗਸਤ ਦਾ, ਔਰ ਮੋਸਟ ਲਾਈਕਲੀ ਵਾਈਟ ਹਾਊਸ ਦੇ ਸਾਹਮਣੇ ਵੋਟਾਂ ਦਾ ਪ੍ਰਬੰਧ ਹੋਣਾ ਹੈ ਪਬਲਿਕ ਰੈਲੀ ਟਾਈਪ 'ਚ। ਉਹਨਾਂ ਨੇ ਕਨਵਰਟ ਕਰਨ ਦੀ ਜਿਹੜੀ ਹੈ ਉਹ ਆਪਣੀ ਅਪੀਲ ਕੀਤੀ ਹੈ। ਸੋ ਤੁਸੀਂ ਮਾਰਕ ਕਰੋ ਆਪਣੇ ਕੈਲੰਡਰ ਤੇ। ਹਾਰਮਲੈਸ ਐਕਸਰਸਾਈਜ਼ ਹੈ, ਇਹ ਸਿੰਬੋਲਿਜ਼ਮ ਇਹਦਾ ਬੜਾ ਇੰਪੋਰਟੈਂਟ ਹੈ। ਰਾਜਧਾਨੀ 'ਚ ਜਦੋਂ ਕੋਈ ਵੀ ਚੀਜ਼ ਹੁੰਦੀ ਹੈ ਇਹ ਮੈਸੇਜ ਵੀ ਹੈ। ਔਰ ਜੋ ਕੁਝ ਸਿਸਟਮ ਇਸ ਵੇਲੇ ਚੱਲ ਰਿਹਾ ਪ੍ਰੈਜ਼ੀਡੈਂਟ ਟਰੰਪ ਦੇ ਥੱਲੇ, ਸਿੱਖ ਫੈਕਟਰ ਇੱਕ ਇੰਪੋਰਟੈਂਟ ਫੈਕਟਰ ਦੇ ਤੌਰ ਤੇ ਉੱਭਰਿਆ। ਕਰੰਟ ਸਟਰਗਲ ਜਿਹੜੀ ਇੰਡੀਆ ਪਾਕਿਸਤਾਨ ਦੀ 4 ਰੋਜ਼ਾ 7, 8, 9, 10 ਮਈ ਨੂੰ ਡਰੋਨ ਔਰ ਮਿਸਾਈਲ ਵਾਰਫੇਅਰ ਹੋਈ, ਸਿੱਖ ਫੈਕਟਰ ਨਾ ਸਿਰਫ ਨਿਊਟਰਲ ਫੈਕਟਰ ਸੀ ਬਲਕਿ ਸਿੱਖਾਂ ਨੇ ਕਿਹਾ ਵੀ ਅਸੀਂ ਇਸ ਜੰਗ ਨੂੰ ਬਿਲਕੁਲ ਨਹੀਂ ਚਾਹੁੰਦੇ। ਉਧਰ ਸਾਡਾ ਨਨਕਾਣਾ ਸਾਹਿਬ ਹੈ, ਕਰਤਾਰਪੁਰ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ। ਅੱਜ ਅਸੀਂ ਤੀਸਰੀ ਧਿਰ ਦੇ ਤੌਰ ਤੇ ਇੰਟਰਨੈਸ਼ਨਲੀ ਅਸੀਂ ਰਡਾਰ ਸਕਰੀਨ ਦੇ ਉੱਤੇ ਹੈ। ਇੰਡੀਅਨ ਗਵਰਨਮੈਂਟ ਐਕਸਪੋਜ਼ ਹੋਈ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੋ ਉਹਨਾਂ ਨੇ 6 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ। 15 ਜੂਨ 2023 ਨੂੰ ਯੂਕੇ ਦੇ ਬਰਮਿੰਗਮ ਸ਼ਹਿਰ 'ਚ ਭਾਈ ਅਵਤਾਰ ਸਿੰਘ ਖੰਡਾ ਨੂੰ ਕੈਮੀਕਲ ਵੈਪਨ ਇਸਤੇਮਾਲ ਕਰਦਿਆਂ ਮਾਰਿਆ। ਔਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ 'ਚ ਗੁਰਦੁਆਰਾ ਸਾਹਿਬ ਸਰੀ ਦੇ ਮੁੱਖ ਸੇਵਾਦਾਰ ਸਨ, ਉਹਨਾਂ ਨੂੰ ਗੁਰਦੁਆਰੇ ਦੇ ਪਾਰਕਿੰਗ ਲਾਟ ਦੇ ਵਿੱਚ ਜਿਹੜਾ ਉਹ ਸ਼ਹੀਦ ਕੀਤਾ। ਔਰ ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਫਾਈਲ ਕੀਤਾ। ਇਸ ਸਾਰੇ ਤੋਂ ਬਾਅਦ ਆ 2 ਦਿਨ ਪਹਿਲੇ ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਜਿਹੜੀ ਉਹਨਾਂ ਦੀ ਲਾਰਡਸ ਦੀ ਹੈ, ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ। ਉਹਨਾਂ ਨੇ ਵੀ ਹੁਣ ਇੰਡੀਆ ਨੂੰ ਉਹਨਾਂ ਮੁਲਕਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਿਹੜੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਕਰਦੇ ਨੇ। ਉੱਥੇ ਤਾਂ ਜ਼ੁਲਮ ਕਰ ਹੀ ਰਹੇ ਸੀ, ਪਰ ਇੱਥੇ ਜਿਹੜੀ ਸਾਡੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਵੀ ਕੁਚਲਣ ਦੀ ਲਾਈਨ ਹੈ। ਸੋ ਇਹਦਾ ਇੱਕ ਸਿੰਪਲ ਆਨਸਰ ਇਹ ਹੈ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿਹੜਾ UN ਚਾਰਟਰ ਦੇ ਥੱਲੇ ਸਾਡਾ ਹੱਕ ਬਣਦਾ ਹੈ ਕਿ ਅਸੀਂ ਆਜ਼ਾਦ ਮੁਲਕ ਖਾਲਿਸਤਾਨ ਚਾਹੁੰਦੇ ਹਾਂ। ਭਾਰਤ, ਪਾਕਿਸਤਾਨ, ਚੀਨ ਤਿੰਨੋਂ ਨਿਊਕਲੀਅਰ ਪਾਵਰਸ ਨੇ। ਇਹਨਾਂ ਦੇ ਵਿਚਾਲੇ ਖਾਲਿਸਤਾਨ ਇੱਕ ਉਹ ਆਈਡੀਅਲ ਸਟੇਟ ਹੋਏਗਾ। ਬੇਸ਼ੱਕ ਦੁਨੀਆ 'ਚ 193 ਮੁਲਕ ਨੇ, ਅਸੀਂ ਜਿਸ ਅਮਰੀਕਾ 'ਚ ਰਹਿੰਦੇ ਹਾਂ ਸਾਨੂੰ ਕੋਈ ਰੁਕਾਵਟ ਨਹੀਂ ਹੈ। ਅਸੀਂ ਆਪਣਾ ਧਰਮ ਪ੍ਰੈਕਟਿਸ ਵੀ ਕਰਦੇ ਹਾਂ, ਨਗਰ ਕੀਰਤਨ ਵੀ ਕਰਦੇ ਹਾਂ, ਕਾਰੋਬਾਰ ਕਰਨ ਵਾਲੇ ਵੀ ਹਾਂ। ਲੇਕਿਨ ਜਿਹੜਾ ਆਦਰਸ਼ ਸਿਸਟਮ ਗੁਰੂ ਸਾਹਿਬ ਨੇ ਗੁਰਮਤ ਦੇ ਅੰਦਰ ਸਾਨੂੰ ਦਿੱਤਾ ਹੈ, ਸਾਡੇ ਕੋਲ ਇੱਕ ਖਿੱਤਾ ਹੋਣਾ ਬੜਾ ਜ਼ਰੂਰੀ ਹੈ ਜਿੱਥੇ ਅਸੀਂ 10 ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਆਧਾਰਿਤ ਉਹ ਰਾਜ ਭਾਗ ਕਾਇਮ ਕਰੀਏ ਕਿ ਦੁਨੀਆ ਦੇਖ ਕੇ ਕਹੇ ਕਿ ਭਾਈ ਜੇ ਇਨਸਾਨੀਅਤ ਦੇ ਲਈ ਇਸ ਪਲੈਨਟ ਦੇ ਉੱਤੇ ਕੋਈ। ਔਰ ਮੈਂ ਅਕਸਰ ਜਦੋਂ ਫਲਸਤੀਨ ਦਾ ਇਸ਼ੂ ਸੀ ਮੈਂ ਕਿਹਾ ਜੀ ਜੇ ਸਾਡੇ ਕੋਲ ਮੁਲਕ ਹੁੰਦਾ, ਤੁਸੀਂ ਤਾਂ ਬੈਠੇ ਦੇਖ ਰਹੇ ਹੋ ਜੀ ਸਟੇਟ ਹੋਣੀ ਚਾਹੀਦੀ ਹੈ। ਦੂਜਾ ਰੋਜ਼ ਗਜ਼ਾ ਦੇ ਵਿੱਚ ਉਹ ਲੋਕ ਜਿਹੜੇ ਵਿਚਾਰੇ ਏਡ ਲੈਣ ਲਈ ਖੜੇ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ। ਮੈਂ ਕਿਹਾ ਅਸੀਂ ਸਭ ਤੋਂ ਪਹਿਲਾਂ ਫੌਜਾਂ ਉਤਾਰ ਦੇਣੀਆਂ ਸੀ ਜਾ ਕੇ, ਬਿਨਾਂ ਪਰਵਾਹ ਕੀਤੇ ਕਿ ਉਹਦੇ ਕਨਸੀਕੁਐਂਸ ਕੀ ਹੁੰਦੇ ਨੇ, ਕਿਉਂਕਿ ਸਿੱਖ ਜ਼ੁਲਮ ਨੂੰ ਸਹਿ ਹੀ ਨਹੀਂ ਸਕਦਾ ਕਿਸੇ ਨਾਲ ਵੀ ਹੋ ਰਿਹਾ ਹੋਵੇ। ਸੋ ਉਹ ਆਦਰਸ਼ ਤਾਂ ਹੀ ਹੋਏਗਾ ਜੇ ਤੁਹਾਡਾ ਆਪਣਾ ਮੁਲਕ ਹੋਏਗਾ। ਸਤਿਗੁਰੂ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜਿਸ ਨੂੰ ਸਾਡੇ ਨਿਹੰਗ ਸਿੰਘ ਅਕਸਰ ਇਸ ਕਪਲੇਟ ਨੂੰ ਵੀ ਰਾਜ ਕਰੇਗਾ ਖਾਲਸਾ ਦੇ ਨਾਲ ਪੜ੍ਹਦੇ ਹੁੰਦੇ ਸੀ। ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਡੇ ਸਭ ਦੇ, ਕਿਉਂਕਿ ਜਦੋਂ ਦੇ ਨਿਊਯਾਰਕ TV 84 ਸ਼ੁਰੂ ਕੀਤਾ ਹੈ ਤੇ ਡਾਕਟਰ ਰਣਜੀਤ ਸਿੰਘ ਜਿਹੜੇ ਸਾਡੇ ਵਿੱਚ ਨਹੀਂ ਰਹੇ, ਜਿਨ੍ਹਾਂ ਨੇ ਕਿ TV 84 ਨੂੰ ਸ਼ੁਰੂ ਕਰਨ 'ਚ ਉਹਨਾਂ ਦੀ ਬਹੁਤ ਵੱਡਾ ਯੋਗਦਾਨ ਸੀ। ਤੇ ਉਹ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਪੇਕਿਆਂ ਨੂੰ ਜਾ ਰਹੇ ਜੇ ਜਾਂ ਪੇਕਿਆਂ ਤੋਂ ਆਏ ਹੋ, ਕਿਉਂਕਿ ਲੰਮਾ ਸਮਾਂ ਇੱਥੇ ਰਹਿਣ ਦਾ ਕਰਕੇ ਹਰ ਪਰਿਵਾਰ ਨਾਲ ਇਹਨਾਂ ਦੀ
ਇੱਕ ਪੰਥਕ ਪਰਿਵਾਰ ਸਮਝਦੇ ਹਾਂ। ਇਹ ਨਹੀਂ ਵੀ ਸਾਡੇ ਮੇਰੇ ਨਾਲ ਜਾਂ ਚੱਠਾ ਸਾਹਿਬ ਨਾਲ ਸੀਗੇ, ਕੋਈ ਵੀ ਭੈਣ ਭਰਾ ਇਹਨਾਂ ਤੱਕ ਪਹੁੰਚ ਹੋਈ ਉਹ ਆਉਣ ਦੀ ਜਾਣ ਦੀ। ਔਰ ਐਸੇ ਗੁਰੂ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਕਿ ਹਾਂਜੀ ਇਹਨਾਂ ਨੇ ਸਾਰੇ ਹੀ ਸਾਡੇ ਸਤਿਕਾਰਯੋਗ ਵੀਰ ਬਲਵਿੰਦਰ ਸਿੰਘ ਸ਼ਾਹੀ, ਜਿਹੜੇ ਕਿ ਸਾਡੇ ਸ਼ੁਰੂ ਤੋਂ ਡਾਕਟਰ ਸਾਹਿਬ ਦੇ ਸਾਡੇ ਸਾਰਿਆਂ ਦੇ ਮਤਲਬ ਸਹਿਯੋਗੀ ਹਨ। ਡਾਕਟਰ ਸਾਹਿਬ ਦੇ ਦਿਨ ਹੁੰਦੀ ਸੀ, ਰਾਤ ਹੁੰਦੀ ਸੀ। ਸ਼ੇਖ ਸਾਹਿਬ ਸਾਡੇ ਨਾਲ 18 ਸਾਲ ਰਹੇ ਤੇ ਉਹਨਾਂ ਨੂੰ ਜੋ ਰਾਈਡ ਜੋ ਕਰਨ ਦਾ ਵੀ ਹੁੰਦਾ ਸੀ ਉਹ ਕੱਲ੍ਹ ਵੀ ਸ਼ਾਹੀ ਸਾਹਿਬ ਚੇਚੇ ਤੌਰ ਤੇ ਆਏ, ਕਿਉਂਕਿ ਉਹ ਮੈਂ ਬਿਆਨ ਨਹੀਂ ਕਰ ਸਕਦਾ ਵੀ ਕਰਮਵੀਰ ਸਿੰਘ ਨਾਲ ਜਾਂ ਸਾਰੇ ਪਰਿਵਾਰ ਨਾਲ ਜਿੰਨੇ ਵੀ ਆਏ ਹੋ ਉਹ ਤੁਹਾਡਾ ਮਤਲਬ ਅੱਜ ਜਿੰਨਾ ਪਰਿਵਾਰ ਕਰਮਵੀਰ ਦੀ ਮਦਰ ਜਿਹੜੀ ਹੈ ਨਾਨਕਾ ਪਰਿਵਾਰ ਤੇ ਹੋਰ ਪਰਿਵਾਰ ਜਿਹੜਾ ਕੈਨੇਡਾ ਤੋਂ ਚੱਲ ਕੇ ਜਿਹੜੇ ਇਕੱਠੇ ਤੌਰ ਤੇ ਕਦੀ ਵੀ ਨਹੀਂ ਉਹਨਾਂ ਨੂੰ ਮਿਲੇ ਹੋਣੇ ਜਾਂ ਹੋਇਆ ਤੇ ਰਾਤ ਦੀਆਂ ਗੱਲਾਂ ਕਰਦੇ ਸਾ ਵੀ ਪ੍ਰੋਗਰਾਮ ਮੁੱਕਣ ਤੋਂ ਬਾਅਦ ਆਪਾਂ ਸਾਰੀ ਰਾਤ ਬਹਿ ਕੇ ਗੱਲਾਂ ਕਰਾਂਗੇ। ਤੇ ਜੋ ਆਪ ਸਭ ਨੇ ਵੀ ਹਾਜ਼ਰੀ ਭਰੀ ਹੈ, ਸਾਡਾ ਉਹਨਾਂ ਲਈ ਰੋਮ ਰੋਮ ਰਿਣੀ ਹੈ। ਕਿਤੇ ਵੀ ਅਸੀਂ ਕਿਸੇ ਟਾਈਮ ਵੀ ਕਿਸੇ ਦੇ ਕੰਮ ਆ ਸਕਦੇ ਹੋਈਏ ਤੇ ਅਸੀਂ ਹਰ ਵੇਲੇ ਹੀ ਤਿਆਰ ਹਾਂ। ਤੇ ਉਹ ਸਾਡਾ ਮੇਰਾ ਨਾਂ ਜਾਂ ਬਲਵਿੰਦਰ ਸਿੰਘ, ਅਸੀਂ ਤੁਹਾਡੇ ਵਿੱਚੋਂ ਹੀ ਆ, ਤੁਸੀਂ ਸਾਰੇ ਸਾਡੇ ਹੋ, ਪਰ ਸਾਡਾ ਅਸੀਂ ਜਿੰਨਾ ਚਿਰ ਦੋਵੇਂ ਤੁਹਾਡੇ ਕਿਸੇ ਦੇ ਵੱਡੇ ਭਰਾਵਾਂ ਵੀਰ ਆ ਕੁਝ ਆ, ਉਹ ਸਾਡਾ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਬਲਵਿੰਦਰ ਸਿੰਘ ਤੇ ਨਰਿੰਦਰ ਸਿੰਘ ਚੱਠੇ ਦਾ ਨਾਂ ਲਿਆ ਜਾਵੇ। ਤੇ ਹੁਣ ਸਾਡਾ ਛੋਟਾ ਜਿਹੜਾ ਯੋਧਾ ਕਰਮਵੀਰ ਸਿੰਘ, ਉਹ ਚਾਹੁੰਦਾ ਸੀ ਕਿ ਮੈਂ ਡਾਕਟਰ ਸਾਹਿਬ ਨੂੰ ਸਨਮਾਨਿਤ ਕਰਨਾ ਹੈ, ਕਿਉਂਕਿ ਮਾਣ ਵਾਲੀ ਗੱਲ ਹੈ ਕਿ ਜਦੋਂ ਦਾ ਪਿਛਲੇ ਸਮੇਂ ਤੋਂ ਇਹਨੇ ਜਾਬ ਸ਼ੁਰੂ ਕੀਤੀ ਹੈ ਤੇ ਟਾਈਮ ਤੇ ਇਹ ਜਿਹੜਾ ਹੈ TV 84 ਵਾਸਤੇ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਵੱਡੇ ਰੂਪ ਵਿੱਚ ਯੋਗਦਾਨ ਪਾਉਂਦਾ ਰਹਿੰਦਾ ਹੈ। ਤੇ ਅੱਜ ਵੀ ਆਜੋ ਚੱਠਾ ਸਾਹਿਬ ਜੀ ਇੱਧਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਜੋ ਡਾਕਟਰ ਸਾਹਿਬ ਨੇ ਕਿਹਾ ਹੈ ਤਾਂ ਅਕਾਲ ਪੁਰਖ ਦੀ ਕਿਰਪਾ ਹੋਣੀ ਹੈ ਤੇ ਸਾਰਿਆਂ ਦੇ ਪ੍ਰਮਾਤਮਾ ਕਿਰਪਾ ਕਰੇ। ਸਾਰੇ ਜਿੰਨੇ ਵੀ ਨੌਜਵਾਨ ਬੱਚੇ ਆਏ ਹੋਏ ਨੇ ਇਹਦੇ ਨਾਲ ਨੇ, ਉਹ ਸਾਰਿਆਂ ਨੂੰ ਹੀ ਅਸੀਂ ਮੈਂ ਤਾਂ ਦਿਲੋਂ ਹੱਦੋਂ ਵੱਧ ਪਿਆਰ ਕਰਦਾ, ਕਿਉਂਕਿ ਸਾਡਾ ਭੁੱਖ ਹੈ। ਜਿਸ ਤਰ੍ਹਾਂ ਜੀਵਨ ਸਿੰਘ ਸੀਗਾ ਸਾਡੇ ਹੱਥਾਂ 'ਚ ਜੰਮੇ ਹੋਇਆ, ਤੇ ਸਾਡਾ ਯੋਧਾ ਹੁਣ ਜਿਹੜਾ ਅਜੇ ਸਿੰਘ ਹੈ ਜਾਂ ਬੱਚੀ ਨੇ ਸਾਡਾ ਕੀਰਤਨ ਕੀਤਾ ਹੈ, ਤੇ ਸਾਨੂੰ ਆ ਖੁਸ਼ੀ ਹੁੰਦੀ ਹੈ ਕਿਉਂਕਿ ਪੰਥ ਦੇ ਬੱਚੇ ਹਨ, ਗੁਰੂ ਦੇ ਬੱਚੇ ਹਨ। ਤੇ ਹੁਣ ਆਪ ਨੇ ਲੰਮਾ ਸਮਾਂ ਜਿਹੜੀ ਹੈ ਹਾਜ਼ਰੀ ਭਰੀ ਹੈ ਆ ਕੇ, ਜਿੱਥੋਂ ਵੀ ਦੂਰੋਂ ਨੇੜਿਓਂ। ਅਸੀਂ ਮੈਂ ਕੱਲੇ ਦਾ ਨਾਂ ਲੈਣ ਲੱਗਾ ਤਾਂ ਜਿਹਨੂੰ ਵੀ ਭੈਣ ਭਰਾ ਨੂੰ ਮੇਰਾ ਖਿਆਲ ਆ ਵੀਰ ਜੱਸਾ ਸਿੰਘ ਹੁਣੀ ਉਦੋਂ ਦੇ ਇੱਥੇ ਨੇ, ਜਿਹੜੀ ਚੀਜ਼ ਦਾ ਪਤਾ ਲੱਗਾ ਇਹਨਾਂ ਨੂੰ ਉਹ ਫਟਾਫਟ ਚੁੱਕ ਕੇ ਲਿਆ ਕੇ ਜਿਹਦੀ ਵੀ ਲੋੜ ਪੈਂਦੀ ਸੀ ਸਾਰੇ ਹੀ ਭੈਣਾਂ ਭਰਾਵਾਂ ਨੇ। ਇਹ ਜਿਹੜਾ ਭਾਈ ਸਾਹਿਬ ਸਭ ਤੋਂ ਵੱਧ ਮਨਦੀਪ ਸਿੰਘ ਹੋਣਾ ਨੇ, ਜਦੋਂ ਇਹਨਾਂ ਨੂੰ ਪਤਾ ਹੀ ਲੱਗਾ ਤੇ ਅਸਾਂ ਕਿਹਾ, ਤੇ ਮੈਂ ਕਹਿੰਦਾ ਜਿੱਦਾਂ ਉਹ ਕਹਿ ਰਹੇ ਸੀ ਨਾ ਆਪ, ਇਹ ਕਿਰਪਾ ਅਕਾਲ ਪੁਰਖ ਦੀ ਹੁੰਦੀ ਹੈ, ਨਹੀਂ ਤਾਂ ਕੋਈ ਇੱਧਰ ਬਹਾਨਾ ਉੱਧਰ ਬਹਾਨਾ। ਤੇ ਔਰ ਖਾਸ ਕਰਕੇ ਇਹਨਾਂ ਦਾ ਡਾਕਟਰ ਸਾਹਿਬ ਦਾ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਕੋਲੇ ਮਤਲਬ ਅੱਜ ਲਈ ਕੱਲ੍ਹ ਲਈ ਕੈਨੇਡਾ ਵਗੈਰਾ ਦੇ ਹੋਰ ਪ੍ਰੋਗਰਾਮ ਬਣੇ ਹੋਏ ਸੀ, ਪਰ ਹਾਲਾਂ ਮੈਂ ਇਹਨਾਂ ਨੂੰ ਜ਼ੋਰ ਨਾਲ ਨਹੀਂ ਸੀ ਕਹਿ ਰਹੇ, ਇਹਨਾਂ ਕੋਲ ਮੈਸੇਜ ਪਹੁੰਚ ਗਿਆ ਸੀ ਤੇ ਕਹਿੰਦੇ ਸੀ ਵੀ ਨਹੀਂ ਮੈਂ ਕਿਸੇ ਵੀ ਕੀਮਤ ਤੇ ਇਹ ਜਿਹੜਾ ਵਾ ਕਰਮਵੀਰ ਦਾ ਪ੍ਰੋਗਰਾਮ ਮਿਸ ਨਹੀਂ ਕਰ ਸਕਦਾ। ਸਾਡੇ ਕੋਲ ਉਹ ਸ਼ਬਦ ਨਹੀਂ ਹਨ। ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਜਿੰਨਾ ਰਿਸ਼ਤੇਦਾਰਾਂ ਨੇ, ਭੈਣਾਂ ਭਰਾਵਾਂ ਨੇ, ਸਾਰਿਆਂ ਨੇ ਚੱਲ ਕੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਸ ਬੱਚੇ ਦੇ ਜਨਮ ਦਿਨ ਨੂੰ ਔਰ ਇਸ ਗ੍ਰਹਿ ਜੋ ਬਖਸ਼ਿਸ਼ ਕੀਤਾ ਹੈ ਅਕਾਲ ਪੁਰਖ ਨੇ, ਉਹਦੀ ਹਾਜ਼ਰੀ ਭਰੀ ਹੈ। ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਫਿਰ ਬਖਸ਼ੇ ਔਰ ਸਾਡਾ ਆਪ ਦੇ ਰੋਮ ਰੋਮ ਰਿਣੀ ਹੈ ਆਪ ਦਾ। ਔਰ ਹੁਣ ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੈ। ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਨੇ ਲੰਗਰ ਛਕ ਕੇ ਜਾਣਾ ਹੈ। ਸਤਿਗੁਰੂ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹੁਣ ਮੈਂ ਬੇਨਤੀ ਆ ਕਿ ਅਜੇ ਸਿੰਘ ਜਿਹੜਾ ਆ ਉਹ ਸਾਥੀਆਂ ਦੇ ਨਾਲ ਆਨੰਦ ਸਾਹਿਬ ਦਾ ਪਾਠ ਉਹਦੀ ਚਾਹਨਾ ਸੀ ਕਿ ਮੈਂ ਕਰਨਾ ਹੈ। ਪੈਸੇ ਦਾ ਰਾਗ ਦੇ ਵਿੱਚ ਜਿਹੜਾ ਹੈ ਉਹ ਰਾਮਕਲੀ
ਰਾਗ ਦੇ ਵਿੱਚ ਜਿਹੜਾ ਹੈ ਉਸਨੇ ਪਾਠ ਸੁਣਾਉਣਾ ਹੈ। ਅਸੀਂ ਚਾਹਿਆ ਸੀ ਕਿ ਅਸੀਂ ਉਦਾਂ ਪੜ੍ਹ ਲੈਂਦੇ ਆ, ਉਹ ਕਹਿੰਦਾ ਨਹੀਂ। ਤੇ ਮੈਂ ਆਖਿਆ ਵੀ ਤੁਸੀਂ ਤਾਂ ਸਾਡਾ ਸਭ ਕੁਝ ਹੋ। ਤੇ ਹੁਣ ਨੌਜਵਾਨ ਸਾਡਾ ਯੋਧਾ ਅਜੇਪਾਲ ਸਿੰਘ ਜਿਹੜਾ ਹੈ, ਅਜੇ ਸਿੰਘ ਸੌਰੀ ਅਜੇ ਸਿੰਘ, ਉਹ ਆਨੰਦ ਸਾਹਿਬ ਦਾ ਪਾਠ ਰਾਗ ਵਿੱਚ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Amen.
ਠਾਕੁਰ ਤੂੰ ਫਤਿਹ। ਡਾਕਟਰ ਅਮਰਜੀਤ ਸਿੰਘ ਹੁਣੀ ਤੁਹਾਨੂੰ ਦੱਸ ਕੇ ਗਏ ਹਨ ਕਿ ਮੈਂ ਉਹੀ 2-3 ਗੱਲਾਂ ਰਿਪੀਟ ਕਰਨੀਆਂ, ਲੇਕਿਨ ਵਿੱਚ ਇੱਕ ਦੀ ਦੋ ਮੈਂ ਐਡ ਕਰਾਂਗਾ ਕਿ ਸਾਡੀ ਜੋ ਸਿੱਖ ਰਾਜ ਦੀ ਖਾਲਿਸਤਾਨ ਦੀ ਆਜ਼ਾਦੀ ਹੈ ਜੋ ਹਿੰਦੁਸਤਾਨ ਦੀ ਸਰਕਾਰ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਉਸ ਦੀ ਹੀ ਇੱਕ ਲੜੀ ਦੇ ਵਿੱਚ ਇੱਕ ਹੋਰ ਕੜੀ, ਇੱਕ ਹੋਰ ਸਟੈਪ ਅਸੀਂ ਜੋੜਨਾ ਚਾਹੁੰਦੇ ਹਾਂ, ਜੋ ਕਿ ਆਲਰੇਡੀ ਜੋੜਿਆ ਜਾ ਚੁੱਕਾ ਹੈ, ਚੱਲ ਰਿਹਾ ਹੈ, ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ, ਪੰਜਾਬ ਰੈਫਰੈਂਡਮ। ਕਿਉਂਕਿ ਅੱਜ ਤੱਕ ਸਿੱਖਾਂ ਨੂੰ ਜਾਂ ਹਿੰਦੁਸਤਾਨ ਦੀ ਗੌਰਮੈਂਟ ਨੇ ਟੈਰਰਿਸਟ, ਅੱਤਵਾਦੀ, ਵੱਖਵਾਦੀ, ਕਿਲਰ ਇਹੋ ਹੀ ਦੱਸਿਆ ਸੀ ਕਿ ਇਹ ਲੋਕਾਂ ਨੂੰ ਮਾਰਦੇ ਹਨ, ਇਹ ਜੁਰਮ ਕਰਦੇ ਹਨ, ਇਹ ਧੱਕਾ ਕਰਦੇ ਹਨ। ਲੇਕਿਨ ਹੁਣ ਕਿਉਂਕਿ ਹਿੰਦੁਸਤਾਨ ਦਾ ਆਪਣਾ ਜਿਹੜਾ ਚਿਹਰਾ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਸੰਸਾਰ ਨੂੰ ਪਤਾ ਲੱਗ ਗਿਆ ਹੈ ਕਿ ਅਸਲ ਜੋ ਟੈਰਰਿਸਟ ਹੈ ਉਹ ਹਿੰਦੁਸਤਾਨ ਦੀ ਗੌਰਮੈਂਟ ਹੈ। ਸਿੱਖਾਂ ਨੂੰ ਮਾਰਨਾ ਬਾਹਰ ਸ਼ੁਰੂ ਕਰਤਾ ਹੈ। ਹੁਣ ਉਹਨਾਂ ਨੇ ਜਿਸ ਨਾਲ ਆਪ ਨੂੰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿੰਘ ਸ਼ਹੀਦ ਕੀਤੇ ਗਏ ਹਨ। ਸੋ ਅਸੀਂ ਆਪਣੇ ਰਾਜ ਭਾਗ ਦੀ ਪ੍ਰਾਪਤੀ ਲਈ ਜੋ ਇੱਥੇ UN ਦੇ ਚਾਰਟਰ ਦੇ ਅੰਡਰ ਰੈਫਰੈਂਡਮ, ਅਗਰ ਕਿਸੇ ਕੌਮ ਦਾ ਜੋ ਸਾਡਾ ਹੱਕ ਬਣਦਾ ਹੈ, ਅਸੀਂ ਉਸ ਕੈਟੇਗਰੀ ਵਿੱਚ ਬਿਲੋਂਗ ਕਰਦੇ ਹਾਂ ਜਿਹੜੀ ਕਿ UN ਦੇ ਚਾਰਟਰ ਦੇ ਵਿੱਚ ਇਹ ਹੈ ਕਿ ਉਸ ਨੂੰ ਉਸ ਦਾ ਰਾਜ ਚਾਹੀਦਾ ਹੈ, ਉਸ ਦਾ ਦੇਸ਼ ਚਾਹੀਦਾ ਹੈ। ਸੋ ਇਸੇ ਕੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਗੇ 5 ਕੰਟਰੀਆਂ ਦੇ ਵਿੱਚ ਰੈਫਰੈਂਡਮ ਹੋ ਚੁੱਕਾ ਹੈ। 1.6 ਮਿਲੀਅਨ ਜੋ ਸਿੱਖ ਹਨ ਆਪਣਾ ਰਾਜ ਭਾਗ ਲੈਣ ਵਾਸਤੇ ਵੋਟਾਂ ਪਾ ਚੁੱਕੇ ਹਨ। ਸੋ ਹੁਣ 17 ਅਗਸਤ ਨੂੰ ਵਾਸ਼ਿੰਗਟਨ DC ਵਿਖੇ ਆਪਣੇ ਇਸ ਇਲਾਕੇ ਵਿੱਚ ਰੈਫਰੈਂਡਮ ਹੋ ਰਿਹਾ ਹੈ। ਇਸ ਦੀ ਜਿਹੜੀ ਅਕਸਰ ਲੋਕੇਸ਼ਨ ਹੈ ਉਹ ਵਾਈਟ ਹਾਊਸ ਦੇ ਸਾਹਮਣੇ, ਅਜੇ ਅਸੀਂ ਦੱਸਣੀ ਨਹੀਂ ਕਿ ਇੱਕ ਵੀਕ ਦੇ ਵਿੱਚ ਦੱਸਾਂਗੇ। ਵਾਈਟ ਹਾਊਸ ਦੇ ਲਾਗੇ ਜਾ ਕੇ ਹੈ। 17 ਅਗਸਤ ਨੂੰ ਆਪ ਸਾਰਿਆਂ ਨੇ ਪਲੀਜ਼ ਹੁਮ ਹਮਾ ਕੇ, ਜਿਸ ਤਰ੍ਹਾਂ ਮੈਂ ਦੇਖ ਰਿਹਾ ਹਾਂ ਇੱਥੇ ਅੱਜ ਫੰਕਸ਼ਨ ਹੈ ਆਪਣੇ ਸਾਡੇ ਘਰ ਦੇ ਵਿੱਚ, ਵੀਰ ਕਰਮਵੀਰ ਸਿੰਘ ਹੋਣਾ ਦਾ ਘਰ ਲਿਆ ਹੈ ਇਹਨਾਂ ਨੇ, ਬੀਬੀ ਪਰਮਜੀਤ ਕੌਰ ਤੇ ਸਾਡੇ ਵੀਰ ਨਰਿੰਦਰ ਸਿੰਘ ਹੋਣਾ ਦੇ ਪਰਿਵਾਰ ਨੇ। ਉਸ ਦਿਨ ਦੇ ਕਾਫੀ ਸੰਗਤ ਇੱਥੇ ਹੁਮ ਹਮਾ ਕੇ ਪਹੁੰਚ ਰਹੀ ਹੈ। ਸੋ ਇਸੇ ਤਰ੍ਹਾਂ ਹੀ 17 ਅਗਸਤ ਨੂੰ ਤੁਸੀਂ ਹੁਮ ਹਮਾ ਕੇ ਵਾਸ਼ਿੰਗਟਨ ਵਿਖੇ ਰੈਫਰੈਂਡਮ ਦੀਆਂ ਜੋ ਵੋਟਾਂ ਪੈ ਰਹੀਆਂ ਹਨ ਉਸ ਵਿੱਚ ਵੋਟਾਂ ਪਾਓ। 18 ਸਾਲ ਤੋਂ ਉੱਪਰ ਦਾ ਕੋਈ ਵੀ ਜੋ ਬੇਟਾ ਹੈ, ਬੇਟੀ ਹੈ, ਮਾਈ ਭਾਈ ਜੋ ਹੈ, ਸਾਰੇ ਵੋਟ ਪਾ ਸਕਦੇ ਹਨ। ਸਿਰਫ ID ਚਾਹੀਦੀ ਹੈ, ਤੁਸੀਂ ID ਨਾਲ ਲੈ ਕੇ ਜਾਣੀ ਹੈ। ਅਤੇ ਨਾਲ ਹੀ ਕਿਉਂਕਿ ਇਹ ਈਸਟ ਕੋਸਟ ਦੇ ਵਿੱਚ ਪਹਿਲਾ ਰੈਫਰੈਂਡਮ ਹੈ, ਸੰਗਤਾਂ ਕਾਫੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਹਰੋਂ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ 35-40 ਹਜ਼ਾਰ ਦੇ ਲਾਗੇ ਸੰਗਤ ਹੋਏਗੀ ਵੋਟਾਂ ਪਾਉਣ ਵਾਸਤੇ। ਸੋ ਇੱਥੇ ਸੇਵਾਵਾਂ ਦੀ ਲੋੜ ਵੀ ਹੈ, ਲੋਕਾਂ ਨੂੰ ਰਾਈਡ ਦੇਣੀ, ਟਰਾਂਸਪੋਰਟੇਸ਼ਨ ਦੀ, ਲੰਗਰਾਂ ਦੀ ਸੇਵਾ। ਸੋ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਗੁਰਦੁਆਰਿਆਂ ਦੇ ਵਿੱਚ ਆਪੋ ਆਪਣੀ ਡਿਊਟੀ ਲਾਓ, ਵੈਨਾਂ ਲਾਓ, ਜਿਹੜੇ ਰਾਈਡ ਜਿਨ੍ਹਾਂ ਨੂੰ ਚਾਹੀਦੀ ਹੈ ਉਹਨਾਂ ਨੂੰ ਲਿਜਾਓ, ਉੱਥੇ ਵੋਟ ਪਵਾ ਕੇ ਵਾਪਸ ਕਰੋ। ਇੱਕ ਦਿਨ ਜੋ ਹੈ ਸੰਡੇ ਦਾ, ਉਸ ਦਿਨ ਦੀਆਂ ਵੈਨਾਂ ਹਾਇਰ ਕਰੋ ਤਾਂ ਕਿ ਤੁਸੀਂ ਜੋ ਜਿਨ੍ਹਾਂ ਨੇ ਜਾਣਾ ਹੈ, ਬਜ਼ੁਰਗਾਂ ਨੇ ਜਿਨ੍ਹਾਂ ਕੋਲ ਰਾਈਡ ਨਹੀਂ ਹੈ ਵੋਟਾਂ ਪਾਉਣ, ਉਹਨਾਂ ਨੂੰ ਰਾਈਡ ਦਿੱਤੀ ਜਾ ਸਕੇ। ਤੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਲੰਗਰਾਂ ਦੇ ਵਿੱਚ ਭੈਣਾਂ ਦੇ ਯੋਗ ਦੀ ਲੋੜ ਹੈ, ਸਹਿਯੋਗ ਦੀ ਲੋੜ ਹੈ। ਸੋ ਬੇਨਤੀ ਕਰਾਂਗੇ ਕਿ ਸਾਡੇ ਨਾਲ ਕੰਟੈਕਟ ਕਰ ਲਓ, ਗੁਰਦੁਆਰਾ ਸਾਹਿਬਾਨ ਨਾਲ ਕੰਟੈਕਟ ਕਰੋ। ਸਿੰਘ ਸਭਾ ਗੁਰਦੁਆਰਾ ਜੋ ਹੈ ਬ੍ਰੈਡਕ ਰੋਡ ਫੇਅਰਫੈਕਸ ਜੋ ਹੈ ਉਹ ਵੱਡਾ ਸੈਂਟਰ ਹੈ। ਸਾਰੀਆਂ ਐਕਟੀਵਿਟੀਜ਼ ਉੱਥੇ ਚੱਲਣੀਆਂ ਹਨ, ਉੱਥੋਂ ਹੀ ਸਾਰਾ ਕੁਝ ਲੰਗਰ ਵਗੈਰਾ ਬਣ ਕੇ ਜਾਣੇ ਹਨ। ਮੇਨ ਜਿਹੜੇ ਸਾਡੇ ਸਾਰੇ ਕਾਰਕੁਨ ਹਨ, ਸਾਡੇ ਐਕਟਿਵਿਸਟ ਹਨ, ਉਹਨਾਂ ਨੇ 5-7 ਦਿਨ ਉੱਥੇ ਹੀ ਪੜਾਅ ਕਰਨਾ ਹੈ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਤੁਹਾਡਾ ਆਪਣਾ ਕੰਮ ਹੈ, ਕੌਮ ਦਾ ਕੰਮ ਹੈ, ਕਿਸੇ ਦਾ ਨਿੱਜੀ ਕੰਮ ਨਹੀਂ ਹੈ। ਆਪਣੀ ਆਜ਼ਾਦੀ, ਆਪਣਾ ਦੇਸ਼ ਹਿੰਦੁਸਤਾਨ ਨੇ ਜੋ ਦੱਬਿਆ ਹੋਇਆ ਹੈ ਉਸ ਨੂੰ ਸਜਾਉਣ ਵਾਸਤੇ ਜੋ ਇੱਕ ਹੋਰ ਸਟੈਪ ਅੱਗੇ ਹੈ ਰੈਫਰੈਂਡਮ, ਤਾਂ ਕਿ ਅਸੀਂ ਲੋਕ ਜਿਹੜੀਆਂ ਸਰਕਾਰਾਂ ਹਨ ਜੋ ਕਿ ਵਰਡ ਹੈ ਉਹਨੂੰ ਦੱਸ ਸਕੀਏ ਕਿ ਸਿੱਖ ਆਪਣਾ ਰਾਜ ਭਾਗ ਜੋ ਹੈ ਵਾਪਸ ਲੈਣਾ ਚਾਹੁੰਦੇ ਹਨ। ਸੋ ਇਹ ਪਲੀਜ਼ ਬੇਨਤੀਆਂ ਪ੍ਰਵਾਨ ਕਰਿਓ। ਇੰਨੀ ਬੇਨਤੀ ਹੈ ਕਿ ਜਿਹੜੇ ਗੁਰਦੁਆਰਿਆਂ ਵਿੱਚ ਤੁਸੀਂ ਇਨਵੋਲਵ ਹੋ ਉੱਥੇ ਹੀ ਸਾਰੇ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਸਾਰੀਆਂ ਐਕਟੀਵਿਟੀਜ਼ ਦਾ ਪਤਾ ਹੈ, ਉਹਨਾਂ ਕੋਲੋਂ ਵੀ ਲਈਆਂ ਜਾ ਸਕਦੀਆਂ ਹਨ ਸੇਵਾਵਾਂ। ਪਤਾ ਨਹੀਂ ਤੇ ਸਾਡੇ ਕੋਲੋਂ, ਸਾਡੇ ਨੰਬਰ ਸਾਰਿਆਂ ਨੂੰ ਪਤਾ ਹੈ, ਜਾਂ ਸਿੰਘ ਸਭਾ ਗੁਰਦੁਆਰਾ ਫੇਅਰਫੈਕਸ ਵਰਜੀਨੀਆ ਹੈ, ਉਸ ਤੋਂ ਕੰਟੈਕਟ ਕਰ ਸਕਦੇ ਹਨ। ਮੈਂ ਕੁਝ ਪੰਫਲੇਟ ਲਿਆ ਕੇ ਇੱਥੇ ਰੱਖਾਂਗਾ, ਤੁਸੀਂ ਪਲੀਜ਼ ਲੈ ਜਾਓ। ਨੌਜਵਾਨ ਬੱਚਿਆਂ ਨੂੰ, ਜਿਹੜੇ ਜੋ ਨੌਜਵਾਨ ਹਨ ਉਹਨਾਂ ਨੂੰ ਬੇਨਤੀ ਹੈ ਕਿ ਸੇਵਾਵਾਂ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ, ਬਹੁਤ ਜ਼ਿਆਦਾ ਲੋੜ ਹੈ। ਇੰਨੀਆਂ ਬੇਨਤੀਆਂ ਹਨ ਕਿ ਤੁਸੀਂ ਇਹ ਸੇਵਾਵਾਂ ਪ੍ਰਵਾਨ ਕਰੋ। ਤੇ ਮੈਂ ਜਿਹੜੀ ਗੱਲ ਇੱਕ ਹੋਰ ਦੁਹਰਾਉਣਾ ਹੈ ਕਿ ਅਸੀਂ
ਪਿਛਲੇ 1947 ਦੇ ਵਿੱਚ ਅਸੀਂ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਹੋਣਾ ਨੂੰ ਬੜੇ ਕੋਸਦੇ ਹਾਂ ਕਿ ਉਹਨਾਂ ਨੇ ਸਾਨੂੰ ਰਾਜ ਭਾਗ ਮਿਲਦਾ ਲਾਇਨ ਨਹੀਂ ਦਿੱਤਾ, ਇਹ ਕੀਤਾ ਉਹ ਕੀਤਾ। ਲੇਕਿਨ ਹੁਣ ਇਸ ਵੇਲੇ ਤੁਹਾਡੇ ਕੋਲੇ ਮੌਕਾ ਜਿਹਾ ਹੈ ਕਿ ਤੁਹਾਡੇ ਅੱਗੇ ਜੋ ਪੋਤਰੇ ਪੋਤੇ ਹਨ ਜਾਂ ਬੱਚੇ ਹਨ ਉਹ ਨਾ ਤੁਹਾਨੂੰ ਪੁੱਛਣ ਕਿ ਤੁਸੀਂ ਕੀ ਕੀਤਾ, ਤੁਸੀਂ ਵੋਟਾਂ ਪਾਉਣ ਕਿਉਂ ਨਹੀਂ ਗਏ, ਰਾਜ ਭਾਗ ਦੇ ਵਿੱਚ ਤੁਸੀਂ ਆਪਣਾ ਹਿੱਸਾ ਨਹੀਂ ਪਾਇਆ। ਸੋ ਇਹ ਆਪਣਾ ਹਿੱਸਾ ਪਾਓ, ਆਪਣੀ ਕੌਮ ਨੂੰ, ਆਪਣੀ ਕੌਮ ਦੇ ਗੱਲ ਜੋ ਗੁਲਾਮੀ ਦਾ ਜੋ ਜੰਜਾਲ ਪਿਆ ਹੋਇਆ ਹੈ ਉਸ ਨੂੰ ਲਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।